ਤੇਰਾ ਫਿੱਕਾ ਜਿਹਾ ਬਾਦਸ਼ਾਹ ਬਣ ਗਿਆ ਉਸਤਾਦ ਜੀ, ਪੱਲੇ ਕੱਖ ਨਹੀਂ, ਠੀਕ ਆ, ਤੇ ਸ਼ਾਹੀ ਲਿਬਾਸ ਪਾ ਕੇ ਚਿੰਜੀ ਰਕਸ਼ੇ 'ਚ ਜਾ ਰਿਹਾ ਸੀ। ਪੂਰੀ ਬਾਦਸ਼ਾਹ ਵਾਲੀ ਪੁਸ਼ਾਕ ਪਾ ਕੇ ਆਪਣੇ ਵੱਲੋਂ ਬਾਦਸ਼ਾਹ ਬਣਾਇਆ ਤੇ ਅਸਲੀ ਹਕੂਮਤ ਦੀ ਆਟੇ ਵਾਲੀ ਲਾਈਨ 'ਚ ਲੱਗਾ। ਨਹੀਂ, ਫਿੱਕਾ ਜਿਹਾ ਬਾਦਸ਼ਾਹ ਬਣ ਕੇ ਅਸਲੀ ਬਾਦਸ਼ਾਹ ਨੂੰ ਜਾ ਕੇ ਨਾ ਉਹਨੂੰ ਦੱਸੋ ਬਾਦਸ਼ਾਹ 2 ਆਇਆ ਵਾ। अस्सलाम वालेकुम नाज़रीन, टी टाइम में ओ यार ओ ਇਹਨੂੰ ਇੱਧਰ ਭੇਜੀ ਨਾਜ਼ਰੀਨ। ਆ ਦੇਖਾ ਜਰਾ ਇੱਕ ਮਜ਼ੇਦਾਰ ਕੰਮ। ਕਰੈਕਟਰ ਇਹ ਉਹ ਤੇਰੀ ਖੈਰ ਹਾਂ ਕਸਰ ਬਾਬਾ, ਓਏ ਉਰੇ ਲਿਆ ਨੂੰ ਇੱਧਰ। ਤੁਸੀਂ ਕਹਿੰਦੇ ਸੀ ਇਹਨੇ ਡਿਗਣਾ ਨਹੀਂ, ਆ ਦੇਖੋ ਨਾਜ਼ਰੀਨ ਜ਼ਰਾ ਠਾਲਾ ਕਰਾ ਰਿਹਾ। ਓਏ ਮੇਰੇ ਮੌਲਾ, ਛਾਲ ਮਾਰ ਕੇ ਉੱਤਰ ਗਿਆ ਥੱਲੇ। ਹੈ ਉਹ ਵੇਖੋ ਭਾਈ, ਆ ਮੈਂ ਤਾਂ ਦੋਹਨਾ ਭਾਈ ਤਾਰੇ ਦੇ ਹੱਥ ਨਾਲ ਚਿਮੜ ਗਿਆ। ਓਏ ਹੋਏ 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 ਓਏ ਆ ਓਏ ਹੋਏ ਹੋਏ ਓਏ ਮੈਂ ਗੁੱਡੂ ਇੱਧਰ ਲਿਆ ਭਾਜੀ ਉਹ ਏਸੀ ਤੋਂ ਡਰਦਾ ਸਾਈ ਨੱਕ ਬੰਦ ਹੋ ਜਾਂਦਾ ਉਹਦਾ। ਇਹਨੂੰ ਜਾਣ ਡਿਆ ਦੈਨੋ ਸੀਨ ਬਾਦੇ ਪੂਰਾ ਗੱਲ ਕਰ। ਇਹ ਟਟੀਰੀ ਦਾ ਵੱਡਾ ਮੁੰਡਾ ਵਾ। ਹਾਰ ਨਹੀਂ ਮੰਨ ਰਿਹਾ, ਹਾਰ ਨਹੀਂ ਮੰਨ ਰਿਹਾ ਭਾਈ। ਬਾਹਰ ਨਹੀਂ ਇਹ ਚੈੱਕ ਕਰੋ ਸੱਚ, ਇੱਥੋਂ ਰਿਕਾਰਡਿੰਗ ਸ਼ੁਰੂ ਹੋਈ ਆ। ਚੈੱਕ ਕਰੋ, ਆ ਦੇਖਣਾ ਇਹਦੀ ਮੈਂ ਤੁਹਾਨੂੰ ਸਟੋਰੀ ਸੁਣਾਉਣਾ। ਅਸੀਂ ਇਹਨੂੰ ਕਿੱਥੋਂ ਫੜਿਆ। ਨੋਨੀ ਜੀ ਚੋਂਜੇ ਨਾਲ ਸਰਾਖ ਨਾ ਕਰਾ ਲਿਓ, ਤਲੀ ਨਾ ਪੜਵਾ ਲਿਓ। ਹੈ ਬਸ ਨਾ ਯਾਰ ਨਾ। ਬਸ ਬਾਤੀ ਚਲਾ ਗਿਆ। ਐ ਜੇ ਕਾਂ ਸ਼ਿਕਰੇ ਕਿਉਂ? ਲਓ ਜੀ, ਇਹ ਜੀ ਭਾਜੀ ਸਵੇਰੇ ਸਵੇਰੇ ਬਾਹਰ ਇਹ 3 ਸੀ ਬੱਚੇ। ਉਹ ਜਿਹੜੀ ਟਟੀਰੀ ਟੈਪ ਨਹੀਂ ਹੁੰਦੀ, ਉਹਨੇ ਆਂਡਿਆਂ 'ਚੋਂ ਨਿਕਲੇ ਸੀ 3 ਬੱਚੇ। ਉਹ ਜੋ ਉਹਦੇ ਮਿੰਟ ਵਧੀ ਜਾ ਰਹੇ, ਸਿਆਣਾ ਹੋਈ ਜਾ ਰਿਹਾ ਹੈ। ਛੱਡ ਦੇ। ਅੱਛਾ ਜੀ, ਉਹ 2 ਕਿਤੇ ਲੈ ਗਈ ਬਿੱਲੀ। ਇਹ ਉਸਤਾਦ ਜੀ ਰਹਿ ਗਿਆ ਇਕੱਲਾ। ਤੇ ਇਹਦਾ ਮਾਂ ਪਿਓ ਸਵੇਰੇ 7 ਵਜੇ ਦਾ 8 ਵਜੇ ਦੇ ਨਾ ਇਹਦੇ ਅੱਗੇ ਅੱਜ ਪੂਰਾ ਪਹਿਰਾ ਦੇ ਰਹੇ ਨੇ। ਮਾਂ ਪਹਿਰਾ ਦੇ ਰਹੀ ਹੈ, ਇਹ ਪਿੱਛੇ ਹੁੰਦਾ ਤੇ ਮਾਂ ਅੱਗੇ ਪਹਿਰਾ ਦੇ ਰਹੀ ਹੈ। ਉਸਤਾਦ ਜੀ ਸੁਭਾਨ ਅੱਲਾ, ਕੁਦਰਤ, ਨੇਚਰ, ਮਾਂ ਹੀ ਵੇਖ ਲਓ। ਉਹ ਪਹਿਰਾ ਦੇ ਰਹੀ ਹੈ। 2 ਬਿੱਲੀ ਲੈ ਗਈ ਫਲੈਕਸਾਂ ਦੇ ਪਿੱਛੋਂ। ਬਿੱਲੀ ਤੁਹਾਨੂੰ ਪਤਾ ਇੱਕ ਜੈਕਾਂਤ ਸ਼ਿਕਰੇ ਹੈ ਕਰੈਕਟਰ ਇਹਨਾਂ ਦਾ। ਸਹੀ ਗੱਲ। ਠੀਕ ਆ ਜੀ, ਉਹ 2 ਬਿੱਲੀ ਲੈ ਗਈ। ਇਹ ਰਹਿ ਗਿਆ, ਇਹਨੂੰ ਵੀ ਉਹਨੇ ਲੈ ਜਾਣਾ ਸੀ। ਇਹਨੂੰ ਫਿਰ ਅਸੀਂ ਫੜ ਲਿਆਂਦਾ ਅੰਦਰ, ਬਚਾ ਲਿਆ ਇਹਨੂੰ। ਹੁਣ ਮਾਂ ਪਿਓ ਦਾ ਬਾਹਰ ਚਾਂਗਰਾ ਮਾਰ ਰਿਹਾ ਕਿ ਵੀ ਅੰਦਰ ਆ ਸਾਡੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਈਜ਼ੀ ਆ, ਸਾਡੇ ਕੋਲ ਆ ਬੱਚਾ। ਤੁਹਾਡਾ ਆਰਟਿਸਟ ਬਣ ਗਿਆ, ਟੀਵੀ 'ਚ ਆ ਰਿਹਾ, ਐ ਗੈਸਟ ਹੋ ਗਿਆ। ਹਾਂ ਟੀ ਟਾਈਮ 'ਚ ਆ ਗਿਆ ਸਾਡਾ। ਤੇ ਉਹ ਦੱਸ ਉਹਨਾਂ ਨੂੰ ਪਤਾ ਹੀ ਨਹੀਂ। ਉਸਤਾਦ ਜੀ ਜਿਹੜਾ ਮੈਂ ਉਹਨਾਂ ਮੀਡੀਆ 'ਚ ਚਲਾ ਗਿਆ ਬੱਚਾ। ਹਾਂਜੀ, ਹੁਣ ਮਹਿਕਮਾ ਦਾ ਜਾਨਵਰ ਬਚਾਓ ਵਾਲਾ ਵਾ, ਉਹਨਾਂ ਨੂੰ ਕਾਲ ਕਰੋ, ਉਹ ਤੁਹਾਨੂੰ 2 ਲੱਖ ਰੁਪਇਆ ਦੇਣਗੇ, ਨਾਲ ਦਾ ਖਰਚਾ ਲਾਉਣਗੇ ਮਹੀਨੇ ਦਾ। ਅੱਛਾ ਜੀ, ਕਿੰਨਾ ਸਹੂਲਤਾਂ ਦੇ ਕੇ ਜਾਣਗੇ। 8x8 ਦਾ ਫਰੇਮ ਬਣਾ ਕੇ ਦੇਣਗੇ। ਉਹ ਬਿੱਲੀ ਬਾਹਰ ਕਿਤੇ ਫਿਰ ਰਹੀ ਆ, ਉਹ ਕਿੱਦਾਂ? ਉਸਤਾਦ ਜੀ ਮਾਂ ਪਿਓ ਇਹਦੀ ਰਖਵਾਲੀ ਕਰ ਰਹੇ ਆ। ਉਹ ਇੱਕ ਕੁੜੀਆਂ ਦਾ, ਉਹ ਖੁਰਾਕ ਦਾ ਵੀ, ਲੰਗਰ ਦਾ ਵੀ ਇੰਤਜ਼ਾਮ ਕਰ ਰਿਹਾ। ਹੁਣ ਦੂਈ ਮਾਂ ਜਿਹੜੀ ਆ ਉਹ ਇਹਦੇ ਆਲੇ ਦੁਆਲੇ। ਬਿੱਲੀ ਹੱਥ ਦੇ ਵਿੱਚ ਕੈਚਅਪ ਦੀ ਪੁੜੀ ਲੈ ਕੇ ਬੈਠੀ ਹੈ। ਕਿਹੜੇ ਟਾਈਮ ਇਹ ਵੀ ਉਹਦੇ ਪਰੇ ਹੋਵੇ ਤੇ ਤਾਂ ਮੈਂ ਕਿੰਨੂ ਬਣਾ ਜਾਵਾਂ। ਲੈ ਕਹਿੰਦਾ ਬਿੱਲੀ ਹੱਥ 'ਚ ਕੈਚਅਪ ਦੀ ਪੁੜੀ। ਸਹੀ ਗੱਲ ਆ ਉਸਤਾਦ ਜੀ। ਉਹ ਤੇ ਕਦੋਂ ਦੇ ਗੰਡੇ ਗੁੱਡੇ ਕੱਟ ਕੇ ਬੈਠੀ ਹੈ। ਨਹੀਂ ਬਿੱਲੀ ਦੇ ਉਹ ਕਾਲਾ ਬਿੱਲੀ ਸਮਝੀ, ਕਾਲੀ ਮਿਰਚ ਵਾਲਾ ਵਾ, ਉਹ ਟੇਸਟ ਪਸੰਦ ਕਰਦੀ ਹੈ ਜ਼ਰਾ। ਨਹੀਂ ਯਾਰ, ਇੰਨੇ ਕਿ ਨਾ ਬਿੱਲੀ ਇਹਨੂੰ ਕੀ ਖਾਊਗੀ? ਉਸਤਾਦ ਜੀ ਮੈਂ ਕਿਚਨ 'ਚ ਅਚਾਨਕ ਵੜਿਆ, ਬਿੱਲੀ ਨੇ ਸੋਹਣੀ ਤੇ ਬੇਬਜੀ ਬੰਨੀ ਤੇ ਕੈਂਚੀ ਚਮਚਾਇਆ ਕਰ ਰਹੀ ਵੀ ਇਹਨੂੰ ਪਰਨਾ। ਇਹ ਬਿੱਲੀ ਨੇ ਰੈਗੂਲਰ ਰੋਟੀ ਨਹੀਂ ਖਾਧੀ, ਇਹਨੂੰ ਸਲਾਦ ਦੇ ਤੌਰ ਤੇ ਖਾਧਾ ਉਹਨੂੰ ਮਾੜਾ ਜਿਹਾ ਬਸ। ਅੱਛਾ ਹਾਂਜੀ, 2-3 ਵਾਰੀ ਬਿੱਲੀ ਨੇ ਆਪਣੀ ਬੋਤਲ ਫ੍ਰਿਜ 'ਚ ਰਖਾਈ ਹੋਈ ਹੈ। 2-3 ਵਾਰੀ ਤਾਂ ਉਹਨੇ ਗੇੜਾ ਵੀ ਕਰਾਇਆ ਕਿ ਜਾਓ ਬਾਹਰੋਂ ਆਇਓ, ਕੁਛ ਨਹੀਂ ਕਹਿੰਦੀ। ਅੱਛਾ, ਬਿੱਲੀ ਜਾ ਕੇ ਇਹਦੀ ਮਾਂ ਨੂੰ ਕਹਿ ਰਹੀ ਆ ਬਾਜੀ ਬਾਹਰ ਦੇਖਣਾ, ਕੁੱਤਾ ਬੁਲਾ ਰਿਹਾ ਇਧਰੋਂ ਗੇੜਾ। ਉਹ ਕਹਿੰਦੀ ਚੱਲ ਨਿਕਲ, ਮੈਨੂੰ ਪਤਾ ਤੇਰਾ ਤੂੰ ਕੀ ਕਰਨਾ ਹਨਾ। ਲੇਕਿਨ ਉਸਤਾਦ ਜੀ ਹੈ ਕਿ ਬਾਹਰ ਉਹ ਬੋਲ ਰਹੇ, ਲੇਕਿਨ ਉਹਨਾਂ ਨੂੰ ਇਹ ਯਕੀਨ ਦਵਾਓ ਵੀ ਅੰਦਰ ਸੇਵ ਆ। ਹਾਂਜੀ, ਯਕੀਨ ਦਵਾਇਆ। ਕਾਲੂ ਕਸਮ ਖਾ ਕੇ ਆਇਆ ਵਾ ਵੀ ਅੰਦਰ ਬੱਚਾ ਸਾਡੇ ਕੋਲ ਹੈਗਾ ਵਾ। ਕਾਲੂ ਤੇ ਉਹਨਾਂ ਨੇ ਬੇਸ਼ਮਾਰ ਕਰਕੇ ਕਿਹਾ ਨਹੀਂ ਲੱਖ ਲਾਣਾ ਤੁਮ ਲੈ ਕੇ ਆ। ਉਹਨਾਂ ਨੇ ਕਿਹਾ ਤੇਰੇ ਕੋਲ ਬੱਚਾ ਖਤਰੇ 'ਚ। ਉਸਤਾਦ ਜੀ ਲੇਕਿਨ ਗੱਲ ਇਹ ਆ ਕਿ ਇਹ ਕਹਿੰਦੇ ਸਿਆਣੇ ਇਸ ਤੋਂ ਕਹਿੰਦੇ ਆ ਕਿ ਆਲਣੇ 'ਚੋਂ ਡਿੱਗਿਆ ਬੋੜ, ਘਰੋਂ ਭੱਜੀ ਕੁੜੀ ਤੇ ਲੱਕੋਂ ਨਿਕਲਿਆ ਢਿੱਡ। ਤੇ ਇੰਨਾ ਕਿੱਲ ਬਾਹਰ ਇਹ ਨਹੀਂ। ਹਾਂਜੀ, ਕਮਾਨ ਚੋਂ ਨਿਕਲਿਆ ਤੀਰ ਤੇ ਜ਼ਬਾਨ ਚੋਂ ਨਿਕਲੀ ਗੱਲ। ਆਲਣੇ 'ਚੋਂ ਡਿੱਗਿਆ ਬੋੜ ਤੇ ਘਰੋਂ ਨਿਕਲੀ ਕੁੜੀ ਤੇ ਵਾਈਫਾਈ ਦਾ ਪੈਕੇਜ ਖਤਮ। ਉਹ ਵਾਈਫਾਈ ਦਾ ਪੈਕੇਜ ਨਹੀਂ ਓਏ। ਇਹ ਨਹੀਂ ਹੁੰਦਾ, ਇਹ ਵਾਪਸ ਨਹੀਂ ਆਉਂਦੇ। ਸਹੀ ਜਿਹੜਾ ਬੋੜ ਆਲਣੇ 'ਚੋਂ ਡਿੱਗ ਪਵੇ ਉਹ ਫਿਰ ਵਿਚਾਰਾ ਆਵਾਜ਼ ਨਜ਼ਰ ਹੋ ਜਾਂਦਾ। ਸਹੀ ਗੱਲ। ਤੇ ਇਹਦਾ ਮਤਲਬ ਇਹ ਕਿਉਂ ਸਿਆਣੇ ਇਹ ਦਿੰਦੇ ਨੇ ਮਿਸਾਲ ਕਿ ਆਪਣੇ ਘਰ ਰਹੋ, ਖਾਸ ਤੌਰ ਤੇ ਸਾਡੀਆਂ ਜਿਹੜੀਆਂ ਬੱਚੀਆਂ ਨੇ ਉਹਨਾਂ ਵਾਸਤੇ, ਕਿ ਆਲਣੇ ਚੋਂ ਨਿਕਲ ਕੇ ਛਾਲਾ ਮਾਰਨ ਦੀ ਕੋਸ਼ਿਸ਼ ਨਾ ਕਰੋ। ਤੁਸੀਂ ਉੱਥੇ ਹੀ ਸੇਵ ਹੋ ਜਿੱਥੇ ਤੁਹਾਡੇ ਮਾਪਿਓ ਨੇ, ਜਿੱਥੇ ਬਾਕੀ ਭੈਣ ਭਰਾ ਨੇ। ਜਦੋਂ ਮਾਪਿਓ ਕਵੇ ਕਿ ਹਾਂ ਪੁੱਤ ਹੁਣ ਤੂੰ ਇਸ ਕਾਬਲ ਹੋ ਗਈ ਆ, ਹੁਣ ਉੱਡ ਲੈ, ਤੇ ਏਦਾਂ ਦਾ ਉੱਡੀ, ਇੱਥੋਂ ਬਚਣਾ ਹੀ ਇੱਥੋਂ। ਤੇ ਜਿਹੜਾ ਫਿਰ ਬੱਚਾ
ਆਪ ਸ਼ੋਖੀ ਕਰਕੇ ਆਲਣੇ ਚ ਛਾਲ ਮਾਰਦਾ ਵਾ ਉਹ ਫਿਰ ਕੈਚਅਪ ਵਾਲੀ ਬਿੱਲੀ ਥੱਲੇ ਖਲੋਤੀ ਹੁੰਦੀ। ਦੇਖ ਲਓ ਬਿੱਲੀ ਨੇ ਸਾਡਾ ਸੈੱਟ ਅੰਦਰ ਕਰਾਤਾ, ਬਿੱਲੀ ਹਲੇ ਵੀ ਨਹੀਂ ਮੁੜਨ ਡਈ। ਹਾਂ ਇਹ ਤਾਂ ਹੁਣ ਕੀ ਹੱਲ ਵਾ? ਇੱਥੇ ਫੁੱਲ ਕਾਤੀਆ ਬਣੀ ਹੈ ਭਾਈ ਉਹਦੇ ਭਾਜਨ ਮੈਂ ਤੁਹਾਨੂੰ ਦੱਸਿਆ ਵਾ ਪੂਰੀ ਬਦਮਾਸ਼ੀ ਆ। ਮੈਂ ਅੱਗੇ ਗਿਆ ਉਸਤਾਦ ਜੀ, ਮੈਂ ਦੇਖਿਆ ਉਹ ਬਿੱਲੀ ਬੈਕਰੀ ਤੇ ਫਿਰ ਰਹੀ, ਉਹ 4 ਪੀਸ ਵਾਲੀ ਡਬਲ ਰੋਟੀ ਲਈ, ਉਹ ਕਹਿੰਦੀ ਮੈਂ ਪੂਰਾ ਸੈਂਡਵਿਚ ਬਣਾ ਕੇ ਇਹਨੂੰ ਕਰਨਾ। ਬਿੱਲੀ ਤੇ ਕੱਲ ਰਾਤ ਸ਼ਰਾਬ ਨੂੰ ਕਹਿ ਕੇ ਜਾਂਦਾ ਏਸੀ ਛੱਡਦੀ, ਮੈਂ ਉਸਤਾਦ ਜੀ ਨੇ ਕਿਹਾ ਤੂੰ ਇੱਥੇ ਹੀ ਪੈਣਾ ਵਾ। ਯਾਰ ਅੱਗੇ ਜਿਹੜੇ 2 ਬੱਚੇ ਖਾ ਗਈ, ਮੈਂ ਦੇਖਿਆ ਬਾਹਰ ਸਿਗਰਟ ਲਾ ਕੇ ਬੈਠੀ, ਕਹਿੰਦੀ 2 ਬੱਚੇ ਖਾ ਲਏ। 2 ਖਾ ਗਈ ਆ? ਓਏ 2 ਬੱਚੇ ਖਾ ਕੇ ਤੇ ਇੰਜ ਨਿਕਲਣ ਡੇ ਆਪਣੇ ਵੀ 2 ਦਾ 2 ਬੱਚੇ ਖਾ ਕੇ ਇੰਜ ਕਰ ਰਹੀ। ਮੈਂ ਇੱਥੋਂ ਅਚਾਨਕ ਨਿਕਲਿਆ, ਉਹ ਬਿੱਲੀ ਇਹਦੀ ਮਾਂ ਨੂੰ ਇਸ਼ਾਰਾ ਕਰ ਰਹੀ, ਹੈਲੋ ਬੱਚਾ। ਸ਼ਾਮ ਤੱਕ ਕੱਲਾ ਨਹੀਂ ਇਹ ਹੁਣ ਸਾਡੀ ਆ ਗਿਆ, ਸਜਾਜਨੀ ਆਫੀਸ਼ੀਅਲ ਚ ਆ ਗਿਆ, ਇੱਥੇ ਰਹੇਗਾ। ਛੱਤਰ ਛਾਇਆ ਮੈਂ ਆ ਗਿਆ। ਹਾਂ ਇੱਥੇ ਹੀ ਪਲੇਗਾ, ਸਾਡੇ ਸੈੱਟ ਤੇ ਰਹੇਗਾ। ਜਦੋਂ ਥੋੜਾ ਤਾਂ ਹੋਏਗਾ ਨਾ, ਇਹਦੀ ਮਾਂ ਨਾ ਜਾਵੇ ਅਸੀਂ, ਕਿਉਂਕਿ ਉਹਦੇ ਹਵਾਲੇ ਕਰਾਂਗੇ ਇਹਦੇ। ਹਾਂਜੀ ਮੈਨੂੰ ਲੱਗਦਾ ਇੱਥੇ ਆ ਗਏ ਇਹ ਨਹੀਂ ਤੇ ਝਾਂਡਾ ਪਾ ਲੈਣਾ ਸਵੇਰੇ। ਸਰ ਜੀ ਤੁਸੀਂ ਕੀ ਜਾਨਵਰ ਪਾਲਣ ਦਾ ਠੇਕਾ ਹੀ ਲੈ ਲਿਓ? ਨਹੀਂ ਆ ਹਲੋ ਉਹ ਦੇਖ ਓਏ ਆਈ ਮਾਂ ਨਾਜ਼ਰੀਨਿਆ, ਆਈ ਮਾਂ ਵੇਖ ਚਾਂਗਰਾ, ਇੰਨਾ ਕੁ ਬੱਚਾ ਐਡਾ ਕੋ ਪਰਿੰਦਾ, ਇਹਨੂੰ ਕਹਿੰਦੇ ਮਾਂ। ਉਸਤਾਦ ਜੀ, ਔਰ ਇਹਦੇ ਤੋਂ ਉਹਨੂੰ ਕੋਈ ਫਾਇਦਾ ਨਹੀਂ, ਨਾ ਇਹਨੇ ਉਹਨੂੰ ਕਮਾ ਕੇ ਦੇਣਾ, ਨਾ ਇਹਨੇ ਉਹਨੂੰ ਖਾਣ ਨੂੰ ਦੇਣਾ, ਨਾ ਇਹਨੇ ਜੁੱਤੀ ਕੱਪੜਾ ਲੀੜਾ ਲੈ ਕੇ ਦੇਣਾ, ਉਹ ਫੇਰ ਵੀ ਤੜਫਣ ਦੇਈ ਆ ਬਾਹਰ। ਇਹ ਕੀ ਚੱਕਰ? ਉਹ ਤੇਰੀ ਮਾਂ ਨੂੰ ਤੇਰੇ ਤੋਂ ਕੀ ਫਾਇਦਾ ਹੋਇਆ ਅਜ ਤੱਕ? ਆਹੋ ਦੱਸ। ਸਿਰਫ ਗਾਲਾਂ ਪਈਆਂ। ਮੈਂ ਤਾਂ ਉਹ ਤੂੰ ਪਰਿੰਦੇ ਕਿੰਨਾ ਕੁ ਕਮਾ ਕੇ ਦੇ ਦਿੱਤਾ ਸੀ ਉਹਨੂੰ? ਮੈਂ ਦਿੱਤਾ ਵਾ, ਸ਼ੁਕਰ ਅਲਹਮਦੁਲਿਲਾ, ਮੈਂ ਸਾਰਾ ਕੁਝ ਹੀ ਆਪਣਾ ਪੂਰਾ ਕਰਕੇ ਉਹ ਮੈਂ ਉਹ ਬੱਚੇ ਦੀ ਗੱਲ ਕਰ ਰਿਹਾ, ਉਹ ਚੂਚੇ ਦੀ ਨਿੱਕੇ ਅਸੀਂ ਵੀ ਜਿਹੇ। ਬੱਚੇ ਦੀ ਗੱਲ ਕਰ ਰਹੇ ਅੱਛਾ ਜੀ, ਚਲੋ। लो जी नाज़रीन, टी टाइम में खुश आमदीद जनाब जी। बहरहाल एक मैं जज्बाती हो जाता हूँ यार, इस तरह की चीज़ें देख के ना मैं बड़ा डीपली चला जाता हूँ। ठीक है ना, अभी मैं इनसे कह रहा था, ये मुझे कहता आंडे दे विचों उस्ताद जी आंडे च किद्दां बनदा, ਜਦੋਂ ਆਂਡੇ 'ਚ ਮਤਲਬ ਕਿ ਉਹ ਬਣ ਜਾਂਦਾ ਵਾ ਤੇ ਉਹਨੂੰ ਸਾਹ ਕਿੱਥੋਂ ਆਉਂਦਾ ਇਹ? ਮੈਂ ਕਿਹਾ ਫਿਰ ਇਹਨੂੰ ਤਾਂ ਰੱਬ ਕਹਿੰਦੇ ਆ। ਹਾਏ 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 ਹਾਏ। ਫਿਰ ਯਾਰ ਮੈਂ ਇੱਕ ਵਾਰੀ ਗੱਲ ਕੀਤੀ ਸੀ ਨਾ ਕਿ 10 ਉਸ ਆਂਡੇ ਦੇ ਵਿੱਚ ਸਵਾਏ ਰੱਬ ਤੋਂ ਕਿਹਨੇ ਬਣਾਇਆ ਇਹਨੂੰ? ਕਿਸੇ ਨੇ ਨਹੀਂ। ਦੱਸ, ਰੱਬ ਦਾ ਲਾ ਉਹਦੇ ਨਾਲ ਕੋਈ ਸ਼ਰੀਕ ਲਾ ਨਹੀਂ ਨਹੀਂ, ਇਸ ਕੰਮ 'ਚ। ਰੱਬ ਹੀ ਰੱਬ। ਯੈਸ, ਬਸ ਇਹ ਛੋਟੀ ਜੀ ਗੱਲ ਆ, ਕਿਆ ਬਾਤ। ਇਹਨੂੰ ਸਮਝ ਲੈਣਾ ਕਿ ਇਸ ਆਂਡੇ ਦੇ ਵਿੱਚ ਜਦੋਂ ਇਹ ਬਣਿਆ ਨਾ ਤੇ ਆਂਡਾ ਟੁੱਟਾ ਤੇ ਬਾਹਰ ਆਇਆ ਤੇ ਉਹਦੀਆਂ ਅੱਖਾਂ ਵੀ ਨੇ, ਨੱਕ ਵੀ ਨੇ, ਸਾਹ ਵੀ ਲੈ ਰਿਹਾ, ਲੱਤਾਂ ਵੀ ਨੇ, ਭੱਜ ਵੀ ਰਿਹਾ, ਪੂਰੀ ਤਖਲੀਕ ਹੋ ਗਈ। ਮੈਨੂੰ ਦੱਸ ਦਿਓ ਰੱਬ ਤੋਂ ਇਲਾਵਾ ਕਿੰਨੇ ਕੰਮ ਕੀਤਾ? ਕੀ ਬਾਤ ਹੈ ਸਰ ਜੀ। ਇੱਕ ਮੇਰੇ ਜ਼ਿਹਨ 'ਚ ਗੱਲ ਆ ਗਈ ਕਿ ਇਹ ਨਿੱਕਾ ਜਿਹਾ ਪਰਿੰਦਾ ਹੈ ਤੇ ਹਾਥੀ ਕਿੱਡਾ ਵੱਡਾ ਜਾਨਵਰ ਹੈ। ਮੈਂ ਸੁਣਿਆ ਕਿ ਉਹਦੀ ਨਜ਼ਰ ਬਹੁਤ ਜ਼ਿਆਦਾ ਕਮਜ਼ੋਰ, ਉਹਦੀ ਅੱਖ ਛੋਟੀ ਹੁੰਦੀ ਹੈ, ਨਜ਼ਰ ਨਹੀਂ ਕਮਜ਼ੋਰ। ਹਾਥੀ ਦੀ ਅੱਖ ਛੋਟੀ ਹੁੰਦੀ, ਉਹਨੂੰ ਬੰਦੇ ਵੱਡੇ ਨਜ਼ਰ ਆਉਂਦੇ। ਉਹਨੂੰ ਇਹ ਨਹੀਂ ਹਾਂਜੀ, ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕਿੱਡਾ ਵੱਡਾ ਵਾਂ ਤੇ ਆ ਛੋਟਾ ਵਾ। ਉਹਦੀ ਅੱਖ ਏਡੀ ਗਾ, ਉਹਨੂੰ ਵਿਜ਼ਨ ਇਸ ਤਰ੍ਹਾਂ ਦਾ ਮਿਲਦਾ ਕਿ ਉਹਨੂੰ ਬੰਦਾ ਆਪਣੇ ਨਾਲੋਂ ਵੱਡਾ ਲੱਗਦਾ। ਅੱਖ ਵੱਡੀ ਲਵਾ ਦਾਂਗੇ ਅਸੀਂ ਤੇ ਬੈੜੇ ਕਰਨੇ, ਵੱਡਾ ਡੇਲਾ ਪਵਾ ਦਾਂਗੇ ਹਾਥੀ ਨੂੰ। ਸਰ ਜੀ ਇਹਨੂੰ ਕਿਸੇ ਨੇ ਕਿਹਾ ਉਹ ਢਾਉਂਦਾ ਫਿਰ ਉਹਨੂੰ ਪਤਾ ਲੱਗ ਜੇ ਕਿ ਇਹਦੇ ਸਾਰੇ ਕੱਖ ਵੀ ਨਹੀਂ। ਸਾਜੀ ਤੇ ਸਭ ਤੋਂ ਪਹਿਲੇ ਤੇਰੀ ਬੈਠਕ ਢਾਵੇ ਉਹ। ਇਹਨੇ ਢਾਉਣੀ ਕਾ ਤੋਂ ਨੇ? ਢਾਉਂਦਾ ਹੀ ਆ ਉਹ ਪੁੱਤਰਿਆ ਬਹੁਤ ਭੈੜਾ ਹੁੰਦਾ ਹਾਥੀ। ਹਾਥੀ ਦੁਨੀਆ ਨੂੰ ਆ ਨਹੀਂ ਸਕਦਾ, ਇਨਸਾਨ ਨਾਲੋਂ ਨਹੀਂ ਆ ਸਕਦਾ। ਇਨਸਾਨ ਨਾਲ ਨਫ਼ਰਤ ਕਰਦਾ ਹਾਥੀ, ਕਿਉਂ? ਵੈਸੇ ਹੀ। ਨਹੀਂ, ਇਨਸਾਨ ਦਾ ਦੋਸਤ ਆ ਬੜਾ ਅੱਛਾ। ਆ ਚਿੜੀਆ ਘਰ ਦੇ ਵਿੱਚ ਚੁਕਨਾਈਜ਼ਰ ਨਹੀਂ ਬਣਾਇਆ ਹੁੰਦਾ ਉਹਨਾਂ ਨੇ, ਹਾਥੀ ਹੁੰਦਾ ਉਹ। ਹਾਂ, ਜਿਹੜਾ ਫੜ ਫੜ ਕੇ ਉਹਨੂੰ ਫੜਾਈ ਜਾਂਦਾ ਨਾਲ ਦੇ। ਆ ਐਡਾ ਪਾਗਲ ਆ ਉਸਤਾਦ ਜੀ, ਇਹਨੇ ਉਹ ਹਾਥੀ ਲਿਆ ਆ ਘਰ ਆਪਣੇ। ਇਹਨੂੰ ਕਿਸੇ ਨੇ ਦੱਸਿਆ ਕਿ ਇਹਦੀ ਨਜ਼ਰ ਕਮਜ਼ੋਰ ਹੁੰਦੀ ਆ, ਉਹਨੂੰ ਦਾਲੋਵਾਲ ਲੈ ਕੇ ਫਿਰ ਰਿਹਾ ਹਸਪਤਾਲ, ਆਈ ਕੈਬ ਦੇ ਵਿੱਚ ਉਹਨੂੰ ਚੈੱਕ ਕਰਵਾਇਆ। ਉਹ ਯਾਰ ਕੀ ਹੋਇਆ? ਨਹੀਂ, ਨਜ਼ਰ ਕਮਜ਼ੋਰ ਨਹੀਂ ਹੁੰਦੀ ਨਾ, ਉਹਦੀ ਨਜ਼ਰ ਨੂੰ ਘੱਟ ਦਿਸਦਾ, ਉਹਦੀ ਅੱਖ ਛੋਟੀ ਹੁੰਦੀ। ਲੇਕਿਨ ਸਾਜੀ ਇਹਨੇ ਇਹੀ ਸਮਝਿਆ ਕਿ ਨਜ਼ਰ ਕਮਜ਼ੋਰ ਆ, ਹਾਥੀ ਨੂੰ ਲੰਮੇ ਪਾ ਕੇ ਉਹਨੂੰ ਘੋੜੇ ਵਾਲੀ ਟੂਬ ਪਾਈ ਜਾ। ਗਲਾਬ ਦਾ ਰਖ ਪਾ ਰਿਹਾ ਅਕਸਰ। ਸਾਜੀ ਹਾਥੀ ਕਿੰਨੇ ਕਿਲੋਮੀਟਰ ਤੋਂ ਪਾਣੀ ਸੁੰਘ ਲੈਂਦਾ ਵਾ ਜੀ। ਇਹ 'ਚ ਸ਼ਕਤੀ। ਹਾਂਜੀ, ਹਾਥੀ ਨੂੰ ਮਤਲਬ ਪਤਾ ਨਹੀਂ ਕਿੰਨੇ ਕਿਲੋਮੀਟਰ ਤੋਂ ਪਤਾ ਲੱਗ ਜਾਂਦਾ ਕਿ ਇਸ ਸਿਮਤ ਤੇ ਇਸ ਸਾਈਡ ਤੇ ਪਾਣੀ ਹੈ। ਹਾਂਜੀ, ਕੀ ਬਾਤ। ਸਾਜੀ ਕੁਦਰਤ ਰੱਬ ਨੇ ਲਾਇਆ ਸਿਸਟਮ, ਨੇਚਰ। ਹੁਣ ਇਹ ਬੱਚਾ ਪੈਦਾ ਹੋਇਆ ਆਂਡੇ ਚੋਂ, ਇਹ ਆਪਣੀ ਨੇਚਰ ਲੈ ਕੇ ਪੈਦਾ ਹੋਇਆ। ਨੇਚਰ ਕੀ ਆ? ਤੁਹਾਨੂੰ ਖਲੋਤਾ ਵੇਖਿਆ ਟਟੀਰੀ ਵਾਂਗੂ ਇੱਕ ਲੱਤ ਉੱਤੇ ਕਰਦਾ। ਹਾਂਜੀ, ਇਹ ਉਹਨੂੰ ਹਾਲੇ 10 ਘੰਟੇ ਦਾ ਵਾ, ਉਹਨੂੰ ਕਿਹਨੇ ਦੱਸਿਆ ਵੀ ਹੈ ਇਹ ਉਹਦੀ ਨੇਚਰ ਆ। ਇੰਸਟਾਲੇਸ਼ਨ ਹੋ ਗਈ ਉਹਦੀ, ਉਹਦੇ ਚ ਸੌਫਟਵੇਅਰ ਇੰਸਟਾਲ ਹੋ ਗਿਆ, ਬਾਏ ਬੋਰਨ ਨੇਚਰ ਲੈ ਕੇ ਪੈਦਾ ਹੋ ਗਿਆ। ਵਾਹ ਵਾਹ, ਇਦਾਂ ਹੀ ਸਮਝ ਆ ਰਹੀ ਗੱਲ ਦੀ? ਤੇ ਉਹ ਹੁਣ ਉਹਨੇ ਉਦਾਂ ਹੀ ਖਿਲਾਉਣਾ, ਉਦਾਂ ਹੀ ਖਾਣਾ, ਉਦਾਂ ਹੀ। ਉਹ ਜਿਹੜੀ ਇੰਸਟਾਲੇਸ਼ਨ ਹੈ ਨਾ, ਉਹ ਪਾਣ ਉਹਦੇ ਚ ਹਰ ਚੀਜ਼। ਹਾਥੀ ਦੇ ਬੱਚੇ ਚ ਵੀ ਉਦਾਂ ਦੀ ਹੈ। ਸਹੀ ਗੱਲ। ਸਮਝ ਆ ਰਹੀ ਜੀ? ਹੁਣ ਇਹ ਵੀ 2 ਲੱਤਾਂ ਵਾਲਾ ਪਰਿੰਦਾ ਵਾ, ਇਹਦੀ ਜਗ੍ਹਾ ਤੇ ਕੌਵੇ ਦਾ ਬੱਚਾ ਪੈਦਾ ਹੋਇਆ, ਉਹ ਵੀ 10 ਸਾਲ ਦਾ, ਉਹ 10 ਦਿਨ ਦਾ ਰੱਖ ਲਓ, ਇਹ ਵੀ 10 ਦਿਨ ਦਾ ਰੱਖ ਲਓ। ਉਹਦੀ ਹਰਕਤੋਂ ਸਕਨਾਤ ਹੋਰ ਹੋਏਗੀ, ਇਹਦੀ ਹੋਰ ਹੋਏਗੀ। ਉਹਦੀ ਖਲੋਣੀ ਹੋਰ ਹੋਏਗੀ, ਇਹਦੀ ਹੋਰ ਹੋਏਗੀ। 10 ਦਿਨ ਦੇ ਬੱਚੇ ਦੀ ਕਿਉਂ? ਉਹਦੀ ਨੇਚਰ ਡਿਫਰੈਂਟ ਆ, ਸੌਫਟਵੇਅਰ ਇੰਸਟਾਲੇਸ਼ਨ, ਇਹਦੀ ਇੰਸਟਾਲੇਸ਼ਨ ਡਿਫਰੈਂਟ ਆ। ਉਸਤਾਦ ਜੀ ਤੁਸੀਂ ਅਕਸਰ ਦੇਖਣਾ, ਤੁਸੀਂ ਕਬੂਤਰੀ ਦੇ ਆਂਡਿਆਂ ਤੇ ਮੁਰਗੀ ਬਿਠਾ ਦਿਓ ਇੱਕ ਹੀ ਦਿਨ, ਜਿਹੜਾ ਮੁਰਗੀ ਦਾ ਉਹ ਚ ਮੁਰਗੀ ਦਾ ਬੱਚਾ ਨਿਕਲ ਆਊਗਾ ਕਬੂਤਰੀ ਦੇ ਆਂਡਿਆਂ ਤੋਂ। ਇਦਾਂ ਕਰਾਉਂਦੇ ਨੇ ਲੋਕੀ। ਹਾਂ, ਇਦਾਂ ਹੁੰਦਾ ਵਾ ਉਸਤਾਦ ਜੀ? ਨਹੀਂ ਹੁੰਦਾ, ਉਸਤਾਦ ਜੀ ਹੁੰਦਾ ਹੈ। ਨਹੀਂ ਹੁੰਦਾ ਭਾਈ, ਨਹੀਂ ਹੁੰਦਾ। ਜਿਹਦਾ ਆਂਡਾ ਨਾ
ਉਹਦਾ ਹੀ ਬੱਚਾ ਨਿਕਲਦਾ, ਉੱਤੇ ਜਿਹਨੂੰ ਮਰਜ਼ੀ ਪਾ ਦੇ। ਉਸਤਾਦ ਜੀ ਤੁਹਾਨੂੰ ਪ੍ਰੂਫ ਦੇਵਾਂ ਇਸ ਚੀਜ਼ ਦਾ। ਓ ਯਾਰ ਮੇਰੀ ਗੱਲ ਸੁਣਨਾ, ਆ ਜਿਹੜੇ ਆਂਡਿਆਂ ਨੇ ਹੀਟ ਦੇ ਕੇ, ਜਾਲੀ ਹੀਟ ਦੇ ਕੇ ਬੱਚੇ, ਇਹ ਮੁਰਗੀ ਦੇ ਆਂਡੇ ਲੈਂਦੇ ਤੇ ਮੁਰਗੀ ਦੇ ਨਿਕਲਦੇ ਆ ਯਾਰ ਜਾਲੀ ਹੀਟ ਦੇ ਕੇ। ਅੰਦਰੋਂ ਟਰਮੀਨੇਟਰ ਵਰਗਾ ਕਿਉਂ ਨਹੀਂ ਨਿਕਲ ਆਉਂਦਾ? ਕਿਉਂਕਿ ਲੋਹੇ ਦੀ ਮਸ਼ੀਨ ਹੀਟ ਦਿੱਤੀ ਵੀ ਅੰਦਰੋਂ ਟਰਮੀਨੇਟਰ 2 ਦਾ ਹੀਰੋ ਨਿਕਲੀ ਜਾਣ ਸਾਰੇ। ਜੇ ਆਈ ਸਵੇ ਮੈਂ ਉਹ ਬਸ ਕਰ ਦੇ। ਉਸਤਾਦ ਜੀ ਕਬੂਤਰੀ ਦੇ ਆਂਡਿਆਂ ਤਾਂ ਤੁਸੀਂ ਮੁਰਗੀ ਇੱਕ ਦਿਨ ਬਣਾਉਣੀ ਆ, ਤਾਂ ਉਹ 'ਚੋਂ ਅਗਰ ਮੁਰਗੀ ਦੇ ਬੱਚੇ ਨਾ ਨਿਕਲਣ, ਜੋ ਸਜ਼ਾ ਚੋਰਤੀ ਉਹੀ ਸਜ਼ਾ ਮੈਰਦੀ। ਚਲੋ ਠੀਕ ਹੈ। ਉਹ ਭਾਜੀ ਨੇ ਬੜੇ ਬੜੇ ਦੌਰ, ਹੁਣ ਅਗਰ ਤੁਸੀਂ ਇਸ ਪਾਸੇ ਹੁੰਦੇ ਹੋ, ਸਾਊਥ ਅਫਰੀਕਾ ਦੇ ਵਿੱਚ ਇੱਕ ਬੰਦਾ ਜੀ ਨਾਗਰੇ, ਉਹਨੇ ਜੇਲ੍ਹ ਆਪਣੀ ਬਣਾ ਲਈ ਹੈ। ਸੁਣ ਲਾ, ਉਹਨੇ ਆਪਣੀ ਜੇਲ੍ਹ ਬਣਾਈ, ਜੇਲ੍ਹ ਬਣਾ ਕੇ ਉਹਨੇ ਗਵਰਨਮੈਂਟ ਨੂੰ ਕਿਹਾ ਮੇਰੇ ਕੋਲ ਕਿਰਾਏ ਤੇ ਲੈਣੀ ਹੈ, ਕੈਦੀ ਕੁਦੀ ਰੱਖਣੇ ਹੁਣ ਤੂੰ ਮੇਰੇ ਕੋਲ ਰੈਂਟ ਤੇ ਲੈ ਲਓ। ਉਹਨੇ ਜੇਲ੍ਹ ਆਪਣੀ ਬਣਾ ਕੇ ਤੇ ਕਿਰਾਏ ਤੇ ਕਾਰੋਬਾਰ ਉਹਨੇ ਕੀਤਾ। ਆ ਯਾਰ ਗੱਲਾਂ ਦੇਖ ਲਾ, ਉਹ ਗੱਲਾਂ ਕੀ ਦੇਖ ਲਾ, ਸਾਊਥ ਅਫਰੀਕਾ 'ਚ ਬੰਦਾ ਵਾ। ਇਹਨੇ ਵੀ ਬਣਾਈ ਉਸਤਾਦ ਜੀ ਆਪਣੀ ਜੇਲ੍ਹ। ਫਿਰ ਹਲੇ ਜੇਲ੍ਹ ਬਣਾਉਣੀ ਡੇ ਫੂਫੂ ਆ ਕੇ ਝੁੰਬਰ ਟਾਂਗੀ। ਉਹ ਕੀ ਗੱਲ ਹੈ ਕਿ ਉਹਨਾਂ ਨੇ ਜੇਲ੍ਹ ਬਣਾਈ, ਜਗ੍ਹਾ ਉਹਨੇ ਕਿਹਾ ਜੀ ਤੁਸੀਂ ਮੇਰੇ ਕੋਲ ਰੈਂਟ ਤੇ ਅਗਰ ਲੈ ਸਕਦੇ ਹੋ ਤਾਂ ਤੁਸੀਂ ਲੈ ਲਓ, ਆਪਣੇ ਕੈਦੀ ਤੁਸੀਂ ਇੱਧਰ ਆ। ਇਹਦੇ ਜੇਲ੍ਹ ਬਣਾਈ ਓਏ ਓਏ ਓਏ, ਉਹ ਬਾਹਰ ਲੈ ਕੇ ਗਿਆ, ਉਹ ਬਾਹਰ ਲੈ ਕੇ ਗਿਆ ਨਾ, ਤੇ ਉਹ ਉਹਦੇ ਵੱਲ ਵੇਖ ਕਿੱਦਾਂ ਕਰ ਰਹੇ ਉਹਨਾਂ ਨੂੰ। ਹੁਣ ਉਹਨੂੰ ਇਹ ਨਹੀਂ ਨਾ ਪਤਾ ਕਿ ਯਾਰ ਇਹ ਇੱਧਰ ਸੇਵ ਆ। ਕਾਲੂ ਦਾ ਮੂੰਹ, ਕਾਲੂ ਨੂੰ ਵੇਖ ਕੇ ਤੇ ਉਹ ਬਿਲਕੁਲ ਹੀ ਉਹਨੇ ਕਿਹਾ ਹੋਣਾ ਵੀ ਟਟੀਰੀ ਨੇ ਕਿਹਾ ਤਾਂ ਚੰਗਾ ਬਿੱਲੀ ਨੂੰ ਪਾ ਦਿਓ। ਉਹਨੇ ਕਿਹਾ ਨਾਈ ਕਾਲੂ ਨੂੰ ਦੇਖ ਕੇ ਉਹਨੂੰ ਇੰਜ ਹੀ ਲੱਗਣ ਦਿਆ, ਟਟੀਰੀ ਦੀ ਮਾਂ ਨੂੰ ਵੀ ਕਿਹੜੇ ਟਾਈਮ ਇਹਨੇ ਇੰਜ ਕਰਕੇ ਨਾ ਲੱਤਾਂ ਸਵੇ ਹੋਊਗੀ। ਇਹਨੇ ਜੇਲ੍ਹ ਪਾ ਲਈ ਤੇ ਆਪਣੇ ਬੱਚੇ ਨੂੰ ਕੁੱਟਣ ਡਿਆ। ਤੈਨੂੰ ਸੀ ਪਤਾ ਤੂੰ ਜੇਲ੍ਹ ਤੇ ਜਾਣਾ ਸਵੇਰੇ? ਕਿੱਥੇ ਜਾਣਾ? ਜੇਲ੍ਹ ਖੋਲਣੀ ਜਾ ਕੇ। ਅੱਛਾ ਕੰਮ ਆਪਣੀ ਵੱਲੋਂ ਕੰਮ। ਅੱਛਾ ਜੇਲ੍ਹ ਪਾ ਕੇ ਨਵੀਂ ਤੇ ਛੋਟੀ ਬੱਚੇ ਦੀ ਜੁੱਤੀ ਵੀ ਲਮਕਾਈ ਅੰਦਰ, ਨਜ਼ਰ ਨਾ ਲੱਗੇ ਮੇਰੇ ਕਾਰੋਬਾਰ। ਸਾਜੀ ਜੇਲ੍ਹ ਪਾਲੀ ਤੇ ਬਾਹਰ ਲਿਖਿਆ ਮਾਰ ਨਹੀਂ ਪਿਆ। ਆਹ ਇਹਨੇ ਵੀ ਸਾਜੀ ਜੇਲ੍ਹ ਪਾ ਲਈ ਤੇ ਸਵੇਰ ਜਾ ਕੇ ਉੱਥੇ ਖੈਰੋ ਬਰਕਤ ਵਾਸਤੇ ਕਵਾਲੀਆਂ ਲਾ ਰਿਹਾ ਵੀ ਕੋਈ ਕੈਦੀ ਖੁਦੀ ਹੋਣ। ਜੇਲ੍ਹ ਬਣਾ ਲਈ ਤੇ ਉਹਦਾ ਬਾਹਰ ਨਾਂ ਲਿਖਾਇਆ ਉਮਰ ਐਂਡ ਸੰਸ ਜੇਲ੍ਹ। ਆਹ ਕੋਈ ਬੱਚੇ ਨਹੀਂ ਜੇਲ੍ਹ ਪਾ ਲਈ ਕੈਦੀ ਕੋਈ ਨਹੀਂ, ਤਾਂ 10-10 ਰੁਪਏ ਲੈ ਕੇ ਬੱਚੇ ਤਾੜ ਰਿਹਾ। ਆਜੋ ਵੀ ਤੁਹਾਡੀ ਨਹੀਂ ਉਹਦੇ ਬਾਹਰ ਲਿਖਿਆ ਪ੍ਰਾਈਵੇਟ ਜੇਲ੍ਹ, ਜਿਹਦਾ ਪ੍ਰਾਈਵੇਟ ਅਦਾਰਾ ਨਹੀਂ, ਲਿਮਿਟਡ। ਆਪਣੇ ਕੈਦੀ ਯਹਾਂ ਪਰ ਡਕੇ। ਹਾਂ ਇਹਨਾਂ ਨੇ ਵੀ ਸਾਜੀ ਜੇਲ੍ਹ ਬਣਾ ਲਈ ਤੇ ਸਵੇਰ ਜਾ ਕੇ ਉੱਥੇ ਪੜਿਆ ਪਾਣੀ ਚਾਰੋਂ ਨੁਕਰਾਂ 'ਚ ਛਿੜਕਦੇ ਵੀ ਕੈਦੀ ਬਾਹਰ ਝਾੜੂ ਮਾਰ ਰਿਹਾ ਪਾਣੀ ਤਰੋਕ ਕੇ। ਇਹਨਾਂ ਨੇ ਜੇਲ੍ਹ ਬਣਾਈ ਹੈ ਤੇ ਆਪਣੇ ਮਾਮੇ ਡਾਕੂ ਕੋਲੋਂ ਇਫਤਤਾਹ ਕਰਾਉਂਦਾ। ਨਹੀਂ ਆਪਣੀ ਜੇਲ੍ਹ ਪਾ ਲਈ। ਇੱਕ ਬੰਦਾ ਕਹਿੰਦਾ ਭਾਜੀ ਮੈਂ ਕੈਦੀ ਹੋਣਾ ਵਾ, ਕਹਿੰਦਾ ਨਹੀਂ ਯਾਰ ਜੇਲ੍ਹ ਦਾ ਕੰਮ ਹੋਣ ਡਿਆ। ਨਹੀਂ ਇਹਨੇ ਪਹਿਲਾਂ ਜੇਲ੍ਹ ਪਾਈ ਕਿਉਂ? ਉਸਤਾਦ ਜੀ ਇਹਨੇ ਜੇਲ੍ਹ ਇਸ ਤੋਂ ਪਾਈ ਕਿ ਕੈਦੀ ਆਈ ਜਾਂਦੇ ਸੀ, ਇਹ ਉਹਨਾਂ ਕੋਲ ਸਾਰਾ ਹਜ਼ਾਰ ਲੈ ਕੇ ਉਹਨੂੰ ਛੱਡ ਗਏ। ਜੇਲ੍ਹ ਬਣਾ ਕੇ ਬਾਅਦ ਟਾਈਮ ਲਿਖਿਆ ਔਕਾਤ ਕਾਰ 9 से 5 ਹੈ। ਨਹੀਂ 12 ਲਿਆ ਕਿ ਇਹ ਜੈਨੂਇਨ ਗੱਲ ਆ। ਉਹਨੇ ਜੇਲ੍ਹ ਬਣਾਈ ਸੀ, ਆਪਣਾ ਉਹਦੀ ਸੋਚ ਆ ਗਈ। ਇਦਾਂ ਹੀ ਅਫਰੀਕਾ ਦੀ ਇੱਕ ਰਿਆਸਤ ਆ, ਉੱਥੇ ਆਲਰੇਡੀ ਹੁਕੂਮਤ ਚੱਲਦੀ ਪਈ ਸੀ ਸਾਰਿਆਂ ਦੀ, ਮਤਲਬ ਹੁਕੂਮਤ ਹੈ ਸੀ। ਇੱਕ ਕਰੈਕਟਰ ਉੱਠਿਆ, ਉਹਨੇ ਕਿਹਾ ਜੀ ਮੈਂ ਆਪਣੀ ਸਲਤਨਤ ਬਣਾਉਣੀ ਹੈ, ਇਕੱਲੇ ਨਹੀਂ ਲੈਦਾ ਹੀ। ਉਹਨਾਂ ਨੂੰ ਮੰਨਿਆ ਹੀ ਨਹੀਂ। ਮੰਨਿਆ ਨਹੀਂ। ਉਹਨੇ ਆਪਣਾ ਇੱਕ ਛੋਟਾ ਜਿਹਾ ਮਹਿਲ ਬਣਵਾਇਆ ਆਪਣੇ ਹਿਸਾਬ ਦਾ, ਆਪਣੀ ਤਾਜਪੋਸ਼ੀ ਕਰਾਈ, 5-7 ਬੰਦੇ ਨਾਲ ਲਾਏ, ਆਪਣੀ ਲਹਿਦਾ ਹੀ ਇੱਕ ਵਿੱਚ ਨਾ ਬਾਦਸ਼ਾਹ ਟਾਈਪ ਜਿਹਾ ਬਣ ਕੇ ਬਹਿ ਗਿਆ ਮੁਲਕ 'ਚ। ਨਹੀਂ ਉਹਦੀ ਆਪਣੀ ਮਰਜ਼ੀ ਸੀ ਅਗਲੇ ਦੀ। ਸੈਕੋ ਟਾਈਪ ਹੋਣਾ। ਨਹੀਂ ਉਹ ਜੀ ਉਹਨੇ ਕਿਹਾ ਵੀ ਮੈਂ ਆਪਣੀ ਬਾਦਸ਼ਾਹ, ਉਹਨੇ ਆਪਾ ਹੀ ਜਲਕਾਰ ਹੋ 3 ਜਣੇ ਉਹਨੇ ਰੱਖ ਲਏ ਤੇ 4-5 ਜਣੇ ਆਪਾ ਹੀ ਮੇਨ ਹੋਇਆ, ਜਾਤ ਨਹੀਂ ਬਣਿਆ। ਉਹ ਫਿਰ ਉਧਰ ਤਾਂ ਸਜਾ ਜਾਂਦੀ ਹੈ। ਉਹਨੇ ਆਪਣਾ ਲਹਿਦਾ ਹੀ ਉਹਨੇ ਮੰਨਿਆ ਹੀ ਨਹੀਂ ਕਿਸੇ ਨੂੰ। ਇਹਨੇ ਵੀ ਸਾਜੀ ਆਪਣੀ ਹਕੂਮਤ ਬਣਾ ਲਈ 10 ਦਿਨ ਲਈ, ਇੰਜ ਕਰਕੇ ਬਾਦਸ਼ਾਹ ਬਣਿਆ, ਪਿੱਛੋਂ ਕੰਮ ਤੋਂ ਜਵਾਬ ਹੋ ਗਿਆ। ਨਹੀਂ ਇਹਨੇ ਹਕੂਮਤ ਬਣਾਈ, 15 ਦਿਨ ਹਕੂਮਤ ਗਈ, ਮੁੜ ਕੇ ਬਾਦਸ਼ਾਹ ਜਾ ਕਹਿੰਦਾ ਦੇਖ ਲਓ ਤੁਸੀਂ ਰੁਪਈਆ 10 ਲੱਖ ਦੇ ਦਿਓ ਮੈਂ ਬਹਿ ਜਾਣਾ। ਬਾਦਸ਼ਾਹ ਬਣ ਗਿਆ ਇਹ, ਤਾੜੀ ਮਾਰ ਕੇ ਇਦਾਂ ਬੁਲਾਉਂਦਾ ਨਹੀਂ ਬਾਦਸ਼ਾਹ, ਤੇ ਇਦਾਂ ਤਾੜੀ ਮਾਰ ਕੇ ਬੁਲਾ ਰਿਹਾ। ਆਹੋ ਨਹੀਂ ਉਹਦੇ ਦਿਲਾਂ ਨੂੰ ਕੀ ਹਿਸਾਬ ਆਇਆ ਹੋਊਗਾ? ਉਹਨੇ ਕਿਹਾ ਵੀ ਮੈਂ ਨਹੀਂ ਮੰਨਦਾ ਕਿਸੇ ਆਪਣਾ ਬਾਦਸ਼ਾਹ। ਆਪਣਾ ਬਾਦਸ਼ਾਹ ਨੇ ਕਿਹਾ ਮੈਂ ਆਪ ਬਾਦਸ਼ਾਹ, ਭਾਵੇਂ 4 ਬੰਦਿਆਂ ਦਾ ਇਹੀ ਤੇ ਗੱਲ ਆ। ਆਪਣਾ ਕਰੋ ਜਦੋਂ ਵੀ ਕਰੋ, ਹਮੇਸ਼ਾ ਉਸ ਜਗ੍ਹਾ ਤੇ ਰਹੋ ਜਿੱਥੇ ਤੁਸੀਂ ਮੇਨ ਨਜ਼ਰ ਆਓ, ਚਾਹੇ ਬੰਦੇ ਥੋੜੇ ਹੋਣ। ਤੇ ਜਿੱਥੇ ਤੁਸੀਂ ਭੇਡ ਬੱਕਰੀਆਂ 'ਚ ਰਲ ਕੇ ਇੱਕ ਭੇਡ ਬੱਕਰੀ ਬਣ ਜਾਓ, ਉਹ ਨਹੀਂ ਉੱਥੇ ਭਾਵੇਂ ਜਿੰਨਾ ਮਰਜ਼ੀ ਤੁਹਾਡਾ ਹਿਸਾਬ ਕਿਤਾਬ ਹੋਵੇ। ਗੱਲ ਤੁਹਾਡੀ ਬੜੀ ਦੂਰ ਤੱਕ ਜਾਏਗੀ। ਹਾਂਜੀ ਰਵੋ ਉੱਥੇ ਜਿੱਥੇ ਤੁਸੀਂ ਮੇਨ ਹੋਵੋ, ਨਜ਼ਰ ਆਓ, ਪਤਾ ਲੱਗੇ ਯਾਰ ਉਹ ਹਾਂ ਕਹਿ ਸਾਡੀ ਇੱਥੇ ਬਾਦਸ਼ਾਹੀ ਆ, ਅਸੀਂ ਸਾਰੇ ਹੀ। ਵੱਡੀ ਗੱਲ ਆ। ਮੈਂ ਨਹੀਂ ਹੈ ਇੱਥੇ, ਮੈਨੂੰ ਟੈਨਸ਼ਨ ਹੀ ਕੋਈ ਨਹੀਂ। ਚਲੋ ਫਿੱਕਾ ਜਿਹਾ ਬਾਦਸ਼ਾਹ ਬਣ ਗਿਆ ਉਸਤਾਦ ਜੀ, ਪੱਲੇ ਕੱਖ ਨਹੀਂ। ਠੀਕ ਆ, ਤੇ ਸ਼ਾਹੀ ਲਿਬਾਸ ਪਾ ਕੇ ਚਿੰਚੀ ਰੱਛੇ 'ਚ ਜਾ ਰਿਹਾ ਸੀ। ਆਹੋ ਯਾਰ ਦੱਸ, ਯਾਰ ਬਾਦਸ਼ਾਹ ਬਣ ਗਿਆ ਤੇ ਲੱਸੀ ਵਾਲੇ ਕੋ ਬਿਸਤ ਹੋ ਰਿਹਾ ਉੱਥੇ। ਉਹ ਬਾਦਸ਼ਾਹ ਪਰੇ ਹੋ ਜਾ, ਹੱਥ ਨਾ ਮਾਰ। ਹੱਥ ਨਾ ਮਾਰ, ਅੱਗੇ ਤੇਰੇ ਵੱਲ ਬਹੁਤ ਪੈਸੇ ਨਿਕਲ ਜਾ। ਫਿੱਕਾ ਜਿਹਾ ਬਾਦਸ਼ਾਹ ਬਣ ਗਿਆ, ਸ਼ਾਹੀ ਲਿਬਾਸ ਪਾ ਕੇ ਨਾ, ਬਾਜ਼ੂ ਇੱਥੇ ਤੱਕ ਕਰਕੇ ਤੇ ਨਲਕੇ ਤੋਂ ਮੂੰਹ ਧੋ ਰਹੇ ਨੇ। ਤੂੰ ਬਾਜ਼ੂ ਤਾਂ ਲੱਗਾ ਪੂਰੀ ਬਾਦਸ਼ਾਹ ਵਾਲੀ ਪੁਸ਼ਾਕ ਪਾ ਕੇ ਆਪਣੇ ਨੂੰ ਬਾਦਸ਼ਾਹ ਬਣਾਇਆ ਤੇ ਅਸਲੀ ਹਕੂਮਤ ਦੀ ਆਟੇ ਵਾਲੀ ਲਾਈਨ 'ਚ ਲੱਗਾ।
ਬਾਦਸ਼ਾਹ ਤੂੰ ਯਾਰ ਬਾਦਸ਼ਾਹ ਨਹੀਂ ਫਿੱਕਾ ਜਿਹਾ ਬਾਦਸ਼ਾਹ ਬਣ ਕੇ ਅਸਲੀ ਬਾਦਸ਼ਾਹ ਨੂੰ ਜਾ ਕੇ ਨਾ ਉਹਨੂੰ ਦੱਸੋ ਬਾਦਸ਼ਾਹ 2 ਆਇਆ ਵਾ। ਅਸਲ ਬਾਦਸ਼ਾਹ ਨੇ ਪੁੱਛਿਆ ਉਹਨੂੰ ਕਹਿੰਦਾ ਓਏ ਤੁਮ ਕੌਣ? ਕਹਿੰਦਾ ਜੀ ਸੇਮ ਟੂ ਸੇਮ। ਫਿੱਕਾ ਜਿਹਾ ਬਾਦਸ਼ਾਹ ਬਣ ਗਿਆ ਤੇ ਸ਼ਾਹੀ ਲਿਬਾਸ ਪਾ ਕੇ ਗਲੀ 'ਚ ਨਿਕਲਿਆ ਤੇ ਨਿਆਣੇ ਬੱਟੇ ਮਾਰਨ ਦੇ ਛੇੜਨ ਦੇ ਤੇ ਇੱਕ ਬੁੱਢੀ ਕਹਿੰਦੀ ਨਾ ਯਾਰ ਵਿਚਾਰਾ ਬਾਦਸ਼ਾਹ। ਅੱਛਾ ਬਾਦਸ਼ਾਹ ਬਣ ਗਿਆ ਤੇ ਹੁਣ 2-3 ਜਿਹੜੇ ਨਾਲ ਸੀ ਉਹਨਾਂ ਨੇ ਕਿਹਾ ਬਾਦਸ਼ਾਹ ਸਲਾਮਤ ਹੈ ਆਪਾਂ ਤੇ ਉਹ ਦੇਖੋ ਉਧਰ ਉਹਨੇ ਕਿਹਾ ਐਸਾ ਤਰੱਕੀ ਕਰੀ ਦੀ ਉਹ ਵੀ ਪਹਿਲੇ ਇਦਾਂ ਹੀ ਸੀ ਹੁਣ ਕੰਮ ਸ਼ੁਰੂ ਕੀਤਾ ਵਾ ਹੁਣ ਵਧਣਗੇ ਹੋਰ ਬੰਦੇ ਫਿਰ ਆਪਾਂ 10-20 ਸਾਲਾਂ ਦੇ ਵਿੱਚ ਬਿਲਕੁਲ ਉਹਦੇ ਲੈਵਲ ਤੇ ਆ ਜਾਾਂਗੇ ਤੇ ਅਗਲੇ ਦਿਨ ਉਹਨੇ ਆਪਣੇ ਪੁਲਿਸ ਵਾਲੇ ਭੇਜ ਕੇ ਸਾਰੇ ਅੰਦਰ ਕਰਾ ਦਿੱਤੇ। ਫਿੱਕਾ ਜਿਹਾ ਬਾਦਸ਼ਾਹ ਬਣ ਗਿਆ ਤੇ ਝੰਗ ਬਾਜ਼ਾਰ ਕੇਲੇ ਵਾਲੇ ਨਾਲ ਬੈਂਸੀ ਆਵੇ ਯਾਰ ਲਾ ਲੈ 60 ਰੁਪਏ ਬਾਦਸ਼ਾਹ ਕੀ ਹੋ ਗਿਆ। ਨਹੀਂ ਫਿੱਕਾ ਜਿਹਾ ਬਾਦਸ਼ਾਹ ਬਣ ਗਿਆ ਕੋਈ ਬੰਦਾ ਮੰਨਦਾ ਨਹੀਂ ਸੀ ਤੇ ਗੁੱਸੇ 'ਚ ਫਿਰੀ ਜਾਣ ਡਿਆ। ਇੱਕ ਮਾਈ ਨੇ ਅਰਜੀ ਕਿਹਾ ਬਾਦਸ਼ਾਹ ਸਲਾਮਤ ਆ ਕਹਿੰਦਾ ਆਹੋ ਸਹੀ ਸਲਾਮਤ ਆ ਓਕੇ। ਯਾਰ ਬਾਦਸ਼ਾਹ ਬਣਿਆ ਤੇ ਪਿੱਛੇ ਇੱਕੋ ਹੀ ਬੰਦਾ ਪੱਖੀ ਚੱਲ ਰਿਹਾ ਮੈਂ ਕਿਹਾ 2 ਹੁੰਦੇ ਆ ਉਹ ਕਹਿੰਦਾ ਰੋਟੀ ਲੈਣ ਗਿਆ ਦੂਸਰਾ। ਉਸਤਾਦ ਜੀ ਬਾਦਸ਼ਾਹ ਬਣ ਗਿਆ ਤੇ ਰਸਤੇ 'ਚ ਕਿਸੇ ਨੇ ਨਾਕੇ ਤੇ ਰੋਕ ਲਿਆ ਤੇ ਫੋਨ ਕਰਾਉਣ ਡਿਆ ਅਸਲੀ ਬਾਦਸ਼ਾਹ ਦਾ ਯਾਰ ਬਾਦਸ਼ਾਹ ਮੈਨੂੰ ਰੋਕ ਲੈ। ਇਹ ਤਾਂ ਫਿੱਕਾ ਜਿਹਾ ਬਾਦਸ਼ਾਹ ਬਣਿਆ ਹੱਥ ਵਾਲਾ ਪੱਕਾ ਨਹੀਂ ਉਹ ਵੀ ਸੜ ਗਿਆ। ਫਿੱਕਾ ਜਿਹਾ ਬਾਦਸ਼ਾਹ ਬਣ ਗਿਆ ਤੇ ਸ਼ਾਹੀ ਖਾਣੇ ਦੇ ਵਿੱਚ ਆਲੂ ਪਾਡੇ ਆ ਰਹੇ ਆ। ਹਾਂ ਜਰਨਲ ਅਗਲੀ ਗੱਲ ਦੱਸਾਂ ਤੁਹਾਨੂੰ ਹਾਂਜੀ ਮਜ਼ੇਦਾਰ ਦੱਸੋ। ਤੁਹਾਨੂੰ ਕਿਸੇ ਨਹੀਂ ਪਤਾ ਹੋਣਾ ਅੱਛਾ ਜੀ ਆਂਦੇ ਹੋ ਜਾਨਵਰਾਂ ਦਾ ਡਾਕਟਰ ਹੁੰਦਾ ਦੁਨੀਆ ਤੇ ਹੁੰਦਾ ਬੰਦਿਆਂ ਦਾ ਡਾਕਟਰ ਹੁੰਦਾ ਚਿਰਿੰਦੇ ਪਰਿੰਦੇ ਦੇ ਡਾਕਟਰ ਹੁੰਦੇ ਹੁੰਦਾ ਹੈ। ਬਿਲਕੁਲ ਦਰਖਤਾਂ ਦੇ ਵੀ ਡਾਕਟਰ ਹੁੰਦੇ ਹੈ ਉਹਨੂੰ ਕਹਿੰਦੇ ਆ ਟਰੀ ਸਰਜਨ। ਅੱਛਾ ਜੀ ਇਹ ਝੂਠ ਹੈ ਵੀ ਦਰਖਤ ਦੀ ਨਬਜ਼ ਕਿੱਦਾਂ ਫੜਦਾ ਹੋਊਗਾ ਉਹ ਸ਼ਾਖ ਪੜ ਕੇ ਦੱਸ ਦਊਗਾ ਇਹ ਬਿਮਾਰ ਆ ਬਈ। ਨਹੀਂ ਇਹ ਨਬਜ਼ ਫੜਨ ਨਾਲ ਤੇ ਲੋਕੀ ਕਈ ਬਾਬੇ ਨਹੀਂ ਕਹਿੰਦੇ ਤੂੰ ਉਹਨੂੰ ਜੋ ਮਰਜ਼ੀ ਕਰ ਲੈ ਮੈਂ ਹੁਣ ਉਹਦੀ ਨਬਜ਼ ਫੜ ਲਈ ਉਹ ਹੁਣ ਕਿਤੇ ਜਾ ਨਹੀਂ ਸਕਦਾ। ਤੇ ਦਰਖਤਾਂ ਨੂੰ ਕਿਹੜਾ ਬਿਮਾਰੀਆਂ ਲੱਗਦੀਆਂ ਮੈਂ ਸੁੱਧਾ ਭਾਜਨ ਦਰਖਤਾਂ ਦੇ ਡਾਕਟਰ ਹੁੰਦੇ ਦਰਖਤ ਵੀ ਜਾਨਦਾਰ ਹੈ ਦਰਖਤਾਂ ਦੇ ਡਾਕਟਰ ਹੁੰਦੇ ਆ। ਹਾਂਜੀ ਇੱਕ ਦਰਖਤ ਇੰਨੀ ਜਗ੍ਹਾ ਤੋਂ ਗਲ ਰਿਹਾ ਇੰਨੀ ਜਗ੍ਹਾ ਤੋਂ ਉਹਦੀ ਲੱਕੜੀ ਨਹੀਂ ਸਹੀ ਇੱਥੇ ਕੀ ਨਹੀਂ ਤੇ ਉੱਥੇ ਪੱਟੀ ਲਾਉਂਦਾ ਉਹਨਾਂ ਨੂੰ ਬਣ ਕੇ। ਉਹਨਾਂ ਦਾ ਆਪਣਾ ਤਰੀਕਾ ਹੋਏਗਾ। ਕੋਈ ਨਾ ਕੁਛ ਤੇ ਹੋਏਗਾ ਇਸ ਤਰ੍ਹਾਂ ਜੀ ਇਹ ਵੀ ਦਰਖਤਾਂ ਦਾ ਡਾਕਟਰ ਬਣ ਗਿਆ ਇੱਕ ਦਰਖਤ ਤੇ ਟੀਕਾ ਲਾ ਕੇ ਉੱਤੇ ਰੂਹ ਮਾਰ ਦਿੰਦੇ। ਨਹੀਂ ਆ ਵੀ ਦਰਖਤਾਂ ਦਾ ਡਾਕਟਰ ਬਣ ਗਿਆ। ਇੱਕ ਦਰਖਤ ਤੋਂ ਸੇਕ ਨਿਕਲੇ ਤਾਂ ਉਹਨੂੰ ਕਹਿਣਾ ਇਹਦੀਆਂ ਜੜਾਂ ਝੱਸੋ ਜੜਾਂ। ਯਾਰ ਇਹਦੀਆਂ ਜੜ੍ਹਾਂ ਦੱਸੋ। ਮੈਂ ਉਸਤਾਦ ਜੀ ਡਾਕਟਰ ਬਣ ਗਿਆ ਦਰਖਤਾਂ ਦਾ ਇੱਕ ਦਰਖਤ ਨੂੰ ਚੈੱਕ ਕਰਾਉਣਾ ਹੈ ਤੇ ਦੂਰੋਂ ਹੀ ਕਹੀ ਇਹਨੂੰ ਲਾਹੌਰ ਲੈ ਜਾਓ। ਇਹ ਵੀ ਦਰਖਤ ਨਾਲ ਪਾਇਆ ਤੇ ਚੀੜ ਤੇ ਉਹਦੀ ਇੱਕ ਸ਼ਾਖ ਫੜੀ ਚੈੱਕ ਕਰ ਰਿਹਾ। ਇੱਕ ਦਰਖਤ ਨੇ ਇਹਦੇ ਕੋਲ ਇਲਾਜ ਕਰਾਇਆ ਤੇ ਉਹਨੂੰ ਕਹਿੰਦੇ ਤੈਨੂੰ ਪਰਿੰਦੇ ਬਣਾ ਸ਼ਾਖਾਂ ਤੇ ਨਾ ਬੈਠਣ ਦੇ। ਇਹ ਵੀ ਸਾਰੀ ਦਰਖਤਾਂ ਦਾ ਡਾਕਟਰ ਬਣ ਗਿਆ ਤੇ ਜਾ ਕੇ ਚੈੱਕ ਕਰਨ ਗਿਆ ਵਾ ਤੇ ਉਹਨਾਂ ਦੇ ਮਾਲਕ ਨੂੰ ਕਹਿ ਰਿਹਾ ਭਾਜੀ ਖਿਦਮਤ ਹੀ ਆ ਜਿੰਨੀ ਹੋ ਸਕਦਾ ਕਰ ਲਓ। ਜਵਾਬ ਦੇ ਅੱਛਾ ਉਹਨੇ ਕਿਹਾ ਜੀ ਇਹ ਬਰਗਦ ਦਾ ਦਰਖਤ ਆ ਬੁੱਢਾ ਹੋ ਗਿਆ ਪਰ ਜਿੰਨੇ ਦਿਨ ਖਿਦਮਤ ਹੁੰਦੀ ਕਰ ਲੋ। ਇੱਕ ਬੰਦਾ ਦਰਖਤ ਦੀ ਸ਼ਾਖ ਕੱਟ ਕੇ ਲੈ ਕੇ ਗਿਆ ਤੇ ਉਹਦੇ ਕੋਲੋਂ ਖੋ ਕੇ ਫੁੱਟਿਆਂ ਨਾਲ ਦੁਬਾਰਾ ਉੱਥੇ ਜੋੜਤੀ। ਅਨੇ ਉਹਦਾ ਆਪਰੇਸ਼ਨ ਵੀ ਕਰਦੇ ਹੋਏਗਾ ਨਾ ਫਿਰ ਡਾਕਟਰ ਬਾਈਪਾਸ ਆਪਰੇਸ਼ਨ ਹਾਰਟ ਸਰਜਰੀ ਹਜ਼ਾਰੀ ਉਹਨਾਂ ਦਾ ਆਪਣਾ ਤਰੀਕਾਕਾਰ ਹੋਏਗਾ ਦਰਖਤਾਂ ਦਾ ਹਿਸਾਬ। ਇਹ ਡਾਕਟਰ ਬਣ ਗਿਆ ਤੇ ਉਹ ਜੰਗਲ ਦੇ ਵਿੱਚ ਐਂਬੂਲੈਂਸ ਲੈ ਕੇ ਫਿਰਦਿਆ ਤੇ ਮੈਂ ਡਾਕਟਰ ਪਰ ਜਿਹੜਾ ਸਲਾਸ਼ ਉਹ ਤੋਤਾ ਨਹੀਂ ਨਿਕਲਦਾ ਉਹ ਚ ਤੇਲ ਪਾ ਕੇ ਖੁਸ਼ਕੀ ਦਾ ਇਲਾਜ ਕਰਨ ਦੇ। ਇਹ ਵੀ ਸਾਜੀ ਡਾਕਟਰ ਬਣ ਗਿਆ ਉਹਦੇ ਮਾਲਕ ਨੂੰ ਕਹਿ ਰਿਹਾ ਜਾਂ ਤਾਂ ਇਹਦੀਆਂ ਲਰਾਂ ਦਾ ਆਪਰੇਸ਼ਨ ਕਰਾਓ ਜਾਂ ਇਹਨੂੰ ਬਾਲ ਕੇ ਸੇਕ ਲਓ। ਇਹਦੀਆਂ ਡਾਕਟਰ ਸੀ ਸਤਾਜੀ ਦਰਖਤਾਂ ਦਾ ਡਾਕਟਰ ਬਣ ਗਿਆ ਇੰਜ ਇੱਕ ਦਰਖਤ ਨੂੰ ਫੜ ਕੇ ਓਏ ਹੋਏ ਭਾਈ ਦਾ ਬੂਰਾ ਬਹੁਤ ਘਟ ਗਿਆ। ਨਹੀਂ ਰਿਪੋਰਟਾਂ ਵੀ ਕਰਾਈਆਂ ਉਹਨਾਂ ਦੀਆਂ ਉਹਦਾ ਗੁੱਦਾ ਵੀ ਹੁੰਦਾ ਨਾ ਦਰਖਤ ਗੁੱਦੇ ਦੀ ਰਿਪੋਰਟ ਦੇ ਕੇ ਕਹਿੰਦਾ ਓਹੋ ਇਹਦੀ ਵਾਈਟ ਲੱਕੜ ਬਹੁਤ ਘਟ ਗਈ। ਉਹਨੂੰ ਕਹੀ ਜਾਂਦਾ ਇਹਦਾ ਸਖਤ ਚਿਕਤਾਈ ਲੈਬ ਤੋਂ ਚੈੱਕ ਕਰਾਓ ਜੀ ਸਾਰੀ। ਜਿਹੜੇ ਉਹਨਾਂ ਨੇ ਕਹਿੰਦਾ ਟੈਸਟ ਕਰਾਓ ਤੇ ਦਰਖਤ ਦੀਆਂ ਇੰਨੀਆਂ ਕਿ ਜਿਹੜੀਆਂ ਜੜ੍ਹਾਂ ਲੈ ਕੇ ਚੁਗਤਾਈ ਲੈਬ ਦੇ ਬਾਹਰ ਭਾਈ ਇੱਕ ਬੰਦਾ ਨਾ ਇੱਕ ਜਗ੍ਹਾ ਘਰ ਚੈੱਕ ਕਰਨ ਗਿਆ ਡਾਕਟਰ ਬਣ ਕੇ ਘਰ ਚੈੱਕ ਕਰ ਗਿਆ ਜੰਗਲ ਚੈੱਕ ਕਰਕੇ ਦਰਖਤ ਦਾ ਟਾਣਾ ਥਰਾ ਕੇ ਉਹਨੂੰ ਫੜ ਕੇ ਲੈ ਕੇ ਉਹਨੇ ਆ ਯਾਰ ਚੱਲੀ। ਉਸਤਾਦ ਜੀ ਦਰਖਤਾਂ ਦਾ ਡਾਕਟਰ ਬਣ ਗਿਆ ਤੇ ਉਹ ਦਰਖਤ ਨੂੰ ਕਹਿੰਦਾ ਤੂੰ ਭਲਾ ਇਦਾਂ ਸਹੀ ਹੋਣਾ ਸਵੇਰੇ ਸਵੇਰੇ ਸੈਰ ਕਰਿਆ ਕਰ। 11 ਚ ਲੈ ਕੇ ਜਾ ਰਿਹਾ ਦਰਖਤ ਦੀ ਡੈਡ ਬੋਡੀ। ਇੱਕ ਬੰਦੇ ਨੇ ਰੋਕਿਆ ਇੱਕ ਬੰਦੇ ਨੇ ਕਿਹਾ ਭਾਜੀ ਆ ਮਰੀਜ਼ ਦੀਆਂ ਨਾ ਪੱਤੇ ਅੰਦਰ ਕਰ ਲਓ ਤੁਹਾਡੇ ਬਾਹਰ ਆ ਰਹੇ। ਇਹਨੇ ਭਾਜੀ ਡਾਕਟਰ ਬਣ ਗਿਆ ਹੱਥ ਚਲਾ ਲਏ ਸਾਰੇ। ਇੱਕ ਦਰਖਤ ਮਰ ਗਿਆ ਉਹਦੇ ਉੱਤੇ ਕਹੀ ਜਿਵੇਂ ਮੈਂ ਨਾਲ ਜਾਣਾ ਸਾਰਾ ਕਿੱਲ। ਡਾਕਟਰ ਬਣ ਕੇ ਤਾਂ ਕਰੇਨਾ ਦਰਖਤ ਦੇ ਉੱਪਰ ਜਾਣ ਡਿਆ ਉਹ ਬਲੱਡ ਚੈੱਕ ਕਰਨ ਵਾਲਾ ਬਣਨਾ ਸੀ ਇੰਜ ਕਰਕੇ। ਇਹ ਵੀ ਸ਼ਾਖ ਦੇ ਉੱਤੇ ਬੰਨ ਕੇ ਥੱਲੇ ਮੈਜਿਕ ਕਰ। ਇੱਕ ਛੋਟਾ ਜਿਹਾ ਪੌਦਾ ਚੈੱਕ ਕਰਾਉਣ ਆਇਆ ਤੇ ਨਰਸ ਨੂੰ ਕਹਿੰਦੇ ਇਹਨੂੰ ਐਮਰਜੈਂਸੀ ਗਮਲੇ 'ਚ ਦਾਖਲ ਕਰ। ਐਮਰਜੈਂਸੀ ਗਮਲੇ 'ਚ। ਉਸਤਾਦ ਜੀ ਇੱਕ ਵੱਡਾ ਦਰਖਤ ਬਰਬਾਸ਼ ਹੋਇਆ ਤੇ ਛੋਟੇ ਪੌਦਿਆਂ ਦੇ ਲਾਗੇ ਰੋਣ ਡਿਆ ਕਹਿੰਦਾ ਆਈ ਐਮ ਸੌਰੀ। ਯਾਰ ਸਵੇਰ ਮਾਲੀ ਦਰਖਤ ਨੂੰ ਪਾਣੀ ਲਾਉਣ ਲੱਗਾ ਤੇ ਡਾਕਟਰ ਸਾਹਿਬ ਜਾ ਕੇ ਕਹਿੰਦੇ ਓਏ ਠਹਿਰ ਜਾ ਕੈਲਸ਼ੀਅਮ ਦੀ ਟਿੱਕੀ ਘੋਲ ਕੇ ਦੇ ਦੇ।
ਮੇਰੇ ਜਿਹੜੇ ਮਾਲੀ ਹੁੰਦੇ ਵੀ ਤੇ ਡਾਕਟਰ ਹੀ ਹੁੰਦੇ ਇੱਕ ਹਿਸਾਬ ਦੇ। ਜ਼ੱਚਾ ਬੱਚਾ ਦੇ ਡਾਕਟਰ ਹੁੰਦੇ ਆ, ਇਹ ਕੰਪਾਊਂਡ ਪੌਦਿਆਂ ਦਾ ਵੀ ਜ਼ੱਚਾ ਬੱਚਾ ਹੁੰਦਾ ਵਾ। ਆ ਮਾਫੀ ਦੇ ਦਿਓ, ਮਾਫੀ। ਹਾਂ ਅੱਲਾ ਦੇ ਬੰਦੇ ਆ, ਜਿਹੜਾ ਹੁਣ ਅਸੀਂ ਮਾਲੀ ਨੂੰ ਕਹਿੰਦੇ ਕਿ ਬਾਹਰ ਸਾਨੂੰ ਛੋਟੇ ਛੋਟੇ ਪੌਦੇ ਲਾ ਦੇ, ਉਹ ਲੈ ਕੇ ਆਇਆ, ਉਹਨੇ ਜ਼ਮੀਨ ਚ ਲਾਏ, ਉਹ ਨਿੱਕੇ ਨਿੱਕੇ ਆ, ਤੇ ਉਹ ਜ਼ੱਚਾ ਬੱਚਾ ਹੀ ਆ। ਹੁਣ ਉਹ ਚੌਥੇ ਪੰਜਵੇਂ ਦਿਨ ਆ ਕੇ ਚੈੱਕ ਨਹੀਂ ਕਰਦਾ, ਧੁੱਪ ਪੈਂਦੀ ਹੈ ਸੜ ਜਾਂਦੇ ਆ। ਦਰਖਤ ਵੀ ਜਵਾਨ ਹੁੰਦੇ ਆ। ਤਾਂ ਹੀ ਅੱਛਾ ਬੱਚਾ ਹੋਰ ਹੁੰਦਾ ਵਾ। ਯਾਰ ਉਹ ਨਸਲ ਯਾਰ ਕਿਸੇ ਇਹ ਚੀਜ਼ ਦੀ ਜ਼ੱਚਾ ਪੱਤਾ ਵਾ। ਇਹ ਹੋਰ ਹਾਂ, ਇਹ ਜ਼ੱਚਾ ਪੱਤਾ ਵਾ। ਇਹ ਅੱਛਾ ਬੱਚਾ ਹੋਰ ਹੁੰਦਾ। ਹਾਂ, ਹਾਲਾਂਕਿ ਤੈਨੂੰ ਪਤਾ ਵਾ। ਤਹਿਕੀਕ ਅਗਲੀ ਦੱਸਾਂ, ਹਾਂਜੀ ਸਿੱਧੀ ਤਰ੍ਹਾਂ ਕਹਿੰਦੇ ਤਹਿਕੀਕ ਅਗਲੀ ਦੱਸ ਦਿਓ ਉਸਤਾਦ ਜੀ, ਆਪ ਸਮਝਦਾਰ। ਸਾਨੂੰ ਹੁਣ ਨਹੀਂ ਗੱਲਾਂ ਆ ਰਹੀਆਂ। ਤਹਿਕੀਕ ਨਹੀਂ, ਮਤਲਬ ਮੈਂ ਪੜ੍ਹ ਰਿਹਾ ਸਾਂ ਇੱਕ ਜਗ੍ਹਾ ਤੇ ਰਾਤੀ ਤੋਂ, ਬੜੀਆਂ ਇੰਟਰਸਟਿੰਗ ਚੀਜ਼ਾਂ ਸੀ, ਬੜੇ ਬੜੇ ਮਜ਼ੇਦਾਰ। ਆ ਮੈਸੀ ਫੁੱਟਬਾਲਰ ਜਿੱਥੇ ਦਾ ਵਾ, ਕਿੱਥੇ ਦਾ? ਅਰਜੈਂਟਾਈਨ ਅਰਜਨਟਾਈਨ। ਉੱਥੇ ਮੁਆਸ਼ੀ ਬੁਹਰਾਨ ਆ ਗਿਆ, ਅੱਛਾ, ਹਾਲਾਤ ਨਥੀ ਹੋ ਗਏ, ਤੰਗ ਹੋ ਗਏ। ਤੇ 3 ਸਦਰ ਇੱਕ ਹਫ਼ਤੇ ਚ ਉਹਨਾਂ ਨੇ ਬਦਲੇ, ਟਰਾਈ ਕੀਤੇ ਵੀ ਸ਼ਾਇਦ ਇਹ ਸਹੀ ਕਰ ਦੇਵੇ, ਸ਼ਾਇਦ ਇਹ ਸਹੀ ਕਰ ਦੇਵੇ। 2001 ਦੇ ਵਿੱਚ ਉੱਥੇ ਟੁਰੇ ਜਾਂਦੇ ਨੂੰ ਸਦਰ ਬਣਾ ਦਿੰਦੇ ਆ। ਨਹੀਂ, ਉਹਨਾਂ ਨੇ 3 ਟਰਾਈ ਕੀਤੇ। ਉਹਨਾਂ ਨੇ ਕਿਹਾ 2 ਦਿਨ, ਕਿੰਨੇ ਦਿਨ ਹੋ ਗਏ, 2.5 ਦਿਨ ਹੋ ਗਏ, ਹਾਲਾਤ ਨਹੀਂ ਸਹੀ ਹੋਏ, ਬਦਲੋ ਇਹਨੂੰ, ਅਗਲਾ ਲਿਆਓ। ਇਹਨਾਂ ਦੇ ਵੀ ਘਰ ਦੇ ਮਈਸ਼ਤ ਦਾ ਬਹਿਰਾਨ ਆ ਗਿਆ, ਇਹਨਾਂ ਨੇ ਹਫਤੇ ਚ 90 ਬਦਲਤੇ। ਉਹ ਕਿਸੇ ਕੋਲ ਵੀ ਨਹੀਂ ਹਾਲਾਤ ਸੈੱਟ ਹੋਏ। ਨਹੀਂ ਇਹਦੇ ਹੁਣੇ ਵੀ ਨਹੀਂ ਹੈ ਸੱਟ ਵੀਰੇ, ਦੇਖੀ ਤੂੰ। ਨਹੀਂ 3 ਸਦਰ ਕਿੱਦਾਂ ਬਦਲਤੇ? ਇਲੈਕਸ਼ਨ ਹੁੰਦੇ। ਨਹੀਂ ਉਹ ਬਣਾਤੇ ਉਹਨਾਂ ਨੇ ਸਦਰ। ਉਹਨਾਂ ਨੇ ਕਿਹਾ ਵੀ ਮੈਂ ਕਰਦਾ ਠੀਕ। ਉਹ 2 ਦਿਨ ਬਾਅਦ ਉਹਨਾਂ ਨੇ ਕਿਹਾ ਚੱਲ ਤੂੰ ਵੀ ਫਾਰਗ ਹੋ। ਉਹਨੇ ਕਿਹਾ ਜੀ ਮੈਂ ਟਰਾਈ ਕਰਦਾ। ਇਦਾਂ ਹਫ਼ਤੇ 'ਚ 3 ਸਦਰ ਬਦਲੇ। 2001 ਚ ਅਰਜਨਟਾਈਨ 'ਚ। ਹਾਂਜੀ, ਇਹ ਵੀ ਫਿਰ ਦੁਨੀਆ ਦਾ ਰਿਕਾਰਡ ਹੀ ਹੋ ਗਿਆ। ਹਾਂਜੀ, ਰਿਕਾਰਡ ਆ ਭਾਈ। ਸਦਰ ਹਫਤੇ ਚ ਬੜੇ ਬੜੇ ਦੁਨੀਆ ਦੇ ਕੰਮ ਹੋਏ ਨੇ ਨੋਖੇ, ਓਏ ਹੋਏ ਹੋਏ, ਬੜੇ ਬੜੇ। ਅੱਛਾ ਵੀ ਮਿੱਠੇ ਤੋਂ ਮੈਨੂੰ ਯਾਦ ਆ ਗਿਆ ਇੱਕ, ਹਾਂਜੀ ਅਮਰੀਕਾ ਦੇ ਵਿੱਚ ਇੱਕ ਪਤਾ ਨਹੀਂ ਰਿਆਸਤ, ਮਿਆਮੀ ਕੀ ਹੈ, ਰਿਆਸਤ ਦਾ ਮਿਆਮੀ ਹੈ, ਹਾਂਜੀ। ਹੈ ਨਾ? ਮਿਆਮੀ ਵਾਲਾ। ਆਹੋ, ਉੱਥੇ ਉਸਤਾਦ ਜੀ ਮਜ਼ੇਦਾਰੀ ਦੀ ਗੱਲ ਨਾਦਰੀ ਜਿਹੜੇ ਮਿੱਠੇ ਨਾਲ ਬਹੁਤ ਰਿਲੇਟਡ ਆ। ਉੱਥੇ ਤੇਜ਼ ਬੋਲਣ ਦਾ ਮੁਕਾਬਲਾ ਹੋਇਆ, ਸਪੀਡ 'ਚ ਗੱਲ ਸਪੀਡ 'ਚ ਗੱਲ ਕਰਨੀ, ਵੀ 1 ਮਿੰਟ 'ਚ ਕਿੰਨੇ ਲਫ਼ਜ਼ ਬੋਲਦਾ ਬੰਦਾ। 200 250 300। ਹਾਂ, ਬਲ ਲੋਕਾਂ ਨੇ 300 ਬੋਲਿਆ, ਕਿਸੇ ਨੇ 250 ਲਫ਼ਜ਼ ਬੋਲਿਆ 1 ਮਿੰਟ ਦੇ ਵਿੱਚ। ਇੱਕ ਕਰੈਕਟਰ ਨੇ 590 ਕੇ 595 ਲਫ਼ਜ਼ ਬੋਲਤੇ 1 ਮਿੰਟ 'ਚ। ਓਹ ਅੱਛਾ ਜੀ। ਹਾਂਜੀ, ਉਹਨੇ ਵਿੱਚ ਕਿਸੇ ਦੇ ਵੀ ਬੋਲਤੇ ਹੋਣੇ। ਦੁੱਧ ਦੇਖ ਨਾ, 550 60 ਸਕਿੰਟ 'ਚ ਉਹਨੇ 590 600 ਲਫ਼ਜ਼ ਬੋਲਤਾ ਯਾਰ। ਹਫਤੇ ਦੀਆਂ ਗੱਲਾਂ ਕਰ ਲਈਆਂ 1 ਮਿੰਟ ਦੇ ਵਿੱਚ। ਆਹੋ, ਉਸ ਤੋਂ ਬਾਅਦ 15 ਦਿਨ ਚੁੱਪ ਹੀ ਰਿਹਾ। ਉੱਥੇ ਸਕੂਲ ਨਾਲ ਲੇਟ ਹੀ ਹੁੰਦੇ ਆ। ਤੇ ਜੇ ਉੱਥੇ ਮਿੱਠਾ ਹੁੰਦਾ, ਉਸਤਾਦ ਜੀ ਇੱਥੇ ਤਾਲੂ ਸਾਰੇ ਲਫਾਜ਼ ਇਕੱਠੇ ਕਰਕੇ ਇੱਕੋ ਦਾ ਮੈਂ ਕਰਨਾ ਸਾਰੇ। ਗੁੱਛਾ ਮਿੱਠੇ ਨੇ 900 ਕਿੰਨੇ ਬੋਲਦੇ ਨੇ ਸੀ, ਤੇ ਬਾਅਦ ਚ ਨਾ ਕਰਦੀ ਭਾਜੀ ਹਾਲੇ ਮੈਂ ਜ਼ਰਾ ਥੱਕਿਆ ਵਾਂ, ਅਗਲੇ ਹਫਤੇ ਫੇਰ ਕਰਾਂਗੇ। ਨਹੀਂ ਇਹਦੇ ਨਾਲ ਕੋਈ ਇਹਦੀ ਰੇਸ਼ੋ ਨਹੀਂ ਹੁੰਦੀ। ਅੱਛਾ ਯਾਰ, ਵੈਸੇ ਇੱਕ ਗੱਲ ਆ ਕਿ ਤੂੰ ਸਪੀਡ ਨਾ ਕਰੇ 1 2 3 4 5 6 7 8 9 10 11 12 13 14 15 16 17 ਇਦਾਂ ਵੀ ਕਰ ਲਵੇਂ ਤੇ ਬੋਲੇ ਨਹੀਂ ਜਾ ਸਕਦੇ 1 ਮਿੰਟ ਚ। 1 ਮਿੰਟ ਤੋਂ 100 ਤੱਕ ਬਹੁਤ ਮੁਸ਼ਕਿਲ ਜਾਇਆ ਜਾਣਾ। ਉਹ ਨਹੀਂ, ਉਹ ਭਾਈ ਬੋਲੇ ਜਾ ਸਕਦੇ, ਬੋਲੇ ਜਾ ਜਾਂਦੇ ਸਕਦੇ ਭਾਈ। ਇੱਕ ਨਹੀਂ, ਤੋਂ ਸੁਣਾ ਦਿਓ, ਫਿਰ ਮੈਂ 10 ਤੋਂ ਬਾਅਦ ਮੈਂ ਫੇਰ ਕਹੀ ਜਿਵੇਂ 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5। ਹਨਾ? ਚੰਗੀ ਭਲੀ ਸਮਝ ਵੀ ਆ ਰਹੀ ਹੈ ਜੀ। ਹਾਂ, ਅਦਰ ਅੱਲਾਹ ਦਾ ਟਾਈਮ ਲਾ ਨਾ ਉਹ ਨਾ ਲੱਗਾ। ABC ਵੀ ਉਸਤਾਦ ਜੀ, ਅਲਿਫ ਬੇ ਵੀ। ਅਬ ਸਾਰਾ ਕੁਝ ਲਫ਼ਜ਼ ਕੁਛ ਵੀ ਬੋਲੀ ਜਾਵੇ ਬੰਦਾ। ਮੈਂ ਬੋਲਦਾ ਨਾ, ਤੇ ਤੂੰ ਮੈਨੂੰ ਦੱਸੀ ਵੀ ਮੈਂ ਕਿੰਨੀ ਦੇਰ ਚ ਕਿੰਨੀ ਵਾਰੀ ਬੋਲਿਆ। ਨਹੀਂ ਤੇ ਗਿਣਨੇ ਕਿਦਾਂ ਵਾ ਸੀ ਯਾਰ ਲਫ਼ਜ਼ ਹੈ ਨਾ, ਇੱਥੋਂ ਜ਼ਿਆਦਾ ਹੋ ਜਾਏਗਾ ਨਾ ਲਫ਼ਜ਼, ਹੋਰ ਚੀਜ਼। ABC ਪੁੱਤੋ ਜਿਹੜੇ ਲਫਜ਼ਵਾ ਅਨਾਦਰੀਨ ਜ਼ਰਾ ਦੇਖੀ ਯਾਰ। 1 ਅੱਛਾ, ਇਹ ਤੇ ਇਹ ਲਫ਼ਜ਼ ਤੇ ਨਹੀਂ ਹੈ, ਲੇਕਿਨ ਅਸੀਂ ਟਰਾਈ ਕਰਦੇ। ਚਲੋ ਕੋਈ ਗੱਲ ਨਹੀਂ, ਦੇ 1 ਮਿੰਟ 'ਚ ਮੈਂ ਕਿੰਨੀ ਵਾਰੀ ਕਹਿਣਾ। ਮੈਂ ਕਹੂੰਗਾ 1 2 3 4 5 6 7 8 9 10 1 2 3 4 5 6 7 ਤੂੰ ਇਦਾਂ ਗਿਣੀ ਜੀ, ਯਾਨੀ 10 ਦਾ ਇੱਕ। ਠੀਕ ਹੋ ਗਿਆ। ਠੀਕ ਆ, ਚਲੋ ਜੀ। 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 11 ਸਕਿੰਟਾਂ 'ਚ ਕਿੰਨੀ ਵਾਰੀ? 10 20 30 40 50 60 90 80 80 11 ਸਕਿੰਟਾਂ 'ਚ 80 ਤੇ 12 ਸਕਿੰਟਾਂ 'ਚ 90 ਨਹੀਂ 22 ਸਕਿੰਟਾਂ 'ਚ 160 44 ਸਕਿੰਟਾਂ 'ਚ 340 340 44 ਤੇ ਫਿਰ 11 ਪਾ ਲਓ, 44 45 10 55 ਸਕਿੰਟਾਂ 'ਚ 344 ਦੇ ਵਿੱਚ 80 ਹੋਰ ਪਾ ਲਓ। 420 ਓਏ ਹੋ ਸਕਦੇ ਉਹਨੇ ਕਿੰਨੇ ਬੋਲੇ? ਨਹੀਂ ਇਦਾਂ ਇਹਨੇ ਮੁਸ਼ਕਿਲ ਲਫ਼ਜ਼ ਬੋਲਣੇ ਆ, ਮੈਂ ਲਫ਼ਜ਼ ਨਹੀਂ ਬੋਲੇ। ਹਾਂਜੀ। ਇਹ ਤੇ ਆਦਾਦ ਆ। ਹਾਂਜੀ
ਲੇਕਿਨ easy ਈਜ਼ੀ ਹੈ ਕੋਈ ਉਹਨੇ ਇਦਾਂ ਦਾ ਯਾਨੀ ਲਫ਼ਜ਼ ਤਾਂ ਮੋਦ ਕਰ ਗਿਆ ਮੈਨੂੰ ਮਿਲਿਆ ਨਹੀਂ ਮੈਂ ਜਾ ਕੇ ਇਦਾਂ ਕੀਤਾ ਉਹਨੇ ਇਦਾਂ ਕੀਤਾ ਮੈਂ ਜਾ ਕੇ ਸਿੱਧੇ ਤੇ ਲੱਗ ਪਿਆ ਇਹ ਲਫ਼ਜ਼ ਆ ਇਹ ਹੋ ਸਕਦਾ ਐ ਬੋਲਣਾ ਆਸਾਨ ਆ। ਚਲੋ ਮਿਠਾਈ ਤੁਸੀਂ ਟਰਾਈ ਕਰੋ ਕੋਈ ਲੰਮੀ ਗੱਲ ਹੈ ਦੱਸ ਰੋਣੀ ਕੋਈ ਲੰਮੀ ਗੱਲ ਮੈਂ ਦੇਖਣਾ ਤੁਸੀਂ 1 ਮਿੰਟ ਵਿੱਚ ਕਿੰਨੇ ਲਫ਼ਜ਼ ਬੋਲ ਗਿਣਤੀ ਸੁਣਾਵਾ ਤੁਹਾਨੂੰ ਫਿਰ। ਨਹੀਂ ਗਿਣਤੀ ਨਹੀਂ ਏਦਾਂ ਹੀ ਤੂੰ ਗੱਲ ਕਰਨੀ ਹੈ ਸਪੀਡ 'ਚ Okay. ਕੋਈ ਸੋਚ ਲੈ ਸਟੋਰੀ ਕਿ ਵੀ ਮੈਂ ਇੱਥੇ ਗਿਆ ਉੱਥੇ ਜਾ ਕੇ ਮੈਨੂੰ ਬੰਦੇ ਨੂੰ ਕਿਹਾ ਉਹਨੇ ਮੈਨੂੰ ਕਿਹਾ ਇਦਾਂ ਮੈਂ ਕਿਹਾ ਅੱਛਾ ਇਦਾਂ ਕਰਦੀ ਮੈਨੂੰ ਮੈਨੂੰ ਇਦਾਂ ਕਰ ਦਿੱਤਾ ਮੈਂ ਜਾ ਕੇ ਉੱਥੇ ਬੰਦੇ ਦਾ ਬੂਹਾ ਖੜਕਾਇਆ ਉਹ ਬਾਹਰ ਆਇਆ ਉਹਨੇ ਇਦਾਂ ਕਰਕੇ ਓਕੇ ਸੋ ਲੱਗੇ ਰਹਿਣਾ ਵਾ 1 ਮਿੰਟ ਚ ਜੇ ਇੱਕ ਸਟੋਰੀ ਸੋਚ ਲਾ ਓਕੇ ਕਿ ਵੀ ਮੈਂ ਇੱਕ ਬੰਦੇ ਨੂੰ ਲੱਭਣਾ ਸੀ ਮੈਂ ਉੱਥੇ ਮਤਲਬ ਕੋਈ ਸਟੋਰੀ ਸੋਚ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਹੁਣ ਸਟੋਰੀ ਸੁਣਾ। ਚਲੋ ਜੀ ਚਲੋ ਜੀ ਇਹ ਫਿਰ ਮੈਂ ਵੀ ਹਾਂ ਸਾਰੇ ਪਹਿਲਾਂ ਤੂੰ ਸੁਣਾ ਲਾ ਚਲੋ ਏਲਾ ਹੁੰਦੀਆਂ ਤੂੰ ਸੁਣਾ ਲਾ। ਅੱਛਾ ਚਲੋ ਜੀ ਚਲੋ ਸੁਣਾ ਲੈ। ਤੇ ਅਸੀਂ ਗਿਣਾਂਗੇ ਕਿੱਦਾਂ एक ਨਹੀਂ ਨਹੀਂ ਲਫ਼ਜ਼ ਕਿੱਦਾਂ ਗਿਣਾਂਗੇ ये चीज ਚਲੋ ਦੇਖਦੇ ਹਾਂ ਚਲੋ ये बात मेरे अजीज ਚਲੋ 1 3 ਤੇ 1 2 3 ਤੇ ਚਲੋ 1 2 3 ਸੁਬਹ ਭਾਜੀ ਮੈਂ ਉੱਠਿਆ ਮੈਂ ਇਸ ਤਰ੍ਹਾਂ ਕਰਕੇ ਨਾਸ਼ਤਾ ਕੀਤਾ ਤੁਹਾਡੇ ਭਰਾ ਨਾਤਾ ਮੈਂ ਥੋੜਾ ਹਲਬੁਰਸ਼ ਕੀਤਾ ਮੈਂ ਤੁਹਾਡੇ ਭਰਾ ਨਾਤਾ ਮੈਂ ਨੋਨੀ ਨੂੰ ਉੱਥੋਂ ਲਿਆ ਮੈਂ ਗੋਲ ਚ ਬਾਰਸਪੁਰੇ ਗੋਲ ਚ ਕਸ਼ਮੀਰ ਕੋਲ ਆਇਆ ਮੈਂ ਆਪਣਾ ਬਾਅਦ ਆਇਆ ਭਾਈ ਇੱਧਰ ਆਇਆ ਤੁਹਾਡੇ ਕੋਲ ਆ ਕੇ ਤੁਹਾਨੂੰ ਕਿਹਾ ਨਾਲ ਨਾਲ ਬਾਅਦ ਇੱਕ ਜੋਰ ਆਪਾਂ ਇੱਕ ਸਕ੍ਰਿਪਟ ਆਇਆ ਸਕ੍ਰਿਪਟ ਬਾਸਕਟਬਾਲ ਬਿਠਾਇਆ ਮੈਂ ਨੂੰ ਕੋਲ ਬਿਠਾਇਆ ਤਾਜੀ ਤੋਂ ਸਕੇ ਤਾਜੀ ਮੈਂ ਆ ਗਿਆ ਮੈਂ ਉਸ ਤੋਂ ਬਾਅਦ ਆਪਾਂ ਸਕ੍ਰਿਪਟ ਬਣਾ ਕੇ ਪੂਰਾ ਕਰਾਂਗੇ ਟੀਟਾ ਨੂੰ ਸ਼ੁਰੂ ਕੀਤਾ ਸੈਨ ਮੈਂ ਕਿਹਾ ਕੈਮਰੇ ਲਾ ਇਧਰ ਲੈਂਡ ਕਰੀ ਇਧਰ ਪ੍ਰਮੋਟ ਕਰਿਆ ਸ਼ਰਾਬ ਨੂੰ ਕਮੇ ਯਾਰ ਆਪਣਾ ਬੰਦ ਕਰ ਦੇ ਫਿਰ ਜੇ ਬੰਦ ਕੀਤੇ ਪਾਣੀ ਛਣੀ ਪੀਤਾ ਬਾਜੀ ਨੂੰ ਕਿਹਾ ਬਾਜੀ ਤੇਰੀ ਮੈਨੂੰ ਨਾਸ਼ਤਾ ਬੜਾ ਮੁਖਾਵਾ ਸਾਲਿਆ ਤੂੰ ਤੇ 20 ਸਕਿੰਟਾਂ ਜਿੰਨਾ ਬੋਲ ਲਿਆ ਨਹੀਂ ਸਾਜੀ ਇਹ ਵੱਧ ਦਾ ਨਹੀਂ 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 ਮੈਂ ਨਹੀਂ ਸਹੀ ਬੋਲਿਆ ਮੈਂ ਅੜ ਗਿਆ ਹਾਂ ਹਲੇ ਅੜ ਗਿਆ ਵਾ ਇਹ ਕਿੰਨੇ ਕੁ ਲਫ਼ਜ਼ ਹੋਣੇ ਅੰਦਾਜ਼ ਤਕਰੀਬਨ 100 ਲਫ਼ਜ਼ ਬੋਲ ਗਿਆ ਸਰ ਨਹੀਂ ਜ਼ਿਆਦਾ ਜ਼ਿਆਦਾ ਹਾਂਜੀ ਤੇ 20 ਸਕਿੰਟਾਂ 'ਚ ਬੋਲ ਗਿਆ ਯਾਨੀ 500 ਲਫ਼ਜ਼ ਬੋਲ ਸਕਦਾ ਇਦਾਂ ਆ ਵੇਖੋ ਨਾ ਗਿਣਤੀ ਸੁਣ ਤੁਸੀਂ ਗਿਣਤੀ ਸੁਣ ਕੇ ਦੇਖ ਲਓ। ਨਹੀਂ ਗਿਣਤੀ ਤੇ ਹੋਰ ਚੀਜ਼ ਹੈ ਨਾ ਲਫ਼ਜ਼ ਲਓ ਜੀ ਹੁਣ ਬੇਟਾ ਤੂੰ ਠੀਕ ਹੈ ਜੀ 1 ਸਟੋਰੀ ਸੋਚ ਲਈ ਕੋਈ ਹਾਂਜੀ 1 2 3 ਆ ਸਵੇਰ ਮੈਂ ਉੱਠਿਆ ਵਾਂ ਭਾਈ ਮੈਂ ਨਹਾਤਾ ਵਾਂ ਨਹਾ ਕੇ ਮੈਂ ਨਾਸ਼ਤਾ ਕੀਤਾ ਨਾਸ਼ਤਾ ਕਰਕੇ ਮੈਂ ਆਪਣੇ ਭਾਈ ਨੂੰ ਮੈਨੂੰ ਕੰਮ ਤੇ ਲਾਇਆ ਉਹਨੇ ਨਾਲੇ ਮੋਟਰਸਾਈਕਲ ਲੈ ਕੇ ਮੈਨੂੰ ਇੱਥੇ ਆਇਆ ਉੱਥੋਂ ਪੈਟਰੋਲ ਪਾ ਕੇ ਭਾਈ ਇੱਧਰ ਆ ਮੈਂ ਰਕਸ਼ੇ ਦੇ ਵਿੱਚ ਬਹਿ ਗਿਆ ਇੱਥੇ ਆਇਆ ਮੈਂ ਇੱਥੇ ਆ ਕੇ ਮੈਂ ਮੀਟਰ ਤੇ ਬਹਿ ਕੇ ਬੈਠੇ ਯਾਰ ਕੀ ਪ੍ਰੋਗਰਾਮ ਆਇਦਾ ਉਹਨੇ ਕਿਹਾ ਸਾਜੀ ਅੰਦਰ ਬੈਠੇ ਉਹਨਾਂ ਕੋਲ ਪੁੱਛ ਲਓ ਉੱਠਦੇ ਨਾਸ਼ਤਾ ਉਹਨਾਂ ਨੂੰ ਕਰਾਉਣਾ ਵਾ ਬਿਸਕੁਟ ਲੈ ਕੇ ਆਇਆ ਚਾਹ ਲੈ ਕੇ ਆਇਆ ਦੁੱਧ ਲੈ ਕੇ ਆਇਆ ਬਾਹਰ ਉਹਨਾਂ ਚੀਨੀ ਬਦਲ ਲਿਆ ਕੇ ਉਹਨੇ ਚਾਹ ਬਣਾ ਕੇ ਦਿੱਤੀ ਭਾਈ ਨੂੰ ਉਸ ਤੋਂ ਬਾਅਦ ਭਾਜੀ ਖਾਣੇ ਦਾ ਗਿਆ ਉਸ ਤੋਂ ਬਾਅਦ ਭਾਈ ਬੋਮੀ ਆ ਗਈ ਉਸ ਤੋਂ ਬਾਅਦ ਉਹਨਾਂ ਨੂੰ ਮੈਂ ਕਿਹਾ ਭਾਜੀ ਇੱਥੇ ਚਿਕਨ ਕੜਾਈ ਬਣਾਣੀ ਆ ਉਸ ਤੋਂ ਬਾਅਦ ਭਾਜੀ ਉਹ ਕਹਿੰਦੇ ਤੈਨੂੰ ਇੱਥੇ ਬੰਦਾ ਬੁਲਾ ਦਵਾਂਗੇ ਉਹ ਆਪ ਆ ਕੇ ਬਣਾ ਦੇਗਾ ਗੁੱਡ 26 ਸਕਿੰਟਾਂ 'ਚ ਕਿੰਨੇ ਕੁ ਹੋ ਇਹ ਗਏ ਵੀ ਠੀਕ 1900 ਸੁਬਹ ਮੈਂ ਉੱਠਿਆ ਮੈਂ ਆਪਣੇ ਭਰਾ ਪਹਿਲੇ ਨਹਾਤਾ ਨਾਸ਼ਤਾ ਕੀਤਾ ਹਾਂਜੀ ਹਾਂਜੀ 250 ਆ ਉਹਨੇ ਉਸਤਾਦ ਜੀ ਐਦਾਂ ਲਫ਼ਜ਼ ਨਹੀਂ ਬੋਲੇ ਹੋਣੇ ਉਹਨੇ ਕੋਈ ਤਰਤੀਬ ਨਾਲ ਕੋਈ ਗੱਲ ਐ ABC ਜਾਂ ਨਹੀਂ ਲਫ਼ਜ਼ ਹੀ ਬੋਲਣੇ ਸੀ ਨਾ ਉਦਾਂ ਤੇ ਤੁਸੀਂ ਉਹਦੀ ਉਦੋਂ ਮੈਜ਼ਰਮੈਂਟ ਹੀ ਨਹੀਂ ਕਰ ਸਕਦੇ ਹਾਂਜੀ ਨਹੀਂ ਕਿੰਨੇ ਕਿ ਕਿੰਨੇ ਲਫ਼ਜ਼ ਬੋਲੇ ਅੱਛਾ ਇਹ ਵੀ ਹੋ ਸਕਦਾ ਕਿ ਲਫ਼ਜ਼ ਰਿਪੀਟ ਨਾ ਬੋਲਣ ਜਿਵੇਂ ਨੇ ਕਿ ਮੈਂ ਸਵੇਰ ਉੱਠਿਆ ਮੈਂ ਤਾਂ ਗਿਆ ਮੈਂ ਸਵੇਰ ਫਿਰ ਇਹ ਵਿੱਚੋਂ ਅਗਰ ਕੱਟੇ ਜਾਂਦੇ ਯਾਨੀ ਜਿਹੜਾ ਰਿਪੀਟ ਕਰ ਰਿਹਾ ਉਹਨੇ ਪਹਿਲੇ ਲਿਖ ਕੇ ਦਿੱਤੇ ਹੋਣੇ ਕਿ ਆ 595 ਲਫ਼ਜ਼ ਆ ਮੈਂ 1 ਮਿੰਟ ਨਹੀਂ ਇਦਾਂ ਨਹੀਂ ਹੋ ਸਕਦਾ ਉਹਨੇ ਬੋਲੇ ਹੋਣੇ ਤੇ ਫਿਰ ਬਾਅਦ ਚ ਗਿਣੇ ਨਾ ਕਿ ਇਹਨੇ 300 ਬੋਲਿਆ ਗਿਆ ਤੇ ਕੋਈ 4 ਜੇ ਪਹਿਲੇ ਲਿਖ ਕੇ ਦਿੱਤੇ ਫਿਰ ਨਹੀਂ ਕੋਈ ਤਹਿਰੀਰ ਮਿਲੀ ਹੋਣੀ ਆ ਕੋਈ ਨਹੀਂ ਆ ਹੋ ਸਕਦਾ ਤਹਿਰੀਰ ਮਿਲੀ ਹੋਵੇ ਲੇਕਿਨ ਗੱਲ ਇਹ ਆ ਕਿ ਚਲੋ ਜੀ ਨੋਨੀ ਸਾਹਿਬ ਮੇਰੀ ਵਾਰੀ ਹਾਂਜੀ 1 2 3 ਮੈਂ ਸਵੇਰੇ ਉੱਠਿਆ ਮੈਂ ਆ ਕੇ ਕਿਹਾ ਮੈਂ ਕਿਹਾ ਸਾਜੀ ਸੁਣਾਓ ਕੀ ਹਾਲ ਚਾਲ ਹੈ ਮੈਂ ਜਦੋਂ ਇੱਧਰ ਘਰ ਆਇਆ ਤੇ ਮੈਂ ਘਰੋਂ ਜਾ ਕੇ ਜਦੋਂ ਵਾਪਸ ਜਾਣ ਦਾ ਪਲਾਨ ਬਣਾ ਕੇ ਮੈਂ ਇੱਧਰ ਆਉਣ ਦੀ ਕੋਸ਼ਿਸ਼ ਕੀਤੀ ਇੱਧਰ ਆ ਕੇ ਮੈਂ ਸੋਚਿਆ ਕਿ ਯਾਰ ਇੱਥੇ ਹੁਣ ਦਿਲ ਨਹੀਂ ਲੱਗਣ ਡਿਆ ਘਰ ਚਲੀਏ ਘਰ ਜਾ ਕੇ ਮੈਂ ਫੋਨ ਕੀਤਾ ਮੈਂ ਕਿਹਾ ਹੁਣ ਮੈਂ ਸਾਜੀ ਇੱਧਰ ਆ ਜਾਵਾਂ ਸਾਜੀ ਕਿਤੇ ਚਲਾ ਜਾ ਇੱਧਰ ਫਿਰ ਮੈਂ ਇੱਧਰ ਆਇਆ ਫਿਰ ਮੈਂ ਜਾ ਕੇ ਜਦੋਂ ਕਿਹਾ ਨਾ ਗੱਡੀ ਅੰਦਰ ਕਰ ਲਓ ਗੱਡੀ ਅੰਦਰ ਕੀਤੀ ਮੈਂ ਕਿਹਾ ਨਹੀਂ ਸਾਜੀ ਬਾਹਰ ਕੱਢ ਲਓ ਸਾਜੀ ਕਹਿੰਦੇ ਚਲੋ ਬਾਹਰ ਕੱਢ ਲਈ ਬਾਹਰ ਕੱਢਦੇ ਸਾਰੀ ਮੈਨੂੰ ਕਹਿੰਦੇ ਕਿ ਚੱਲ ਗੱਡੀ ਅੰਦਰ ਕੱਢ 20 ਸਕਿੰਟ ਇਤਨੇ ਤਕਰੀਬਨ ਲਾਗੇ ਨੇ ਲੇਕਿਨ ਇਹਨੇ ਅੰਦਰ ਬਾਹਰ ਹੀ ਕੀਤਾ ਇੱਕ ਆਹੋ ਇਹ ਗੋਲੀ ਪਤਾ ਕੀ ਗੱਲ ਆ, ਇੱਥੇ ਕਿਹੜਾ ਮੁਕਾਬਲਾ ਹੋਣਾ ਬੱਚਾ ਹੈਗਾ ਇਹਨੂੰ ਕੱਢ ਦੋ ਵਿੱਚੋਂ ਚਲੋ ਭਾਈ ਦਾ ਜੀ 1 ਸੋਚ ਲਿਆ ਜੀ 1 2 3 ਸਾਜੀ ਰਾਤੀ 1 ਵਜੇ ਕੰਮ ਤੋਂ ਛੁੱਟੀ ਹੋਈ ਮੈਂ ਸਿੱਧਾ ਮੋਟਰਸਾਈਕਲ ਨੂੰ 3-4 ਕਿੱਕਾਂ ਮਾਰੀਆਂ ਉਹ ਸਟਾਰਟ ਨਹੀਂ ਸੀ ਹੋ ਰਿਹਾ ਮੈਂ ਪਲੱਗ ਚੈੱਕ ਕੀਤਾ ਫੂਕਾ ਸ਼ੂਕਾ ਮਾਰ ਕੇ ਦੁਬਾਰਾ ਪਲੱਗ ਲਾਇਆ ਸਟਾਰਟ ਕੀਤੀ ਗੱਡੀ ਸਟਾਰਟ ਹੋ ਗਈ ਲਾਈਟ ਲੂਟ ਪਾ ਲਈ ਜਾਂ ਕਸ਼ਮੀਰ ਪੋਲਾਂ ਨੂੰ ਪਾਈਏ ਰੇਡ ਕੇ ਲੈ ਗਏ ਅੱਗੇ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਘਰ ਪਹੁੰਚੇ ਜਾਂ ਦਰਵਾਜ਼ਾ ਖੜਕਾਇਆ ਵੱਡੇ ਭਾਈ ਨੇ ਦਰਵਾਜ਼ਾ ਖੋਲ੍ਹਿਆ ਉਹਨਾਂ ਨੇ ਮੈਨੂੰ ਕਿਹਾ ਪਾਣੀ ਮੁੱਕਿਆ ਮੈਂ ਪਾਣੀ ਵਾਲੀ ਕਹਿਣ ਅੱਗੇ ਰੱਖੀ ਗ੍ਰੀਨ ਟੋਨ ਗਿਆ ਫਿਲਟਰ ਤੇ ਪਾਣੀ ਭਰਿਆ ਵਾਪਸ ਆਇਆ ਆ ਕੇ ਰੋਟੀ ਖਾਧੀ ਵੱਡਾ ਭਰਾ ਦਵਾਣਾ ਵੀ ਲੈ ਕੇ ਆਇਆ ਸੀ ਬਾਜੀ 20 ਸਕਿੰਟ ਹੋ ਗਏ ਓਏ ਯਾਰ ਖੁਸ਼ ਤੁਸੀਂ ਸਾਰੇ ਹੀ ਸਹੀ ਹੈ ਭਾਜੀ ਹੈ ਨਾ ਬਾਕੀ ਗੱਲਾਂ ਦੀ ਗੱਲਾਂ ਤੇਰੀ ਗੱਡੀ ਡੇਲੀ ਮਿਸਿੰਗ ਕਰਨ ਰਹੀ ਆ ਤੂੰ ਬਾਹਰ ਲਟਾਈ ਹੁੰਦੀ ਆ ਇਹ ਤਾਂ ਮਸਲਾ ਹੱਲ ਕਰ ਅੱਛਾ ਇਹਨੇ ਸਕ੍ਰਿਪਟ ਉਹ ਚੁਣਿਆ ਜਿਹੜਾ ਇਹਨੂੰ ਹਿਫਜ਼ ਹੋਇਆ ਕਿ ਰੋਜ਼ ਗੱਡੀ ਖਰਾਬ ਹੁੰਦੀ ਔਰ ਜੈਨੂਇਨ ਗੱਲ ਰੀਅਲ ਆ ਡੇਲੀ ਜਿਹੜਾ ਗੱਡੀ ਕਿੱਕਾ ਮਾਰਦਾ ਟਾਈਮ ਨਹੀਂ ਮਿਲ ਰਿਹਾ ਸਟਾਰ ਜੀ ਸਾਰਾ ਕੁਝ ਬਾਕੀ ਹੋ ਕੇ ਟਾਈਮ ਜਿੱਦਾਂ ਨਹੀਂ ਮਿਲਿਆ ਉਹਦਾ ਜ਼ਿਆਦਾ ਕੰਮ ਹੋਣ ਵਾਲਾ ਵਾ ਉਹ ਮੈਂ ਜ਼ਿਆਦਾ ਕੰਮ ਇੱਥੋਂ ਜਾ ਕੇ ਸਿੱਧਾ ਵਰਕਸ਼ਾਪ ਜਾਵਾਂਗਾ ਮਿਸਤਰੀ ਬਣਾਵਾਂਗਾ ਇਹਦਾ ਇੰਜਨ ਕਰਦੇ ਉਹਨੇ ਇੰਜਨ ਖੋਲ ਕੇ ਸਾਰਾ ਪਲੱਗ ਪਾਣਾ ਇਹ ਉਹ ਤੇਲ ਚੂਲ ਬਦਲ ਕੇ ਟਿਊਨਿੰਗ ਕਰਕੇ ਸੀਟ ਸੂਟ ਛਾਰੇ ਬਾਲ ਕੇ ਆਰਾਮ ਚਲਾ ਕੇ ਮੈਨੂੰ ਓਕੇ ਕਰ ਦੇਣਾ ਜੋ ਸਹੀ ਕਰਾ ਲਵੇਂ ਤੂੰ ਰੇਡ ਕੇ ਲਓ ਜੀ ਇਧਰ ਬਾਸ਼ੇ ਉਸਤਾਦ ਜੀ ਦੀ ਵਾਰੀ ਬਾਦਸ਼ਾਹਾਂ ਦੀ ਵਾਰੀ ਬਾਦਸ਼ਾਹਾਂ ਦੀ ਵਾਰੀ ਬਾਦਸ਼ਾਹਾਂ ਵਾਸਤੇ ਤਾੜੀਆਂ ਲੈ ਵੀ ਸ਼ਾਨ ਝਾੜ ਦੇ ਵੇਖੀ ਲੈ ਦੇਖੀ ਯਾਰ ਤੂੰ ਉਹਨਾਂ ਨੇ ਕੀ ਚਾਹੇ ਅੱਜ ਦੇਖੀ ਫਤਿਹ ਦੇ ਝੰਡੇ ਪੁੱਟ ਦੇ ਲਓ ਜੀ 1 2 3 ਭਾਈ ਨਹੀਂ ਇਦਾਂ ਨਹੀਂ ਕਰੋ ਇੱਥੇ ਰੋਕੋ ਜ਼ਰਾ ਤੁਸੀਂ ਜਦੋਂ 1 2 3 ਕਹਿਣਾ ਤੁਹਾਡਾ ਸਾਥ ਤੁਸੀਂ ਭਰ ਨਹੀਂ ਸਕਦੇ ਮੈਂ ਭਰ ਲਾਂਗਾ ਭਾਲਣ ਦੇ 1
2 9 ਵਜੇ ਨਾ ਸਵੇਰੇ ਬਾਬਾ ਜੀ ਮੈਨੂੰ ਐ ਲੱਗਾ ਕਿ ਨਾ ਉਹ ਮੈਨੂੰ ਹਿਲਾ ਰਿਹਾ। ਮੈਂ ਹਿਸਾਬ ਲਾਇਆ ਕਿ ਹੋਰ ਸੌਂ ਜਾਵਾਂ 20 ਸਕਿੰਟ ਹੋ ਗਏ। ਇਹ ਹੁਣ ਇਹਦਾ ਤੁਸੀਂ ਮੈਨੂੰ ਲੌਜੀਕ ਪੁੱਛੋ। ਜੀ ਇਹਨਾਂ ਨੇ ਉਸਤਾਦ ਜੀ ਨੇ ਇਸ ਤੋਂ ਸਲੋ ਬੋਲਿਆ ਕਿ ਹਿਸਾਬ ਲੱਗ ਜਾਏਗਾ ਵੀ ਅਸੀਂ ਕਿੰਨਾ ਬੋਲੇ ਆ, ਉਸ ਨਾਲ ਲਫ਼ਜ਼ ਕਿੰਨੇ ਜਾਣਗੇ, ਫਿਰ ਉਸ ਹਿਸਾਬ ਨਾਲ ਜਮਾ ਤਕਸੀਮ ਹੋਣਗੇ, ਫਿਰ ਉਸ ਹਿਸਾਬ ਨਾਲ ਨਾਮ ਤੋਂ ਆਮ ਹੋਏਗਾ। ਲਓ ਜੀ, ਤੁਹਾਡੇ ਲਈ ਇੱਕ ਚੈਲੰਜ ਆ ਭਾਜੀ। ਸੁਣੋ ਮੇਰੀ ਗੱਲ, ਇਹ ਆਡੀਓ ਕੱਟ ਕੇ ਤੁਸੀਂ ਮੋਬਾਈਲ 'ਚ ਰੱਖਣੀ, ਇਹਦੀ ਸਪੀਡ ਸਲੋ ਕਰਕੇ ਤੁਸੀਂ ਦੱਸਣਾ ਵਾ ਕਿ 4 ਦੇ ਵਿੱਚੋਂ ਸਾਰਿਆਂ ਨੇ ਬਹੁਤੇ ਲਫ਼ਜ਼ ਕਿੰਨੇ ਬੋਲੇ। ਓਕੇ ਹੋ ਗਿਆ। ਲਓ ਤੁਹਾਡੇ ਤੇ ਮੈਂ ਅੱਧੀ ਕੁ ਦਿਹਾੜੀ ਬੰਦੇ ਕਰਾਵਾਂਗਾ। ਨਾਲ ਲਿਖ ਰਹੇ। ਠੀਕ ਹੈ ਜੀ। ਇਹਦੇ ਵਾਸਤੇ ਨਾਮ ਵੀ ਕੋਈ ਰੱਖੋ ਉਸਤਾਦ ਜੀ। ਨਹੀਂ ਇਦਾਂ ਹੋ ਸਕਦਾ ਨਾ ਕਿ ਤੁਸੀਂ ਇੱਕ ਲਾਈਨ ਸਲੋ ਕਰ ਲਈ ਨਾ ਟੈਂਪੋ, ਤੇ ਤੁਸੀਂ ਸੁਣ ਲਿਆ ਸੁਬਹ ਮੈਂ ਉੱਠਿਆ, ਇੱਥੇ ਬੰਦ ਕਰ ਲਓ, ਫਿਰ ਤੁਸੀਂ ਗਿਣ ਲਓ ਸੁਬਹ ਮੈਂ ਉੱਠਿਆ, 4 ਹੋ ਗਏ। 4 ਹੋ ਗਏ, ਇਹ ਲਿਖ ਲੈਣਾ, ਫਿਰ ਅਗਲੀ ਲਾਈਨ ਸੁਣਨੀ। ਇਦਾਂ ਕਰਕੇ ਨਾ ਜ਼ਰਾ ਮੈਨੂੰ ਚਾਰਾਂ ਦਾ ਦੱਸਣਾ ਵਾ ਵੀ ਹਿਸਾਬ ਕਿਤਾਬ ਕੀ ਹੈ। ਬਹੁਤੇ ਲਫ਼ਜ਼ ਕਹਿੰਦੇ ਸੀ। ਹਾਂ, ਤੇ ਭਾਈ ਮੇਰੇ ਨਿਕਲੇ, ਉਹਨਾਂ ਨੂੰ ਵੀ ਪਤਾ ਕਿ ਮੁੰਡਾ ਨਹੀਂ ਤੇ ਮੈਨੂੰ ਲੱਗਦਾ ਦਾਨਿਸ਼ ਦੇ ਕਲੀਅਰ ਸੀ ਔਰ ਅੜਿਆ ਘੱਟ ਆ ਦਾਨਿਸ਼। ਇਹ ਵੀ ਨੈਸ਼ ਆ। ਇਹਨਾਂ ਦੋਵਾਂ ਚੋਂ ਇੱਕ ਜਿੱਤੇਗਾ। ਮਿੱਠੇ ਤੂੰ ਦੁਬਾਰਾ ਟਰਾਈ ਕਰ ਲੈ, ਕਿਉਂਕਿ ਤੇਰੇ 23 ਸਕਿੰਟ ਸੀ ਨਾ, 20 ਸਕਿੰਟ ਤੱਕ ਟਰਾਈ ਕਰ। ਫਿਰ ਤਾਂ ਚਲੋ ਜੀ। ਠੀਕ ਹੀ, ਫਿਰ ਸਾਡੀ ਪੂਰੀ ਤਿਆਰੀ ਨਾਲ। ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਮੇਰੇ ਅਲਫਾਜ਼ ਨਹੀਂ ਭਾਈ ਏਦਾਂ ਕਰੋ, 10 ਸਕਿੰਟ ਕਰ ਲਓ, ਕਿਉਂਕਿ ਲਿਖਣਾ ਨਾ ਉਹਨਾਂ ਨੇ 20 ਸਕਿੰਟ ਬਹੁਤ ਹੋਏ ਨੇ। ਮੇਰੇ ਅਲਫਾਜ਼ ਜ਼ਿਆਦਾ ਹੋ ਸਕਦੇ ਇਹਨਾਂ ਨੂੰ, ਕਲੀਅਰ ਘੱਟ ਹੋਣਗੇ। ਇਹ ਮੈਂ ਨਹੀਂ ਸਮਝ ਤੇ ਆਵੇ ਨਾ, ਇੱਕ ਅਸੀਂ ਜੋ ਲਿਖਣੇ ਆ ਜਾਂ ਸੁਣਨੇ ਆ, ਸਮਝ ਆਵੇ ਸਾਨੂੰ। ਨਹੀਂ ਤੂੰ ਚਲੋ ਕਰੀਏ। ਔਰ ਇਹ ਨੋਟ ਨਹੀਂ ਹੁੰਦੇ। ਚਲੋ 10 ਸਕਿੰਟ 10 ਸਕਿੰਟ ਬਾਅਦ ਇੱਕ ਸੈਕਿੰਡ। ਚਲੋ ਸੋਚ ਲਓ ਗਿਣਨੇ ਆ ਹਿਸਾਬ ਕਰਕੇ। ਓਕੇ ਚਲੋ ਸ਼ੁਰੂ ਕਰੋ। ਚਲੋ ਲਓ ਜੀ ਮਿੱਠਾ, ਜੇ ਤੁਸੀਂ ਜਿੱਤ ਗਏ ਹਾਂ ਤੇ ਜਿਹੜੀ ਉਦੋਂ ਏਸੀ ਦੀ ਗੱਲ ਨਹੀਂ ਹੋਈ, ਉਹ ਫ੍ਰੀ ਤੁਹਾਡਾ। ਓਏ ਵੱਡਾ ਕੰਮ। ਗੱਲ ਹੀ ਕਰਦੇ ਆ, ਉਹਨੂੰ ਪੁੱਛੋ ਮੈਂ ਕੀ ਕਿਹਾ, ਮੈਂ ਕਿਹਾ ਯਾਰ ਉਸਤਾਦ ਜੀ ਨੂੰ ਕੋਈ ਨਹੀਂ ਸੀ ਦੇਣ। ਯਾਰ ਲੱਥ ਗਿਆ ਤੇ ਇੱਕ ਮਿੰਟ ਠਹਿਰ ਜਾਓ, ਤੇਰੀ ਤਨਖਾਹ ਵਧੀ? ਹਾਂਜੀ ਵਧ ਗਈ? ਹਾਂਜੀ। ਲਿਆਓ ਕਟਾਓ ਹੁਣ। ਤੁਸੀਂ ਕਿਹਾ ਸੀ ਵਧੀ ਚੋਂ ਕੱਟ ਲੈਣਾ, ਤੇ ਲਿਆ ਕੁਝ ਦੋ, ਕੋਈ ਹਵਾ ਤੇ ਠੰਡੀ ਆਵੇ, ਕੋਈ ਭਵੱਕਾ ਆਵੇ। ਇਹ ਆ ਨਹੀਂ ਰਹੀ। ਇਹਦੇ ਤੇ ਦੇ ਪਹਿਲੇ। ਨਹੀਂ ਜੇ ਵਧੀ ਤੂੰ ਲੈ ਲਈ ਹੈ ਤੇ ਉਹ ਵਾਪਸ ਕਰ ਫੇਰ ਹੀ ਵਧੀ ਤੂੰ ਲੈ ਲਈ ਆ? ਹਾਂਜੀ, ਉਹ ਵਧੀ ਤਾਂ ਬਚਿਆ ਫਿਰਦਾ। ਹਾਂ ਬਸ ਠੀਕ ਆ। ਉਹ ਤੇਰੀ ਵਧੀ ਦਾ ਹੀ ਮੇਰੇ ਕੋਲ ਬਚਿਆ ਹੋਇਆ ਸੀ। ਚੱਲ ਓਕੇ ਜੀ, ਇੱਕ ਮਿੰਟ 10 ਸਕਿੰਟ ਚ ਕਿੰਨੇ ਲਫ਼ਜ਼ ਬੋਲਣੇ? ਇਹ ਨੀ ਮੈਨੂੰ ਪਤਾ। ਏਦਾਂ ਬੋਲਣੇ ਵੀ ਅਗਲੇ ਨੂੰ ਸਲੋ ਕਰਕੇ ਸਮਝ ਵੀ ਆਵੇ। ਸਮਝ ਆਏਗੀ ਇਨਸ਼ਾਅੱਲਾ। ਸਪੀਡ ਚ ਨਹੀਂ ਮਰਜ਼ੀ ਰੱਖ, ਲੇਕਿਨ ਬੜਾ ਨਾ ਹੋਏ। ਓਕੇ 1 2 3। ਸਵੇਰ ਉੱਠਿਆ ਮੈਂ ਭਾਈ, ਨਾਸ਼ਤਾ ਕੀਤਾ ਵਾ, ਨਹਾਤਾ ਵਾ, ਬੱਚੇ ਨੂੰ ਮਿਲਿਆ, ਆਪਣੀ ਅੰਮੀ ਨੂੰ ਮਿਲਿਆ, ਨੋਨੀ ਨਾਲ ਲੈ ਕੇ ਸਦਕਾ ਸੁਣ ਕੇ ਕਸ਼ਮੀਰ ਪੁਲ ਹੋ ਕੇ ਜਿਹੜਾ ਦਫ਼ਤਰ ਹੈ ਤੇ ਬੂਹਾ ਖੋਲਿਆ, ਭਾਈ ਸ਼ਰਾਦ ਕੋ ਗਿਆ, ਉਹਨੂੰ ਜਾ ਕੇ ਕਿਹਾ ਭਰਾਵਾ ਗੱਲ ਤੂੰ ਕੱਢ ਦੇਣੀ। ਫਿਰ ਦਾਰਸ਼ ਨੂੰ ਲੈ ਕੇ ਤੇ ਬਹਿ ਕੇ ਪਰ ਥੋੜਾ ਸਕ੍ਰਿਪਟ ਬਣਾਇਆ, ਉਸਤਾਦ ਜੀ ਕੋ ਗਿਆ, ਸਕ੍ਰਿਪਟ ਓਕੇ ਭਾਜੀ, ਉਸਤਾਦ ਜੀ ਹਰ ਤਰੀਕੇ ਦਾ ਕੰਮ। 14 ਸੈਕਿੰਡ ਹੋ ਗਏ। 14 ਸੈਕਿੰਡ ਹੋ ਗਏ। ਚੱਲ ਦੁਬਾਰਾ 10 ਸੈਕਿੰਡ ਤੱਕ। ਇਹ ਮਿੱਠਾ ਨਹੀਂ ਲੱਗ ਰਿਹਾ, ਸਲੋ ਤੇਜ਼ ਨਹੀਂ ਸੀ। ਨਾਲੇ ਆਪੇ ਕਾ ਸਮਝ- ਮੈਂ ਤੈਨੂੰ ਇੱਕ ਮੌਕਾ ਦੇ ਰਿਹਾ ਜਾਣ ਦੁਬਾਰਾ, ਕਿ ਮੈਂ ਨਹੀਂ ਚਾਹੁੰਦਾ ਕਿ ਤੂੰ ਹਾਰੇ। ਆਪੇ ਗੱਲ ਸਮਝ ਵੀ ਆਵੇ। ਤੈਨੂੰ ਏਸੀ ਦੇ ਸਪੀਡ ਤੇਜ਼ ਕਰ। ਜਦੋਂ ਤੂੰ ਜੁਗਤ ਕਰਦਾ ਸਪੀਡ 'ਚ ਸਮਝ ਨਹੀਂ ਆਉਂਦੀ, ਆਂਦੀ ਤੇ ਫਿਰ ਇਦਾਂ ਹੀ ਤੂੰ ਤੇ ਬਿਲਕੁਲ ਮਿੱਟੀ ਹੋ ਗਿਆ। ਓਕੇ 1 2 3। ਸਵੇਰ ਉੱਠਿਆ ਭਾਈ, ਇਸ ਤਰ੍ਹਾਂ ਨਾਸ਼ਤਾ ਕੀਤਾ, ਆਪਣਾ ਬੱਚੇ ਨੂੰ ਮਿਲਿਆ, ਆਪਣੀ ਅੰਮੀ ਨੂੰ ਮਿਲਿਆ, ਮੈਂ ਸਾਥ ਕਰ। ਨਹੀਂ ਇਹ ਹੋ ਗਿਆ। ਮੈਨੂੰ ਸਮਝ ਆਈ ਆ, ਨਹੀਂ ਮੈਨੂੰ ਸਮਝ ਆਈ ਸੀ। ਨਹੀਂ 1 2 3। ਸਵੇਰ ਉੱਠਿਆ ਭਾਜੀ, ਇਸ ਤਰ੍ਹਾਂ ਕਰਕੇ ਨਾਸ਼ਤਾ ਕੀਤਾ, ਨਹਾਤਾ ਵਾ, ਬੱਚੇ ਨੂੰ ਮਿਲਿਆ, ਆਪਣੀ ਅੰਮੀ ਨੂੰ ਮਿਲਿਆ, ਨੋਨੀ ਨਾਲ ਲੈ ਕੇ ਕਸ਼ਮੀਰ ਪੁਲ ਹੋ ਕੇ ਸਿੱਧਾ ਦਫ਼ਤਰ ਆ, ਦਫ਼ਤਰ ਕੇ ਹੱਥ ਮਿਲਿਆ, ਲੋਕਾਂ का बुआ कॉल भाई शराद मिला, शराद की रीडिंग करनी हो गया, बस साजिन का बस स्क्रिप्ट तैयार हो गया, दर्श का भी हो गया, सारा उठा कर जुगता करिए। ਬਸ ਜੁਗਤਾਂ ਕਰੀਏ। हाँ ਹਾਂ ਇਹ ਅੱਧਾ ਸੈਕਿੰਡ ਅੱਗੇ ਹੋ ਗਿਆ। ਚਲੋ ਠੀਕ ਹੈ। ਲੋ ਜੀ ਐ ਹੁੰਦਾ ਇਹ ਕਰ ਲੈਣਾ ਕਾਪੀ। ਹਾਂਜੀ ਭਾਜੀ। ਇੱਕ ਮੈਂ ਵੀ ਅੱਛਾ ਚਲੋ 1 ਇੱਧਰ ਨਹੀਂ ਦੇਖਣਾ, ਤੂੰ ਉੱਧਰ ਦੇਖਣਾ। ਜਿੱਥੇ ਮੈਂ ਤੈਨੂੰ ਇੰਜ ਕਰਦਾ ਤੂੰ ਉੱਥੇ ਹੀ ਚੁੱਪ ਕਰ ਜਾਣਾ। ਜਿਹੜਾ ਲਫ਼ਜ਼ ਤੇਰੇ ਮੂੰਹ 'ਚ ਹੋਵੇ ਤੂੰ ਚੁੱਪ ਕਰ ਜਾਣਾ। ना करेगा 1 2 3। ਇਹ ਭਾਜੀ ਮੈਂ ਸਵੇਰ ਉੱਠਿਆ ਵਾ, ਨਹਾ ਕੇ ਨਾਸ਼ਤਾ ਕੀਤਾ, ਨਾਸ਼ਤਾ ਕਰਕੇ ਮੈਂ ਆਪਣੇ ਅੱਬੂ ਦੇ ਕੋਲ ਗਿਆ। ਅੱਬੂ ਮੈਨੂੰ ਕਹਿੰਦੇ ਮਾਰਕੀਟ ਤੋਂ ਜਾ ਕੇ ਸਮਾਨ ਲਿਆ। ਉੱਥੇ ਮੈਂ ਗਿਆ ਔਰ ਪਰਚੂਨ ਵਾਲੇ ਮੈਂ ਪੈਸੇ ਦੇ, ਮੈਂ ਕਿਹਾ ਚੀਨੀ ਪੱਤੀ ਘੋਸਾ ਬਣਾ ਦੇ ਜਾਂ ਆਪਣੇ ਮਿਰਚ ਮਸਾਲੇ ਦਾਣਾ ਸ਼ੈਂਪੂ ਸ਼ੈਂਪੂ 4 ਮੈਨੂੰ ਦੇ ਦੇ। ਉਸ ਤੋਂ ਬਾਅਦ ਹਾਂਜੀ 10 ਸਕਿੰਟ ਹੋ ਗਏ। नोनी ਇਹਦੇ ਘੱਟ ਹੀ ਆ, ਗੁੱਡ ਵੇ ਗੁੱਡ। ਇਹਦੇ ਘੱਟ ਹੀ ਰਾਸ਼ ਬਾਸ਼ਾ ਸਾਨੂੰ ਸ਼ਰਤ ਲਾਦਾ ਥਣ। ਤੇਰੇ ਨਾਲੋਂ ਘੱਟ। ਨਹੀਂ ਇਹਦੇ ਨਹੀਂ ਮਿੱਠੇ ਨੂੰ ਥੋੜਾ ਟਾਈਮ ਜ਼ਿਆਦਾ ਮਿਲਿਆ। ਇਹਦੇ ਨੇ 6-7 ਲਫ਼ਜ਼ ਬਾਅਦ 'ਚ ਵੀ ਬੋਲਤੇ ਸੀ। ਇਹਦਾ ਦੁਬਾਰਾ ਕਰਦੇ ਹਾਂ ਕਿਉਂਕਿ ਇਹ ਸਹੀ ਸੀ। ਜਿੱਥੇ ਮੈਂ ਰੋਕਿਆ ਨਾ, ਜਿੱਥੇ ਮੈਂ ਇੰਜ ਕੀਤਾ ਉੱਥੇ ਚੁੱਪ ਕਰ ਜਾਣਾ। 1 2 3। ਤੇਰੇ ਗੁਰੂ ਰੰਗ ਲੱਗ ਪਤਲਾ ਪਤੰਗ ਦੇਖ ਤੇ ਸਾਨੂੰ ਸਮਝ ਨਹੀਂ ਆਉਂਦੀ, ਟਕ ਟਕਾ ਲਾਉਂਦਾ ਲਫ਼ਜ਼ਾਂ ਨੂੰ ਕਿਤੇ। ਭਾਜੀ ਸਲੋ ਬੋਲੋ, ਸਮਝ ਆਵੇ। ਅੱਛਾ 1 ਸਲੋ ਤੋਂ ਮਰਾਦ ਇਹ ਨਹੀਂ ਵੀ ਉਦੋਂ ਕਹੇ ਤੁਸੀਂ ਕਹਿ ਸਲੋ ਬੋਲ ਲਓ, ਜਿੰਨੀ ਮਰਜ਼ੀ ਤੇਜ਼ ਬੋਲ ਸਮਝ ਸਾਡੀ ਆਵੇ। ਸਮਝ ਆਉਣੀ ਚਾਹੀਦੀ। 1 2 3।
ਤੇਰਾ ਗੋਰਾ ਗੋਰਾ ਰੰਗ ਲੱਗ ਪਤਲਾ ਪਤੰਗ ਦੇਖ ਦੇਖ ਗੱਭਰੂ ਤੇਰਾ ਮੁੱਕ ਜਾਵੇ ਇਹ ਕੀ ਕਹਿ ਰਿਹਾ? ਇਹ ਕੀ ਕਹਿ ਰਿਹਾ ਤੂੰ? ਆਪੇ ਹੀ ਹੁੰਦਾ ਗਾਣਾ ਵਾ ਕੋਈ? ਹਾਂਜੀ ਰੈਪ ਕਰ ਰਹੇ ਆ ਪੀਟਰ ਇਦਾਂ ਤੇ ਸਾਨੂੰ ਵੀ ਬੜੇ ਰੈਪ ਇਹ ਹੁੰਦੇ ਕੀ ਹੈ ਸਲੋ ਕਹੀਂ? ਤੇਰਾ ਗੋਰਾ ਗੋਰਾ ਰੰਗ ਲੱਕ ਪਤਲਾ ਪਤੰਗ ਦੇਖ ਦੇਖ ਗੱਭਰੂ ਨੂੰ ਤੇਰਾ ਮੁੱਕ ਜਾਵੇ ਸੰਗ ਚਲੋ 1 2 3 ਤੇਰਾ ਗੋਰਾ ਗੋਰਾ ਰੰਗ ਲੱਕ ਪਤਲਾ ਪਤੰਗ ਦੇਖ ਦੇਖ ਗੱਭਰੂ ਨੂੰ ਤੇਰਾ ਮੁੱਕ ਜਾਵੇ ਸੰਗ ਨੇ ਟੁੱਟੂ ਬਲ ਖਾ ਕੇ ਪੱਪ ਰੱਖਦੀ ਟਕਾ ਕੇ ਜੁੱਤੀ ਜੁਬ ਜੁਬ ਕਰੇ ਰੱਖੇ ਕੁੰਗਰੂ ਡਵਾ ਕੇ ਤੇਰਾ ਨਖਰਾ ਪਿਆਰਾ ਸਾਡੇ ਜਗ ਨੂੰ ਪਿਆਰਾ ਮੇਰੇ ਦਿਲ 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 ਗੀਤ ਤੇਰੇ ਯਾਰਾ ਪਹਿਲ ਬਹੁਤ ਹੋ ਗਿਆ ਚਲੋ ਖੈਰ ਨੋਨੀ ਰਹਿ ਗਿਆ ਚਲੋ ਜੀ ਹਾਂਜੀ ਭੈਣ 1 2 3 ਜੀ ਸਾਰੀ ਮੇਰੇ ਘਰ ਮੇਰੀ ਸਾਸਾ ਜੀ ਸੀ ਉਹਨੇ ਮੈਨੂੰ ਕਿਹਾ ਮੈਂ ਸ਼ਾਮ ਨੂੰ ਘਰ ਵਾਪਸ ਜਾਣਾ ਮੈਨੂੰ ਲਾਰੀ ਅੱਡੇ ਲਾ ਕੇ ਲਾਰੀ ਅੱਡੇ ਗਿਆ ਗੇ ਹਾਕਰ ਨਾ 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 ਦੇਖਿਆ ਮੈਨੂੰ ਪਤਾ ਵੀ ਨਹੀਂ ਨਹੀਂ ਸਮਝ ਆ ਗਿਆ ਚਲੋ ਜੀ 1 ਅੱਛਾ ਕਲੈਰਿਟੀ ਤੇ ਨੰਬਰ ਲੈਦਾ ਮਿਲਣ ਦਾ ਹਾਂ 1 2 3 ਸਾਡੀ ਸੱਸ ਮੇਰੀ ਮੇਰੇ ਘਰ ਆਈ ਸੀ ਉਹਨੇ ਸ਼ਾਮ ਨੂੰ ਮੈਨੂੰ ਕਿਹਾ ਮੈਨੂੰ ਲਾਰੀ ਅੱਡੇ ਲਾ ਕੇ ਆਣਾ ਮੈਂ ਘਰ ਵਾਪਸ ਜਾਣਾ ਮੈਂ ਲਾਰੀ ਅੱਡੇ ਉਹਨੂੰ ਮੋਟਰਸਾਈਕਲ ਤੇ ਬਿਠਾਇਆ ਕਿ ਇੱਕ ਵਾਰੀ ਲੈ ਗਿਆ ਲਾਰੀ ਅੱਡੇ ਗਿਆ ਉੱਥੇ ਹਾਕਰ ਰੋ ਕਰ ਰਿਹਾ ਬਸ ਨਹੀਂ ਆ ਐਂਡ ਤੇ ਤਾਂ ਕਿੰਨੇ ਹੀ ਇੱਕੋ ਹੀ ਵਾਰੀ ਲੋਰ ਉਹ ਇੱਕ ਹੀ ਗਿਣਿਆ ਜਾਣਾ ਅੱਛਾ ਉਹ ਇੱਕ ਹੀ ਇਦਾਂ ਤਾਂ ਫਿਰ ਤੂੰ ਲੋ ਕਹੀ ਜਾ ਜਾਏ ਹਾਂ ਡਬਲ ਲਫ਼ਜ਼ ਨਹੀਂ ਗਿਣਨਾ ਲੋਰ ਭਾਵੇਂ 20 ਵਾਰੀ ਕਿਹਾ ਇੱਕ ਵਾਰੀ ਲੋਰ ਗਿਣਨਾ ਜਾਏ 4 ਲਾਹੌਰ ਕਟਵਾ ਲਏ ਆਪਣੇ ਫੜੇ ਗਏ ਚਲੋ ਜੀ ਮਿੱਠਾ ਸਾਹਿਬ ਦੁਬਾਰਾ 1 ਇੱਕ ਸੈਕਿੰਡ ਚਲੋ ਜਿੱਥੇ ਮੇਰੀ ਆਵਾਜ਼ ਆਉਣੀ ਨਾ ਲਾਊਡ ਉੱਥੇ ਤੁਸੀਂ ਰੁਕ ਜਾਣਾ Okay. 1 2 3 ਸੁਬਹ ਉੱਠਾ ਮੈਂ ਨਾਸ਼ਤਾ ਕੀਤਾ ਬੱਚੇ ਨੇ ਮਿਲਿਆ ਆਪਣੀ ਅੰਮੀ ਨੇ ਮਿਲਿਆ ਨੋਨੀ ਨਾਲ ਲੈ ਕੇ ਸਤਕਾਰ ਲੈ ਕੇ ਸਾਡੇ ਕੋਲ ਕਸ਼ਮੀਰ ਪੁਲ ਹੋ ਕੇ ਕਿਸੇ ਦਾ ਆਦਰ ਖੁਦਾ ਹੈ ਤੈਨੂੰ ਕੋਈ ਦਫ਼ਤਰ ਕੋਲੇ ਸ਼ਾਨ ਨੂੰ ਭਾਈ ਦਾ ਕੋਲੇ ਉਸਤਾਦ ਨੂੰ ਮਿਲਿਆ ਤਾਂ ਮੈਂ ਕਿਦਾਂ ਕੋਲ ਸਿਗਰਟ ਮੈਂ ਜੁਗਤਾ ਕੀਤੀ ਸਾਰੇ ਸਾਫ ਕਲੈਕਟ ਕਰਕੇ ਸ਼ੋਅ ਕੀਤਾ ਇਹ ਭਾਜੀ ਪੂਰਾ ਹੋ ਗਿਆ ਇਹ ਦੇਖੋ ਲਓ ਜੀ ਆਤਮ ਦੇ ਅਗਰ ਤੋਂ ਭਰਾ ਦਾ ਛੱਡ ਦੇ ਹਾਂਜੀ ਤੁਹਾਡੇ ਹਿਸਾਬ ਨਾਲ ਗੈਸ ਕਰੋ ਕਿਹਦਾ ਮੇਰੇ ਹਿਸਾਬ ਨਾਲ ਸਾਜੀ ਉਹ ਮੈਰ ਦੇ ਜ਼ਿਆਦਾ ਮਹਿਰ ਦੇ ਕਲੀਅਰ ਵੀ ਸੀ ਜ਼ਿਆਦਾ ਵੀ ਸੀ ਮਹਿਰ ਤੇਜ਼ ਵੀ ਆ ਦੁਬਾਰਾ ਲੈਣਾ ਚਾਂਸ ਤੇ ਦੇ ਲਾ ਇਹ ਨਾ ਤੂੰ ਅੱਜ ਬਸ ਹੋ ਗਿਆ। ਮਿੱਠੇ ਨੂੰ ਤੁਸੀਂ ਹੋ ਗਿਆ ਸਾਜੀ ਆਪਾਂ ਇੱਕੋ ਚੀਜ਼ ਪਾ ਮੇਰੇ ਗਏ ਜ਼ਿਆਦਾ ਸੀਗੇ ਲਫ਼ਜ਼ ਤੇਰੇ ਤੇ ਬਹੁਤ ਜ਼ਿਆਦਾ ਸੀਗੇ ਤੇਰੇ ਤੇ ਗਿਣੇ ਨਹੀਂ ਜਾਣੇ ਤੇਰੇ ਲਫ਼ਜ਼ ਨਹੀਂ ਗਿਣਨੇ ਉਹ ਗਾਣਾ ਸੁਣ ਲੈਣਾ ਬਸ ਪਤਾ ਲੱਗਣਾ ਇੰਨੇ ਲਫ਼ਜ਼ ਵਿੱਚ ਉਹਦੇ ਗੋਰੋ ਗੋਰੋ ਰੰਗ ਸੀ ਮਤਲਬ ਪਤੰਗ ਸੀ ਸਾਰਾ ਪਤਾ ਸਾਨੂੰ ਵੀ ਬਥੇਰੇ ਆਉਂਦੇ ਆ ਰੈਪ ਤੇ ਜਿੰਨੇ ਆਹ ਇਹ ਤਾਂ ਐਪ ਤੇ ਉਧਰ ਗਏ ਆਹ ਤੇ ਫਿਰ ਰੈਪ ਹੀ ਹੁੰਦਾ ਚਲੋ ਜੀ ਲਓ ਜੀ ਮੁੱਕ ਗਿਆ ਜੀ। ਅੱਛਾ ਜੀ ਤੁਸੀਂ ਇਦਾਂ ਕਰੋ ਇੱਕ ਹੋਰ ਆਸਾਨੀ ਕਰਦੇ ਆ ਕੱਚਾ ਪਾਪੜ ਪੱਕਾ ਪਾਪੜ 10 ਸਕਿੰਟ ਚ ਕਿੰਨੀ ਵਾਰੀ ਕਹਿਣਾ ਤੂੰ ਉਸਤਾਦ ਜੀ ਕਲੀਅਰ ਨਹੀਂ ਕਹਿ ਹੋਣਾ ਵਿੱਚ ਇਹ ਅੜ ਜਾਣੀ ਆ ਜ਼ੁਬਾਨ ਅੜ ਜੇ ਤੇ ਦੁਬਾਰਾ ਕਹਿ ਤੇ ਗਲਤੀ- ਨਹੀਂ ਗਲਤੀ ਛੱਡ ਲਫ਼ਜ਼ ਕਿੰਨੀ ਬੋਲ। ਵਾਰੀ ਕਹਿਣਾ ਕੱਚਾ ਪਾਪੜ ਪੱਕਾ ਪਾਪੜ ਜ਼ਬਾਨ ਨੂੰ ਤੇਲ ਤੇ ਲਾੜੇ ਕਿਉਂ ਨਹੀਂ ਉਹ ਯਾਰ ਲਫ਼ਜ਼ ਨਹੀਂ ਨਹੀਂ ਯਾਰ ਕਲੀਅਰ ਕੱਚਾ ਨਿਕਲਦਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਪਾਪੜ ਇਦਾਂ ਕਹਿ ਲਓ ਹਾਂ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਪਾਪੜ ਇਹ ਕਹਿੰਦਾ ਹਾਂ ਤਾਂ ਚੱਲਣ ਦੇ ਕੱਚਾ ਪਾਪੜ ਕੱਚਾ ਪਾਪੜ ਕਹਿੰਦਾ ਪਰੇ ਨੂੰ ਮੂੰਹ ਕਰਕੇ ਗੱਲ ਸਾਜੀ ਇਦਾਂ ਕਰ ਲੈਂਦੇ ਚਲੋ ਜੀ ਚੱਲ ਵੀ ਕੱਚਾ ਪਾਪੜ ਪੱਕਾ ਪਾਪੜ ਬਲਕਿ ਇਹ ਤਾਂ ਤੂੰ ਗਿਣ ਵੀ ਲੈਣਾ ਇਧਰੋਂ ਸ਼ੁਰੂ ਹੋ ਇਹ ਤਾਂ ਗਿਣ ਵੀ ਲੈਣਾ ਤੂੰ ਨਾਲ ਗਿਣੀ ਜਾ ਕੱਚਾ ਪਾਪੜ ਪੱਕਾ ਪਾਪੜ ਇੱਥੇ ਇੱਕ ਹੋ ਗਿਆ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਇੰਜ ਤੂੰ ਗਿਣਨਾ ਵਾ 15 ਸਕਿੰਟ ਚ ਓਕੇ ਜੀ 15 ਚਲੋ, ਸਕਿੰਟ okay. ਅਗਰ ਅੜ ਜੇ ਨਾ ਜਿੱਥੇ ਉਹ ਨਹੀਂ ਗਿਣਨਾ ਜਿੱਥੇ ਅੜ ਜੇ ਉਹ ਨਹੀਂ ਗਿਣਨਾ ਜਿਹੜਾ ਤੈਨੂੰ ਕਲੀਅਰ ਸੁਣਾਈ ਦੇਵੇ ਉਹ ਗਿਣਨਾ Okay, done. 1 2 3 ਕੱਚਾ ਪਾਪੜ ਪੱਕਾ ਪਾਪੜ 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 ਕੱਚਾ ਪਾਪੜ ਪੱਕਾ ਕੱਚਾ ਪਾਪੜ ਪੱਕਾ ਪਾਪੜ 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 ਗੋਮੜ ਦੇਖੀ ਹਾਂਜੀ ਕਿੰਨਾ 15 15 ਹੋ ਗਿਆ ਉਹ ਨਹੀਂ ਉਹ ਭਾਈ ਬਾਹਰ 3 18 ਨਹੀਂ ਉਹ ਵਿੱਚੋਂ ਖਰਾਬ ਵਾਲਾ ਨਹੀਂ ਗਿਣਨਾ ਨਹੀਂ ਉਹ ਸਾਹ ਐਸੀ ਖਰਾਬ ਤੇ ਕੀਤਾ ਹੀ ਕੋਈ ਨਹੀਂ ਬਾਦਸ਼ਾਹ ਤੇ 3 18 15 ਤੇ 3 18 18 ਸਾਜੀ 18 ਓਕੇ ਚਲੋ ਤੁਸੀਂ ਦੋ 18 ਕਿਤਾ ਹੋ ਗਿਆ ਯਾਰ ਨਾ 18 ਸੀ 15 ਪੂਰੀਆਂ ਤੇ 3 ਆ ਫੇਰ ਦੁਬਾਰਾ ਚਲੋ ਭਾਜੀ ਸਿੱਧਾ ਹੋ ਕੇ ਜਰਾ ਸਿੱਧਾ ਹੋ ਕੇ ਐਕਟਿਵ ਹੋ ਕੇ ਬੇਟੇ ਓਕੇ ਆ ਓਏ ਚਲੋ ਲੱਖ ਲਾ ਤੇ 1.5 ਲੱਖ ਨਾ 5 ਟਾਈਮ ਸ਼ੁਰੂ ਕਰੋ ਸਾਰੇ ਉਹ ਹਿੱਲਿਆ ਬਾ ਕੁਛ ਨਹੀਂ ਹੋਇਆ ਟਾਈਮ ਸ਼ੁਰੂ ਕਰ ਤੂੰ ਹਿੱਲਿਆ ਵਾ ਅੱਛਾ ਚਲੋ ਮਾਲਕਾ ਤੋਂ ਮੁੱਕ ਵੀ ਬੜਾ ਸੋਹਣਾ ਚਲੋ ਜੀ ਇਹਦੇ ਕਿੰਨੇ ਹੋਏ 18 18 ਵੱਧ ਹੀ ਹੋ ਗਏ ਯਾਰ ਅੱਲਾ ਚਲੋ ਜੀ 1 2 3 ਕੱਚਾ ਪਾਪੜ ਪੱਕਾ ਪਾਪੜ 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 ਕੱਚਾ ਪਾਪੜ ਪੱਕਾ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਜੀ ਬਸ ਦੇ ਹੋਏ ਸੀ 9 ਤੇ 2 11 11 ਕਿਤੇ ਆਂਡਾ ਇਹਦੇ ਪਤਾ ਚਲੋ ਜੀ ਪੰਜ ਚਲੋ ਧਿਆਨ ਨਾਲ 2 ਘੰਟਾ ਜੀ ਹੈ ਮਿੱਠੇ ਤੇ 18 ਹਾਂਜੀ ਤੇ 11 ਚਲੋ ਜੀ 1 2
3 ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਯਾਰ ਭਾਈ ਉਹ ਸਹੀ ਦਿੰਦਾ ਲੈ ਕੱਚਾ ਪਾਪੜ ਪੱਕਾ ਪਾਪੜ 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 ਕੱਚਾ ਪਾਪੜ ਬਸ ਇਹਦਾ ਕੱਚਾ ਪੱਪੜ ਬਾਹਰ ਐਡੀ ਸਲੋ ਚ ਵੀ ਥੋੜਾ ਜਿਹਾ ਤੂੰ ਜਿੱਤ ਸਕਦਾ ਤੈਨੂੰ ਇੱਕ ਚਾਂਸ ਹੋਰ ਦੇ ਦੇ ਪਹਿਲਾਂ ਤੂੰ ਸਟਾਰਟ ਤੇ ਕਹਿਣਾ ਹਸਾ ਰਿਹਾ ਉਧਰ ਨਹੀਂ ਤੂੰ ਵੇਖ ਧੋਖਾ ਬੰਦ ਕਰ ਲਾ 1 2 ਅੱਛਾ ਟੈਂਪੋ ਦੇਖ ਲਾ 1 2 3 ਇਹ ਟੈਂਪੋ ਹੀ ਚਲੋ 1 2 3 ਕੱਚਾ ਪਾਪੜ ਪੱਕਾ ਪਾਪੜ 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 ਬਸ 12 ਤੇ 13 13 ਤੇਰਾ ਲੇਕਿਨ ਤਿੰਨ ਇੱਕ ਸਕਿੰਟ ਚ ਇੱਕ ਕਿਹਾ ਨੇ ਮੈਂ ਇਥੋਂ ਦੇਖ ਰਿਹਾ ਸੀ ਇੱਕ ਸਕਿੰਟ ਚ ਇੱਕ ਸੀ 15 ਸਕਿੰਟ ਚ ਨਾ ਵਿੱਚੋਂ ਅੜਿਆ ਉਹ 13 ਕਰ ਰਹਿ ਗਏ ਦੋ ਚਲੋ। ਕੈਂਸਲ ਹੋ ਗਏ 13 ਹੀ ਚਲੋ ਜੀ ਭਾਜੀ ਮੇਰੇ ਯਾਰ ਨੇ ਜਿੱਤਣਾ ਦੇਖਿਆ ਸੀ ਚਲੋ ਯਾਰ 7 ਸਾਲ ਦੀ ਸਟੋਰੀ ਬਹੁਤ ਸੋਹਣੀ ਸੁਣਾਈ ਹੈ ਚਲੋ ਜੀ 1 2 3 ਕੱਚਾ ਪਾਪੜ ਪੱਕਾ ਪਾਪੜ 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 ਕੱਕੜ ਪਾਕੜ ਚੱਕੜ ਪਾਕੜ ਕੱਚਾ ਪਾਪੜ ਪੱਕਾ ਚਾਪੜ ਪੱਕਾ ਚਾਪੜ ਕੱਪਾ ਚਾਪੜ ਚਾਕੜ ਪਾਪੜ ਕੱਚਾ ਪਾਪੜ ਪੱਕਾ ਪਾਕੜ ਕੱਕੜ ਯਾਰ ਕੱਚਾ ਪਾਪੜ ਚੱਕਾ ਪਾਕੜ ਪੱਕਾ ਚਾਕੜ ਕੱਕਾ ਪਾਪੜ ਪੱਕਾ ਪਾਪੜ ਪੱਕਾ ਚਾਪੜ ਪੱਕਾ ਚਾਪੜ ਚੱਕਾ ਪਾਪੜ ਕੱਚਾ ਪਾਪੜ ਪੱਕੜ ਪਾਪੜ 40 ਸੈਕਿੰਡ ਹੋ ਗਏ ਆ ਯਾਰ ਸੈਕਿੰਡ ਕਾਕੜ ਵਿੱਚ ਉਹ ਮਾਮਾ ਵਿੱਚ ਨੇਹਾ ਕੱਕੜ ਵੀ ਕਹਿ ਗਏ ਸਿੱਕਾ ਕੱਚਾ ਪਾਪੜ ਪੱਕਾ ਪਾਪੜ ਨੇਹਾ ਕੱਕੜ ਪੱਕਾ ਪਾਪੜ ਲਾਕੜਾ ਕਾਕੜਾ ਵੀ ਗਿਆ ਹਾਂ ਯਾਰ ਤੂੰ ਯਾਰ ਆਰਾਮ ਨੂੰ ਛੱਡ ਕੋਈ ਮੇਰੇ ਮੋਲਾ ਬੜੀ ਕੰਮ ਨੂੰ ਦੀ ਕਿ ਤੁਸੀਂ ਕੱਚਾ ਪਾਪੜ ਪੱਕਾ ਪਾਕੜ ਕਹਿ ਦੇਣਾ ਤੂੰ ਪੱਕਾ ਕਾਕੜ ਕੱਚਾ ਕਾਕੜ ਪੱਕਾ ਪਾਕੜ ਕਹੀ ਸਪੀਡ ਦੇ ਚੱਕਰ ਚ ਮਿਕਸ ਹੋ ਗਿਆ ਅੰਦਰ ਏਦਾਂ ਹੀ ਹੁੰਦਾ ਯਾਰ ਤਾਂ ਇੱਕ ਵਾਰੀ ਫੇਕ ਕਹਿੰਦੇ ਯਾਰ ਸਹੀ ਨਾ ਕਹੀ ਤੇਰੀ ਮਿਹਰਬਾਨੀ ਸੀਰੀਅਸ ਯਾਰ ਦਾਨਿਸ਼ ਓਕੇ ਦਾਨਿਸ਼ ਇੱਕ ਚਾਲ ਤੈਨੂੰ ਹੋਰ ਦੇਣਾ ਓਕੇ ਸਰ ਸੀਰੀਅਸ ਬਿਲਕੁਲ ਹਾਂ 1 2 3 ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਕੜ ਪੱਕਾ ਪਾਕੜ ਕੱਚਾ ਪਾਪੜ ਨੀਹਾ ਕਾਕੜ ਕੱਚਾ ਛਾਪੜ ਪੱਕਾ ਛਾਪੜ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਕੜ ਛਕੜ ਕਾ ਪਾਕੜ ਛਕੜਾ ਕਾਕੜ ਪਾਕੜ ਛਕੜ ਕਾਕੜ ਚੱਕਾ ਪਾਕੜ ਛਕੜ ਕੱਚਾ ਪਾਪੜ ਛੱਕਾ ਪਾਪੜ ਪੱਕਾ ਚੱਕ ਪੱਕਾ ਪਾਪੜ ਚੱਕਾ ਪਾਪੜ ਕੱਚਾ ਪਾਪੜ ਚੱਕਾ ਪਾਪੜ ਕੱਚਾ ਪਾਪੜ ਕੱਪਾ ਚਾਪੜ ਚੱਪਾ ਕਾਕੜ ਚੱਪਾ ਕਾਕੜ ਕੱਪਾ ਚੱਕੜ ਕੱਪਾ ਚਾਪੜ ਪੱਕਾ ਚਾਪੜ ਪੱਕਾ ਪਾਪੜ ਕੱਚਾ ਪਾਪੜ ਕੱਪਾ ਪਾਪੜ ਚਾਪੜ ਪਾਪੜ ਚੱਕਾ ਕਾਪੜ ਕੱਪਾ ਪਾਪੜ ਦੋ ਕਿਰ ਵੀ ਕਰਦਾ ਚੱਪਾ ਚੱਕਾ ਚੱਕਾ ਅੱਛਾ ਮੇਰੀ ਗੱਲ ਸੁਣ ਕੱਚਾ ਪਾਪੜ ਪੱਕਾ ਪਾਪੜ ਠੀਕ ਆ ਇਹਦਾ ਕਾਫੀਆ ਰਦੀਫ ਨੇਹਾ ਕੱਕੜ ਛਾਪਰ ਇਹ ਵੀ ਠੀਕ ਆ ਆ ਵਿੱਚ ਤੂੰ ਇੱਕ ਬਿਲਕੁਲ ਕਾਫੀਆ ਰਦੀਫ ਤੋਂ ਇਲਾਵਾ ਕੱਚਾ ਪਾਪੜ ਕਾਬੂ ਨਹੀਂ ਆ ਰਿਹਾ ਅੱਛਾ ਕਾਬੂ ਨਹੀਂ ਸੀ ਲੈ ਵੀ ਤਾਰਾ ਜਿੱਤ ਗਿਆ ਬਈ ਮੈਨੂੰ ਇਦਾਂ ਲੱਗਣ ਡਿਆ ਤਾਮਿਲ ਫਿਲਮ ਸ਼ੁਰੂ ਹੋ ਗਈ ਅੱਛਾ ਤੁਸੀਂ ਸਮਝਦੇ ਕਿ ਇਹਨੇ ਜਾਣ ਕੇ ਇਦਾਂ ਕੀਤਾ ਲੇਕਿਨ ਇਹ ਮੇਰੇ ਕੋਲੋਂ ਕਿਹਾ ਹੀ ਇਦਾਂ ਗਿਆ ਉਸਤਾਦ ਜੀ ਮੇਰੇ ਕੋਲੋਂ ਨਹੀਂ ਇਹ ਕਿਹਾ ਜਾਣਾ ਕੱਚਾ ਪਾਪੜ ਇੱਕ ਮਿੰਟ ਆ ਜਾ ਬੈਦਰਾ ਜੀ ਲਓ ਜੀ ਬਾਦਸ਼ਾਹ ਵਾਸਤੇ ਤਾੜੀਆਂ ਜਰਾ 2 3 ਦੇਖੀ ਹਰਦੇ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕ ਓਕੇ ਓਕੇ ਲੋ ਜੀ ਤੂੰ ਕਹਿ ਕਿਉਂ ਦੇ ਕੇ ਦਵਾਈ 1 2 3 ਕੱਚਾ ਪਾਪੜ ਪੱਕਾ ਪਾਪੜ 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 ਕੱਚਾ ਪਾਪੜ ਪੱਕਾ ਕੱਚਾ ਪਾਪੜ ਪੱਕਾ ਪਾਪੜ 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 ਬਸ ਆਏ 14 16 ਉਹ 14 15 ਹੈ 15 ਹੈ 15 ਹੈ 15 ਹੈ ਯਾਰ ਉਹ ਭਾਈ 15 ਸਭ ਤੋਂ ਤੇਜ਼ ਗਿਆ ਯਾਰ ਮੈਂ ਅੜਿਆ ਵੀ ਨਹੀਂ ਸਾਜੀ 15 ਹੋਏ ਟੋਟਲ 15 ਹੋਏ ਮੈਂ ਵੀ ਪੰਦਰਾਂ, ਗਿਣੇ ਫਿਰ ਉਹਦੇ 18 ਨਹੀਂ ਹੋ ਸਕਦੇ ਉਸਤਾਦ ਜੀ ਮਾਫੀ ਦੇ ਦਿਓ ਉਹਦੇ 18 ਨਹੀਂ ਫਿਰ ਹੋ ਸਕਦੇ ਹਾਂਜੀ ਸਾਰੇ ਇਦਾਂ ਹੀ ਇਹੀ ਸਪੀਡ ਆ 15 ਚਲੋ ਭਾਈ ਦੁਬਾਰਾ ਕਰਾ ਲਓ ਮੇਰੇ ਤੋਂ ਤੇਜ਼ ਕੋਈ ਨਹੀਂ ਕਰ ਸਕਦਾ ਮੈਂ ਨਹੀਂ ਚਲੋ ਦੁਬਾਰਾ ਚਲੋ ਦੁਬਾਰਾ ਮੇਰੇ ਕਿੰਨੇ ਹੋਏ 15 ਉਸਤਾਦ ਜੀ 16 ਭਾਈ ਯਾਰ 15 ਹੋਇਆ ਸੀ 15 ਹੈ ਅਸੀਂ ਪਾਗਲ ਆ ਦੱਸ ਥੋੜਾ ਜਿਹਾ ਸਾਹ ਲਿਆ ਵਾ ਉਹ ਕੱਢਿਆ ਗਿਆ ਚਲੋ ਜੀ ਚਲੋ ਭਾਈ ਚਲੋ 1 ਠਹਿਰ 1 2 3 ਕੱਚਾ ਪਾਪੜ ਪੱਕਾ ਪਾਪੜ 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 ਕੱਚਾ ਪਾਪੜ ਪੱਕਾ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਪਾਪੜ
ਇਹ ਵਿੱਚੋਂ ਖਰਾਬ ਕੱਢੋ। 13 ਹੋਏ ਆ 13 ਨਹੀਂ ਜੀ ਨਹੀਂ 13 ਹੀ ਹੋਏ ਆ। ਮੈਂ ਪਹਿਲਾਂ ਹੀ ਲਾਉਣਾ ਭਾਈਜਾਨ ਮੇਰੇ ਤੋਂ ਤੇਜ਼ ਨਹੀਂ ਕਹਿ ਸਕਦੇ, ਮੈਂ ਲੌਜੀਕਲੀ ਗੱਲ ਕਰ ਰਿਹਾ। ਅਸੀਂ ਉੱਚੀ ਕਿਹਾ, ਸਾਡਾ ਸਾਊਂਡ ਲੱਗਾ, ਸਾਡਾ ਸਾਹ ਲੱਗਾ, ਤੁਸੀਂ ਨਾ। ਝੋਲੀ ਜੀ ਅੱਜ ਦੱਸੋ ਭਾਈ। ਨਹੀਂ ਫਿੱਕਾ ਤੌਰ ਤੇ 13 ਇੱਕਾ ਮਤਲਬ ਇੱਕ 12 ਤੇ 1 13 ਭਾਜੀ 13 ਮੇਰੀ ਗੱਲ ਸੁਣੋ, ਦੁਬਾਰਾ ਕਰ ਲਾਂਗੇ ਕੋਈ ਇਸ਼ੂ, ਅਸੀਂ ਕਿਤੇ ਏਸੀ ਤੇ ਲਾਲਚ ਨਹੀਂ ਸਾਨੂੰ, ਦੋ ਤੇ- ਹੱਕ ਦੇ ਫੈਸਲੇ ਚਲੋ ਜੀ ਕਰੋ। ਤੁਸੀਂ ਸਾਰੇ ਫਾਰਗ ਹੋ ਜਾਓ। ਮੇਰਾ ਤਾਂ ਮੁਕਾਬਲੇ ਦਾ ਮੇਰਾ ਤਾਂ ਮਿੱਠੇ ਦਾ ਬੈਸਟ ਆਫ 3 ਮੈਂ ਉਸਤਾਦ ਜੀ ਜਿੱਦੀ ਸਾਡੀ ਆਵਾਜ਼ ਆ, ਸਾਊਂਡ ਕੁਆਲਿਟੀ ਚੈੱਕ ਕਰੋ। ਮੇਰੀ ਕਲੀਅਰਨੈਸ ਚੈੱਕ ਕਰ ਲਈ, ਮੇਰੀ ਕਲੀਅਰਨੈਸ ਚੈੱਕ ਕਰ ਲਈ, ਮੇਰਾ ਟੋਨ ਟੈਂਪੋ ਚੈੱਕ ਕਰ ਲਈ। ਸਾਡਾ ਵਾਲੀਅਮਸ ਚੈੱਕ ਕਰ ਲਿਓ। ਹਾਂ ਲਓ ਜੀ ਏਸੀ ਦਾ ਮੁਕਾਬਲਾ ਹੋ ਰਿਹਾ ਜੀ ਦੋਵਾਂ ਪਾਰਟੀਆਂ ਦੇ ਦਰਮਿਆਨ। ਯੂ ਵਿਨ। ਚਲੋ ਰਾਉਂਡ 1 ਪਹਿਲੇ ਤੂੰ 18 ਵਾਰੀ ਨਹੀਂ ਕਹਿ ਸਕਦਾ, ਨਹੀਂ ਕਹਿ ਰਿਹਾ, ਨਹੀਂ ਕਿਹਾ, ਇੱਕ ਫਲੋ ਬਣਿਆ ਕਹਿ ਨਹੀਂ ਦਿੱਤਾ। ਕਿਹਾ, ਨਹੀਂ ਕਿਹਾ ਮਿੱਠਾ ਜੀ ਜਾਣ ਲਓ। ਤੂੰ 20 ਵਾਰੀ ਕਰ ਲਾ, ਤੂੰ 18 ਵਾਰੀ ਨਹੀਂ ਕਹਿ ਸਕਦਾ। ਚਲੋ ਇਹ ਦੇਖੋ ਕਿ ਦੇਖ ਲੈਣੇ, ਫਾਈਨਲ ਰਾਉਂਡ ਪਹਿਲੇ ਤੂੰ ਕਰਨਾ, ਮੈਂ ਠਹਿਰ ਜਾ, ਤੁਸੀਂ ਕਰਨਾ ਪਹਿਲੇ। ਮੈਂ ਕਰਨਾ। ਹਾਂ। ਚਲੋ ਜੀ ਚੱਲ ਬਈ। ਮੇਰੀ ਸੁਣ ਲਓ ਗੱਲ, ਜਿਸੇ ਗੱਲਾਂ ਨੇ ਦੇਣਾ ਵਾ ਹੱਕ ਦਾ ਫੈਸਲਾ ਕਰਿਓ। 1 2 3 ਕੱਚਾ ਪਾਪੜ ਪੱਕਾ ਪਾਪੜ, 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 ਕੱਚਾ ਪਾਪੜ ਪੱਕਾ ਪਾਪੜ। ਹਾਂ ਤਿੰਨ ਗਲਤ ਹੋਏ ਵਿੱਚ 16 15 ਹੋਏ ਵਿੱਚ ਗਲਤ ਕਿੰਨੇ ਹੋਏ? ਗਲਤ ਕੱਢ ਕੇ 15 ਰਹਿ ਗਏ, ਗਲਤ ਪਾ ਹਾਂਜੀ। ਕੇ ਚਲੋ ਜੀ ਕੰਫੀਡੈਂਸ ਦੇ ਨਾਲ ਭਰ ਗਿਆ। ਚਲੋ ਜੀ 1 2 3 ਕੱਚਾ ਪਾਪੜ ਪੱਕਾ ਪਾਪੜ, 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 ਕੱਚਾ ਪਾਪੜ ਪੱਕਾ। ਕਿੰਨੇ ਹੋਏ ਜੀ ਭਾਜੀ? 15 ਹੋਇਆ, ਇੱਕ ਜਿਹੜਾ ਆਖਰੀ ਉੜ ਗਿਆ ਵਿੱਚੋਂ। ਨਹੀਂ ਆਖਰੀ ਕਿਤਾ ਉੜ ਗਿਆ? ਨਹੀਂ ਉੱਤੇ ਚੜ ਗਿਆ, 37 ਪੁਆਇੰਟ ਵੱਧ ਗਏ ਉਹਦੇ। ਨਹੀਂ ਇੱਕ ਮਿੰਟ ਇਨਕੇ ਬਰਾਬਰ ਰਹੇ। ਇੱਕ ਮਿੰਟ ਠਹਿਰ ਜਾਓ। 14.5 ਪੰਜ ਦੱਸੋ, ਮੇਰੇ ਜ਼ਿਆਦਾ ਸੀ ਇਹਦੇ ਜ਼ਿਆਦਾ ਸੀ? ਕਲੀਅਰ ਨਾਲ ਦੇਖਿਆ ਜਾਵੇ ਤੇ ਤੁਹਾਡੇ ਕਲੀਅਰ ਨਹੀਂ ਕੁਆਂਟੀਟੀ ਵੀ ਟੋਟਲ ਉਹਨਾਂ ਦੇ 15.5 ਸੀ, ਜਿਹਨੂੰ ਮੈਂ 16 ਕਿਹਾ। ਹਾਂਜੀ। ਇਹਦੇ 15 ਸੀ, ਜਿਹੜੇ 14.5 ਹੋਏ। 14.5 ਅੱਧਾ ਮਿਸ ਹੋ ਗਿਆ ਸੀ। ਮੈਂ ਜਿੱਤਿਆ। ਤੁਸੀਂ ਪਤਾ ਕੀ ਗੱਲ ਆ, ਰਿਜ਼ਕ ਅੱਲਾ ਨੇ ਦੇਣਾ, ਇਨਸਾਫ ਦੇ। ਚਲੋ ਜੀ ਨੋਨੀ ਸਾਹਿਬ ਇਨਸਾਫ ਦੇ ਤੁਸੀਂ ਕਰੋ। ਹਾਂਜੀ ਤੁਸੀਂ 15 ਡਰ ਗਏ ਆ? ਠਹਿਰ ਜਾਓ ਭਾਈ ਠਹਿਰ ਨਹੀਂ ਆ ਤਨਖਾਹਾਂ ਤੂੰ ਓ ਯਾਰ ਠਹਿਰ ਜਾਓ ਯਾਰ, ਨਾਦਰੇ ਨੂੰ ਗੱਲ ਸੀਰੀਅਸ ਹੋ ਗਈ, ਠਹਿਰ ਜਾਓ। ਨੋਨੀ ਸਾਹਿਬ ਫੈਸਲੇ। ਅੱਗੇ ਨਹੀਂ ਜ਼ਰਾ 1 2 3 ਕੱਚਾ ਪਾਪੜ ਪੱਕਾ ਪਾਪੜ, 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 ਕੱਚਾ ਪਾਪੜ 13 ਹਾਂਜੀ ਹਾਂਜੀ ਜਿੱਦਾਂ ਤੁਸੀਂ ਸਾਜੀ ਕਹਿੰਦੇ ਨਾ, ਕੱਚਾ ਪਾਪੜ ਪੱਕਾ ਪਾਪੜ, ਕੱਚਾ ਪਾਪੜ ਪੱਕਾ, ਸਲੋ ਵੀ ਕਹਿ ਸਕਦੇ ਬੱਚੇ ਬੇਸਿਕਲੀ। ਹੁਣ ਭਾਈਜਾਨ ਸੁਣੋ, ਕੱਚਾ ਪਾਪੜ ਪੱਕਾ ਪਾਪੜ, ਕੱਚਾ ਪਾਪੜ ਮੇਰੀ ਪ੍ਰੋਨਾਂਸੀਏਸ਼ਨ ਚੈੱਕ ਕਰ। ਪਾਪੜ ਕੱਚਾ ਪਾਪੜ ਪੱਕਾ ਪਾਪੜ। ਤੁਸੀਂ ਮੇਰੇ ਕੱਚਾ ਪਾਪੜ ਪੱਕਾ ਪਾਪੜ, ਕੱਚਾ ਪਾਪੜ ਆਵਾਜ਼ ਦੀ ਕੁਆਲਿਟੀ ਚੈੱਕ ਕਰੋ। ਹਾਂਜੀ, ਵਿੱਚ ਪਾਕੜ ਵੀ ਕਹਿ ਜਾਂਦੇ। ਹਾਂ ਨਹੀਂ ਪਾਕੜ ਨਹੀਂ ਕਿਹਾ, ਅਸੀਂ ਬੜੇ ਲਫਾਜ਼ ਦੀ। ਭਾਈਜਾਨ ਤੁਸੀਂ ਦੱਸਣਾ ਕਲੀਅਰਨੈਸ, ਕੁਆਂਟੀਟੀ, ਹਰ ਹਵਾਲੇ ਦੇ ਨਾਲ ਐ ਸਮੂਥਨੈਸ ਕਿੰਨੇ ਕਿਹਾ ਚੋਰਾਂ ਦਾ, ਬਸ ਥੱਲੇ ਦਾ। ਤੁਸੀਂ ਮੈਨੂੰ ਇਹ ਦੱਸੋ, ਮੇਰੇ ਫੈਰ ਮਾਰ ਕੇ ਫੇਰ ਮਿਲ ਜੂ ਮੈਨੂੰ ਏਸੀ? ਨਹੀਂ ਕਿਸੇ ਤਰੀਕੇ ਬਣਾ ਵੀ ਏਸੀ ਨਹੀਂ ਆਉਂਦਾ। ਨਹੀਂ ਭਾਈ, ਇਹ ਅਗਲੀਆਂ ਗਰਮੀਆਂ ਤੇ ਪੈ ਗਿਆ ਪਾਪੜ ਕੱਚਾ। ਯਾਰ ਇੱਕ ਵਾਰੀ ਦਾਨਿਸ਼ ਕੋ ਸੁਣੀਏ ਦੁਬਾਰਾ। ਯਾਰ ਦਾਰ ਤੂੰ 40 ਸਕਿੰਟਾਂ ਚ ਕਹਿ ਲਾ, 3 ਵਾਰੀ ਸਹੀ ਕਹਿ ਲਾ। ਯਾਰ ਤੂੰ ਕੱਚਾ ਪਾਪੜ ਤੋਂ ਇਲਾਵਾ ਕੋਈ ਘਰ ਦੀ ਸਟੋਰੀ ਵੀ ਸੁਣਾ ਦੀ ਵਿੱਚ। ਲਓ ਜੀ ਆਖਰੀ ਦਾਨਿਸ਼ ਦਾ, ਠੀਕ ਆ ਜੀ। ਤੇ ਆਪਣਾ ਤੁਸੀਂ ਖਿਆਲ ਰੱਖੋ, ਇਨਸ਼ਾਅੱਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ, ਲੇਕਿਨ ਜਾਣਾ ਨਹੀਂ। ਬਲਕਿ ਮੈਂ ਤਾਂ ਇੱਕ ਹੋਰ ਗੱਲ ਕਰ ਦਵਾਂ, ਜੱਜ ਮੈਂ ਬੜੀ ਜ਼ਰੂਰੀ ਗੱਲ ਕਰਨੀ ਸੀ। ਲਓ ਜੀ ਨਾਜ਼ਰੀਨ, ਗੱਲ ਇਹ ਆ, 2 ਕੰਮ ਤੁਸੀਂ ਕਰਨੇ ਨੇ। ਇੱਕ ਕੰਮ ਤੁਸੀਂ ਕਰਨਾ ਹੈ ਜਿਹੜਾ ਤੁਸੀਂ ਸਾਡੇ ਵਾਸਤੇ ਕਰਨਾ, ਆਪਣੀ ਫੈਮਿਲੀ ਵਾਸਤੇ, ਕਿਸੇ ਬੰਦੇ ਵਾਸਤੇ ਨਹੀਂ ਅਸੀਂ ਕਰਨਾ, ਮੇਰੇ ਵਾਸਤੇ ਨਹੀਂ ਕਰਨਾ, ਇਹਨਾਂ ਵਾਸਤੇ ਨਹੀਂ ਕਰਨਾ, ਕਿਸੇ ਬਾਹਰ ਦੇ ਬੰਦੇ ਵਾਸਤੇ ਨਹੀਂ ਕਰਨਾ, ਕਿਸੇ ਵਾਸਤੇ ਨਹੀਂ ਕਰਨਾ। ਇਸ ਫੈਮਿਲੀ ਵਾਸਤੇ, ਇਸ ਚੈਨਲ ਵਾਸਤੇ ਤੁਸੀਂ ਕਰਨਾ। 1000 YouTube ਚੈਨਲ ਚਾਹੀਦਾ ਮੈਨੂੰ, ਨਵਾਂ ਬਣੇ। ਉਹਦੇ ਉੱਤੇ ਤੁਸੀਂ ਸਾਡੇ ਚੈਨਲ 'ਚੋਂ ਕੋਈ ਵੀ 10-10 12-12 ਵੀਡੀਓਜ਼ ਅਪਲੋਡ ਕਰਨੀਆਂ। 1000 ਬੰਦੇ ਨੇ ਨਵਾਂ ਚੈਨਲ ਬਣਾਉਣਾ ਤੇ 10 ਤੋਂ 11 ਤੋਂ 12000 ਵੀਡੀਓਜ਼ ਮੈਨੂੰ ਅਪਲੋਡ ਚਾਹੀਦੀ ਉਹਦੇ ਤੇ। ਮੈਂ ਉਹਨਾਂ ਨੂੰ ਕਾਪੀਰਾਈਟ ਮਾਰਨੇ ਆ, ਉਹ ਮੈਂ ਤੁਹਾਨੂੰ ਦੱਸਾਂਗਾ ਬਾਅਦ 'ਚ। ਉਹ 'ਚ ਸਾਰਿਆਂ ਦਾ ਸਾਡਾ ਫਾਇਦਾ, ਓਕੇ ਸਾਰਿਆਂ ਦਾ, ਠੀਕ ਹੈ। ਸੇਫ ਜ਼ੋਨ ਨਿਜ਼ਾਮ। 10 ਤੋਂ 12000 ਵੀਡੀਓਜ਼ ਤੇ ਕਾਪੀਰਾਈਟ ਅਸੀਂ ਮਾਰਨੇ ਆ। 1000 ਬੰਦਾ ਚੈਨਲ ਬਣਾਵੇ ਔਰ ਉਹਦੀ ਤਫਸੀਲ ਮੈਨੂੰ ਸੈਂਡ ਕਰੇ ਈਮੇਲ ਤੇ,
ਕਿ ਭਾਈਜਾਨ ਆ ਦੇਖੋ ਮੈਂ ਬਣਾ ਲਿਆ। ਇੱਕ ਬੰਦਾ ਚੈਨਲ ਬਣਾਵੇ, ਸਾਡੇ ਚੈਨਲ ਦੀਆਂ 10 ਤੋਂ 12 ਵੀਡੀਓਜ਼ ਉੱਥੇ ਅਪਲੋਡ ਕਰੇ। ਠੀਕ ਹੈ ਜੀ। ਚੈਨਲ ਬਣਾਉਣ ਦਾ ਤਰੀਕਾ ਅਗਰ ਨਹੀਂ ਹੁੰਦਾ ਅੱਗੇ ਤੋਂ ਪੁੱਛ ਲਓ, YouTube ਤੋਂ ਦੇਖ ਲਓ। ਸਿੰਪਲ ਤੁਸੀਂ ਆਪਣਾ ਜੀਮੇਲ ਬਣਾਉਣਾ, ਜੀਮੇਲ ਬਣਾ ਕੇ ਤੁਸੀਂ ਉਸੇ ਜੀਮੇਲ ਦੇ ਨਾਲ ਤੁਸੀਂ YouTube ਤੇ ਲੌਗਇਨ ਹੋ ਜਾਣਾ ਤੇ ਕ੍ਰੀਏਟ ਚੈਨਲ ਕਰ ਲੈਣਾ। ਬਸ ਉਸ ਤੋਂ ਬਾਅਦ ਤੁਸੀਂ ਸਾਡੀਆਂ ਵੀਡੀਓ ਉੱਪਰ ਅਪਲੋਡ ਕਰੀ ਜਾਣੀਆਂ। ਜਿਹਨੂੰ ਨਹੀਂ ਪਤਾ ਉਹ ਕਿਸੇ ਨੂੰ ਪੁੱਛ ਲਵੇ। 1000 ਬੰਦੇ ਨੇ YouTube ਚੈਨਲ ਨਵਾਂ ਬਣਾ ਕੇ 11 ਤੋਂ 12,000 ਵੀਡੀਓਜ਼, ਯਾਨੀ 10-10 12-12,000 ਵੀਡੀਓਜ਼ ਕਰੋਗੇ ਨਾ ਤੇ 10-12,000 ਵੀਡੀਓਜ਼ ਹੋ ਜਾਣਗੀਆਂ। ਯਾਨੀ ਹਰ ਚੈਨਲ ਵਾਲੇ ਨੇ 11 ਤੋਂ 12 ਵੀਡੀਓਜ਼ ਅਪਲੋਡ ਕਰਨੀਆਂ ਸਾਡੀਆਂ, ਸਾਡੇ ਚੈਨਲ ਤੋਂ ਡਾਊਨਲੋਡ ਕਰਕੇ। ਇਹ ਕੰਮ ਲਾਜ਼ਮੀ ਕਰਨਾ। ਤੁਹਾਨੂੰ ਮੈਂ ਬਾਅਦ ਚ ਦੱਸਾਂਗਾ ਇਹਦਾ ਆਪਾਂ ਸਾਰਿਆਂ ਨੂੰ ਫਾਇਦਾ ਕੀ ਹੋਇਆ। ਇੱਕ ਕੰਮ। ਦੂਸਰਾ ਕੰਮ, ਚੈਨਲ ਬਣਿਆ ਇੱਕ ਸਾਡੇ ਇਥੋਂ 2 ਲੋਕਾਂ ਦਾ, ਠੀਕ ਹੈ ਜੀ, ਹਸਨੈਨ ਤੇ ਨਿਦਾ ਸ਼ੇਖ ਤੇ ਹਸਨੈਨ। ਚੈਨਲ ਨਹੀਂ ਹੈ, ਇਹਨੂੰ ਤੁਸੀਂ ਆਲੂ ਸਮਝਣਾ। ਸਮਝ ਆ ਰਹੀ ਗੱਲ ਦੀ? ਇਹਨੂੰ ਤੁਸੀਂ ਆਲੂ ਸਮਝਣਾ, ਚੈਨਲ ਨਹੀਂ ਸਮਝਣਾ। ਇਹ ਰੱਖਣਾ ਕਿਤੇ, ਇਹ ਅਸੀਂ ਆਪਾਂ ਰੱਖਣਾ। ਠੀਕ ਹੈ ਜੀ। ਬਸ ਇਹ ਥੱਲੇ ਲਿੰਕ ਦੇ ਦਿੱਤਾ, ਵੀਡੀਓ ਅਪਲੋਡ ਹੋ ਗਈ ਉੱਪਰ। ਇਹਨੂੰ ਫੌਰਨ ਤੋਂ ਪਹਿਲੇ ਇਹਦਾ ਨਿਜ਼ਾਮ ਕਰ ਦਿਓ ਤੇ ਇਹ 2 ਕੰਮ ਤੁਸੀਂ ਕਰਨੇ ਨੇ। ਇੱਕ 10-12,000 ਵੀਡੀਓਜ਼ ਵਾਲਾ 1000 ਚੈਨਲ, ਤੇ ਦੂਜਾ ਜਨਾਬ ਜੀ ਆ ਜਿਹੜਾ ਚੈਨਲ ਆ ਇਹਦਾ ਨਾਮ ਹੈਗਾ ਕਾਮੇਡੀ ਫਾਈਟ। ਲਿੰਕ ਇਹਦਾ ਹੈਗਾ, ਇਹਨੂੰ ਸਬਸਕ੍ਰਾਈਬ ਕਰੋ। ਇਹਦੀ ਵੀਡੀਓ ਦੇਖਣ ਦਾ ਵੀ ਤੁਹਾਨੂੰ ਮਜ਼ਾ ਆਏਗਾ ਉਹਦੇ ਤੇ। ਇਹਦੇ ਪਿੱਛੇ ਯਾਨੀ ਸਾਰਾ ਟੋਟਲ ਜਿਹੜਾ ਸਕ੍ਰਿਪਟ ਗੱਲਬਾਤ ਜਿਹੜਾ ਸਾਰਾ ਉਹ ਤੁਹਾਡੇ ਭਰਾ ਦਾ ਤੇ ਬਾਕੀ ਅੱਗੇ ਆਰਟਿਸਟ ਹੋਰ ਨੇ। ਤੇ ਬਸ ਇਹ ਸਮਝ ਲੈਣਾ ਕਿ ਆਲੂ ਆ। ਵੈਰੀ ਗੁੱਡ, ਕੀ ਠੀਕ ਹੈ। ਇਹ ਆਲੂ ਹਾਲੇ ਥੋੜਾ ਜਿਹਾ ਤੇ ਇਹਨੂੰ ਪਕਾਉਣਾ ਤੁਸੀਂ ਹੈ। ਇਹਨੂੰ ਚੰਗੀ ਤਰ੍ਹਾਂ ਪਕਾ ਦਿਓ ਆਲੂ ਨੂੰ, ਫਿਰ ਆਪਾਂ ਕਿਤੇ ਰੱਖਣਾ। ਭਾਜੀ ਉਹਨੇ ਬੜਾ ਸੋਹਣਾ ਪਕਾ ਦੇਣਾ, ਇਹਨਾਂ ਨੇ ਚਿਪਸ ਬਣਾ ਦੇਣੀ ਫੜ ਕੇ। ਹਾਂ, ਸਮਝ ਆ ਗਈ ਨਾ ਗੱਲ ਦੀ। ਇਹ ਦੋਵੇਂ ਕੰਮ ਲਾਜ਼ਮੀ ਕਰਨੇ ਨੇ, ਜੋ ਮਰਜ਼ੀ ਹੋ ਜੇ। ਆਪਣਾ ਖਿਆਲ ਰੱਖੋ। ਤੇ ਹੁਣ ਅਸੀਂ ਦਾਨਿਸ਼ ਕੋ ਆਖਰੀ ਸੁਣਨੇ ਕੱਚਾ ਪਾਪੜ ਪੱਕਾ ਪਾਪੜ, ਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਵਾਈਡ ਕਰਾਂਗੇ। ਲੋ ਜੀ, ਨਹੀਂ ਬਲਕਿ ਟਾਈਮ ਛੱਡ। ਤਾਜੀ ਫਿੱਕਾ ਜਿਹਾ ਕਹਿੰਦਾ ਤੇਰਾ ਆਪਣੀ ਮਰਜ਼ੀ ਨਾਲ ਜਿੰਨੀ ਦਿਲ ਕਰਦਾ ਨਾ, ਜਦੋਂ ਤੂੰ 5 ਵਾਰੀ ਬਿਲਕੁਲ ਸਹੀ ਕਹਿ ਦੇਵੇਂ ਉਦੋਂ ਛੱਡ ਦੀ। ਆ ਗਿਣੀ ਜੇ ਵੀ ਜਦੋਂ ਕਲੀਅਰ 5 ਵਾਰੀ ਕਹਿ ਦੇਵੇਂ ਉਦੋਂ ਛੱਡ ਦੀ। ਫਿੱਕਾ ਜਿਹਾ ਕਹਿਣਾ ਉਹਦੇ ਵਾਸਤੇ ਤਿਆਰ ਕਰ ਰਿਹਾ। ਨਹੀਂ ਫਿੱਕਾ ਨਹੀਂ ਕਹਿਣਾ ਤੂੰ, ਮੈਂਟਲੀ ਤੌਰ ਤੇ। ਜੀ ਅੱਗੇ ਵੀ ਜੈਨੂਇਨ ਹੀ ਕੀਤਾ। ਹਾਂ, ਜੈਨੂਇਨ ਕਹਿਣਾ। ਲੋ ਜੀ, 1 2 3 ਸਟਾਰਟ। कच्चा पापड़ पक्का पापड़, 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 पक्का काचड़ पक्का चाकड़, चक्का पापड़ पक्का काकड़, कच्चा चापड़ पक्का पापड़, पक्का पापड़ पक्का पापड़, चक्का पापड़, कच्चा पापड़ चक्का पापड़, अच्छा पापड़ खा पापड़, पकड़ चाकड़, कपा पापड़, पप्पा काकड़, पक्का पापड़, कपा पापड़, कपा पापड़ पक्का पापड़, चक्का पापड़, पक्का पापड़, चक्का पापड़, कक्का पापड़, पप्पा कापड़, कपा कापड़, कपा चापड़, पक्का पापड़, पक्का चापड़, पक्का कपा चापड़, चपा कापड़, पक्का पापड़, पापड़ कापड़, पक्का पक्का पापड़, पप्पा पापड़। कितने हो गए? 4 ਵਾਰੀ ਮੇਰੀ ਗੱਲ ਸੁਣ, ਤੇਰੇ ਕੱਚੇ ਪਾਪੜ 2 ਤੇਰੇ ਚੱਕਾ ਪਾਪੜ ਬਹੁਤ ਹੋ ਗਏ। ਤੇਰੇ ਚੱਕੇ ਪਾਪੜ, ਤੇਰੇ ਕੱਚੇ ਪਾਪੜ 2-3 ਹੋਏ ਆ, ਤੇਰੇ ਕੱਚੇ ਚਾਪੜ ਜਿਹੜੇ ਤੇਰੇ ਕੋਈ 250-300 ਹੋ ਗਏ।